अस्सलाम वालेकुम सारे ही दोस्तों ਨੂੰ ਜਿੰਨੇ ਵੀ ਇਸ ਵੇਲੇ ਸਾਡੇ ਨਾਲ ਪੰਜਾਬੀ ਲਹਿਰ ਫੇਸਬੁੱਕ ਪੇਜ ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ ਸਾਡੇ ਨਾਲ ਜੁੜ ਚੁੱਕੇ ਨੇ ਉਹਨਾਂ ਨੂੰ ਵੈਲਕਮ ਆਖਦੇ ਆ ਸਾਡੇ ਚੈਨਲ ਤੇ ਜਿਹੜੇ ਰੋਜ਼ਾਨਾ ਜਿਵੇਂ ਆਪਾਂ ਤੁਹਾਨੂੰ ਦੱਸਦੇ ਆ ਕਿ ਡਾਕਟਰ ਸਾਹਿਬ ਬੁੱਕ ਡਿਸਟ੍ਰਿਕਟ ਹੈਰੀਟੇਜ ਬਿਯੋਂਡ ਬਾਰਡਰ ਦੇ ਇੱਕ ਚੈਪਟਰ ਤੇ ਡਿਸਕਸ ਕਰੀ ਦੀ ਆ ਕੱਲ ਅਸੀਂ ਅਨਾਉਂਸ ਕੀਤਾ ਸੀ ਅੰਮ੍ਰਿਤਸਰ 60 ਦਾ ਘਰ ਤੋ ਉਸ ਚੈਪਟਰ ਤੇ ਆਪਾਂ ਗੱਲ ਕਰਨੀ ਆ ਤੇ ਅੱਜ ਮਾਜ਼ਰਤ ਵੀ ਚਾਹੁੰਦੇ ਆ ਅਸੀਂ ਅੱਧਾ ਘੰਟਾ ਲੇਟ ਵੀ ਹੋ ਗਏ ਕਿਉਂਕਿ ਮੇਰੀ ਵਜ੍ਹਾ ਨਾਲ ਅੱਜ ਲੇਟ ਹੋਇਆ ਮੈਂ ਕਿਧਰੇ ਲੇਟ ਸਾਂ ਤੋ ਉਸ ਵਜ੍ਹਾ ਤੋਂ ਥੋੜਾ ਜਿਹਾ ਲੇਟ ਵੀ ਹੋ ਗਿਆ ਉਹਦੀ ਮਾਜ਼ਰਤ ਚਾਹੁੰਦੇ ਆ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਵਾਂ ਅੱਜ ਚੈਪਟਰ ਤੇ ਆਪਾਂ ਗੱਲ ਕਰਨੀ ਹੈ ਗੋਲੀ ਗੁਰੂ ਅਮਰਦਾਸ ਜੀ ਚੂਨਾ ਮੰਡੀ ਲਾਹੌਰ ਤੇ ਸਿੱਖੀ ਦਾ ਘਰ ਇਹਦੇ ਤੇ ਆਪਾਂ ਅੱਜ ਗੱਲ ਕਰਨੀ ਹੈ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਜਦੋਂ ਅਸੀਂ ਗਏ ਸਾਂ ਇੱਥੇ ਗੁਰਦੁਆਰਾ ਸਾਹਿਬ ਬੋਹਲੀ ਸਾਹਿਬ ਤੇ ਬਿਲਕੁਲ ਜਿਹੜਾ ਚੂਨਾ ਮੰਡੀ ਗੁਰਦੁਆਰਾ ਸਾਹਿਬ ਉਹਦੀ ਨਾਲ ਦੀ ਗਲੀ ਬੈਕ ਸਾਈਡ ਦੀ ਗਲੀ ਉੱਥੇ ਆ ਬੋਹਲੀ ਸਾਹਿਬ ਇੱਥੇ ਜਿਵੇਂ ਆਮ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਦੇ ਨੇ ਮਾਰਕੀਟ ਜਾਂ ਦੁਕਾਨਾਂ ਵਾ ਬੜੀ ਭੀੜੀ ਗਲੀ ਆ ਇੱਕ ਇੱਕ ਦੁਕਾਨ ਉੱਥੇ ਕਰੋੜਾਂ ਦੀ ਆ ਉੱਥੇ ਇੱਕ ਦੁਕਾਨ ਦੀ ਜਗ੍ਹਾ ਜਿਹੜੀ ਹੈ ਨਾ ਉਹਨੂੰ ਉਵੇਂ ਹੀ ਛੱਡੀ ਥੜਾ ਬਣਾਇਆ ਤੇ ਉਹਦੇ ਉੱਤੇ ਦੀਵੇ ਪਏ ਨੇ ਉਹਦੇ ਤੇ ਚਿਰਾਗ ਜਿਹੜੇ ਪਏ ਨੇ ਜਿਹਨੂੰ ਜੁਮੇਰਾਤੀ ਹਰ ਜੁਮੇਰਾਤੀ ਆਪਾਂ ਗੱਲ ਕਰਦੇ ਵੀ ਬਾਲਦੇ ਹੁੰਦੇ ਆ ਉਹ ਉਦੋਂ ਜਿਸ ਦਿਨ ਅਸੀਂ ਗਏ ਸਾਂ ਉਦੋਂ ਸੰਡੇ ਸੀ ਤੇ ਦੁਕਾਨਾਂ ਸਾਰੀਆਂ ਬੰਦ ਸੀ ਤੇ ਉਹਦੇ ਤੇ ਉਹ ਜਦੋਂ ਉੱਥੇ ਅਸੀਂ ਗਏ ਗੁਰਦੁਆਰਾ ਸਾਹਿਬ ਤੇ ਉਹ ਲੱਭਣਾ ਉਹਨੂੰ ਪਛਾਣਨਾ ਸੌਖਾ ਹੋ ਗਿਆ ਅਦਰਵਾਈਜ਼ ਤੰਗ ਗਲੀਆਂ ਨੇ ਉੱਥੇ ਜਾ ਕੇ ਕਿਸੇ ਵਾਸਤੇ ਵੀ ਇਸ ਤਰ੍ਹਾਂ ਕਿਉਂਕਿ ਬਿਲਕੁਲ ਜੇ ਆਪਾਂ ਕਹੀਏ 4 ਫੁੱਟ ਦੀ ਗਲੀ ਆ ਉਹਦੇ ਵਿੱਚੋਂ ਲੱਭਣਾ ਥੋੜਾ ਜਿਹਾ ਮੁਸ਼ਕਲ ਹੁੰਦਾ ਵਾ ਤੋ ਇਹਦੇ ਤੇ ਆਪਾਂ ਅੱਜ ਗੱਲ ਕਰਨੀ ਹੈ ਇਹਦੇ 'ਚ ਡਾਕਟਰ ਸਾਹਿਬ ਨੂੰ ਵੀ ਆਪਾਂ ਮੁਤਾਰਫ ਪਹਿਲੇ ਡਾਕਟਰ ਸਾਹਿਬ ਸਾਡੇ ਨਾਲ ਹੁੰਦੇ ਨੇ ਉਸ ਹਮੇਸ਼ਾ ਦੀ ਤਰ੍ਹਾਂ ਤਸਵੀਰ ਵੀ ਮੈਂ ਡਾਕਟਰ ਸਾਹਿਬ ਪਹਿਲੇ ਕੁਝ ਵਿਖਾ ਦਾਂ ਗਲੀ ਦੀ ਜਿਸ ਗਲੀ ਦੀ ਗੱਲ ਕਰਨ ਡਏ ਇਹ ਗਲੀ ਆ ਬਿਲਕੁਲ ਇਹ ਹੋ ਜਗ੍ਹਾ ਆ ਹਰੀ ਜਿੱਥੇ ਪੱਥਰ ਲੱਗਾ ਨਾਲ ਪਾਣੀ ਵਾਲਾ ਕੂਲਰ ਪਿਆ ਇਹ ਜਗ੍ਹਾ ਇਹਦੇ ਤੇ ਆਪਾਂ ਅੱਜ ਗੱਲ ਕਰਨੀ ਇਹਦਾ ਲੈਟੀਟਿਊਡ ਲੌਂਗੀਟਿਊਡ ਵੀ ਤੁਹਾਨੂੰ ਅੱਗੇ ਸਾਹਮਣੇ ਮੈਂ ਤੁਹਾਨੂੰ ਵਿਖਾਇਆ ਇਹਦੇ ਤੇ ਆਪਾਂ ਗੱਲ ਕਰਾਂਗੇ ਸੋ ਡਾਕਟਰ ਸਾਹਿਬ ਨੂੰ ਵੀ ਜੁਆਇਨ ਕਰਦੇ ਨਾਲ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਅੱਜ ਫੇਰ ਸਾਨੂੰ ਮੌਕਾ ਬਖਸ਼ਿਆ ਅੱਜ ਤੁਸੀਂ ਡਿੱਕਿਆ ਅੱਜ ਮੈਂ ਲੇਟ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਸਾਰੇ ਸਰੋਤਿਆਂ ਤੋਂ ਅਸੀਂ ਮਾਜ਼ਰਤ ਚਾਹੁੰਦੇ ਹਾਂ ਮਾਫੀ ਚਾਹੁੰਦੇ ਹਾਂ ਕਿ ਲੇਟ ਆ ਕੁਝ ਕਾਰਨਾਂ ਕਰਕੇ ਕੁਝ ਤਕਨੀਕੀ ਪ੍ਰੋਬਲਮ ਕਰਕੇ ਸਾਡਾ ਜਿਹੜਾ ਸੀ ਮੇਨ ਸਾਡੇ ਜਿਹੜੇ ਹੋਸਟ ਜਰਨਲਿਸਟ ਸਾਹਿਬ ਥੋੜੇ ਬਿਜ਼ੀ ਸੀਗੇ ਸੋ ਇਸ ਕਰਕੇ ਸਾਨੂੰ ਥੋੜੀ ਜੀ ਕਹਿ ਲਓ ਵੀ ਤੁਹਾਨੂੰ ਸਭ ਨੂੰ ਇੰਤਜ਼ਾਰ ਕਰਨੀ ਪਈ ਮੈਨੂੰ ਕਈ ਆਪਣੇ ਦੋਸਤਾਂ ਦੇ ਟੈਕਸਟ ਵੀ ਆਏ ਸੀ ਕਿ ਅੱਜ ਪ੍ਰੋਗਰਾਮ ਹੋ ਰਿਹਾ ਕਿ ਨਹੀਂ ਹੋ ਰਿਹਾ ਅਸੀਂ ਮਾਫੀ ਚਾਹੁੰਦੇ ਹਾਂ ਔਰ ਕੋਸ਼ਿਸ਼ ਕਰਿਆ ਕਰਾਂਗੇ ਕਿ ਅੱਗੇ ਤੋਂ ਹਮੇਸ਼ਾ ਟਾਈਮ ਅਨੁਸਾਰ ਜਿਹੜਾ ਪ੍ਰੋਗਰਾਮ ਸ਼ੁਰੂ ਕਰੀਏ ਔਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦਾ ਟਾਈਮ ਫਿਰ ਕੋਸ਼ਿਸ਼ ਮੈਂ ਘੰਟਾ ਲੇਟ ਹੋਣਾ ਸੀ ਲੇਕਿਨ ਮੈਂ ਫਿਰ ਕੰਮ ਵਿੱਚ ਹੀ ਛੱਡ ਕੇ ਤੇ ਆ ਗਿਆ ਮੈਂ ਚਲੋ ਕੋਈ ਨਹੀਂ ਹੁਣ ਪਹਿਲੋਂ ਆ ਕਰਕੇ ਤੇ ਫਿਰ ਦੁਬਾਰਾ ਤੋਂ ਸਟਾਰਟ ਦੁਬਾਰਾ ਲੈ ਲਾਂਗੇ ਸ਼ੁਰੂ ਹੋ ਜਾਣਾ ਜੀ ਜਿਹੜੀ ਪਹਿਲਾਂ ਮੈਨੂੰ ਢਿੱਲੋਂ ਸਾਹਿਬ ਦਾ ਮੈਸੇਜ ਆਇਆ ਸੀ ਕਿ ਘੰਟਾ ਲੇਟ ਸ਼ੁਰੂ ਕਰਨਾ ਪ੍ਰੋਗਰਾਮ ਸੋ ਬੜਾ ਸ਼ੁਕਰੀਆ ਢਿੱਲੋਂ ਸਾਹਿਬ ਦਾ ਕਿ ਉਹਨਾਂ ਨੇ ਆਪਣਾ ਕੋਈ ਕੰਮ ਛੱਡ ਕੇ ਮੈਨੂੰ ਪਿੱਛੇ ਆਵਾਜ਼ ਵੀ ਸੁਣ ਰਹੀ ਸੀ ਕੋਈ ਇਹਨਾਂ ਕੋਲੋਂ ਪਲਾਟ ਦੇ ਕਿਰਾਏ ਤੇ ਲੈਣ ਆਇਆ ਹੋਇਆ ਕਮਰਾ ਤੇ ਉਹ ਕੰਮ ਛੱਡ ਕੇ ਆਪਣਾ ਨਾਲ ਨਾਲ ਸਾਨੂੰ ਇਹ ਟਾਈਮ ਦਿੰਦੇ ਨੇ ਸੋ ਢਿੱਲੋਂ ਸਾਹਿਬ ਬਹੁਤ ਸ਼ੁਕਰੀਆ ਨਾਲੇ ਤੁਸੀਂ ਆਪਣਾ ਜਿਹੜਾ ਕੰਮ ਹੈ ਉਹ ਵੀ ਰਿਸਕ ਤੇ ਪਾਉਂਦੇ ਹੋ ਮੈਂ ਸੁਣ ਰਿਹਾ ਸੀ ਤੁਹਾਡੀਆਂ ਗੱਲਾਂ ਬਾਤਾਂ ਔਰ ਸਾਡੇ ਸਾਰੇ ਸਮੂਹ ਸੁਣਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਆਪਾਂ ਤੀਜੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਕਿਸੇ ਕਿਸੇ ਕੰਟਰੀ 'ਚ ਕੱਲ ਸੈਲੀਬ੍ਰੇਸ਼ਨ ਹੋ ਚੁੱਕੀ ਹੈ ਕਿਤੇ ਅੱਜ ਕਰ ਰਹੇ ਨੇ ਤੁਹਾਡੇ ਹੈ ਵਾ ਬਹੁਤ ਬਹੁਤ ਜਿਹਦੇ ਵੀ ਸਿੱਖ ਮਜ਼ਹਬ ਵਾਲੇ ਸਾਰਿਆਂ ਨੂੰ ਤੀਜੇ ਗੁਰੂ ਜੀ ਦੀਆਂ ਬਹੁਤ ਬਹੁਤ ਜਨਮ ਦੀਆਂ ਵਧਾਈਆਂ ਪਾਕਿਸਤਾਨ ਦੇ ਵਿੱਚ ਮੇਰਾ ਖਿਆਲ ਗੁਜ਼ਰ ਚੁੱਕਿਆ ਤੁਹਾਡੇ ਅਮਰੀਕਾ ਹੈ ਜੀ ਬਿਲਕੁਲ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਅਸੀਂ ਥੋੜਾ ਲੇਟ ਚੱਲਦੇ ਹਾਂ ਜੀ ਇੱਥੇ ਥੋੜਾ ਲੇਟ ਚੱਲਦੇ ਹਾਂ ਅੱਛਾ ਡਾਕਟਰ ਸਾਹਿਬ ਆਪਾਂ ਟੌਪਿਕ ਤੇ ਵੀ ਥੋੜਾ ਜਿਹਾ ਆ ਜਾਈਏ ਜੀ ਕੱਲ ਗੱਲ ਹੋਈ ਸੀ ਤੇ ਗੁਰਦੁਆਰੇ ਪਾਕਿਸਤਾਨ ਦੇ ਤੇ ਗੱਲ ਸਿਫਤੀ ਦੇ ਘਰ ਤੇ ਆਪਾਂ ਐਂਡ ਤੇ ਕਰ ਲਾਂਗੇ ਪਹਿਲਾਂ ਹੁਣ ਗੱਲ ਸਟਾਰਟ ਕਰ ਲਈਏ ਵੀ ਐਡਵਾਂਸ ਸਾਨੂੰ ਦੱਸ ਦਿਓ ਇਹਦਾ ਕਿਵੇਂ ਮੁਮਾਸਲਤ ਕਿਵੇਂ ਆ ਜੁੜਦੀ ਕਿਵੇਂ ਆ ਤਾਲਮੇਲ ਕਿਵੇਂ ਬਣਦਾ ਸਿਫਤੀ ਦਾ ਘਰ ਤੇ ਆ ਉਧਰ ਵੇਖਿਆ ਅਸੀਂ ਇੰਟਰਨੈਟ ਤੇ ਵੇਖਿਆ ਬਣਿਆ ਗੇਟ ਜਿਹਾ ਬਣਿਆ ਹਾਂਜੀ ਇੰਡੀਆ ਬਹੁਤ ਕਾਮਨ ਤੁਸੀਂ ਜਿਹੜਾ ਅੰਮ੍ਰਿਤਸਰ ਸਿਟੀ ਆ ਜਿਹੜਾ ਸ਼ਹਿਰ ਅੰਮ੍ਰਿਤਸਰ ਆ ਪੰਜਾਬ ਦੇ ਵਿੱਚ ਸ਼ਹਿਰ ਆ ਤੁਸੀਂ ਜਾਣਦੇ ਹੋ ਸਭ ਜਾਣਦੇ ਹੋ ਬਹੁਤ ਮਸ਼ਹੂਰ ਇੰਪੋਰਟੈਂਟ ਸ਼ਹਿਰ ਹੈ ਕਿਉਂਕਿ ਉੱਥੇ ਗੋਲਡਨ ਟੈਂਪਲ ਸਥਿਤ ਹੈ ਇਸ ਕਰਕੇ ਵਰਲਡ ਦੇ ਮੈਪ ਤੇ ਹੈਗਾ ਹੁਣ ਉੱਥੇ 에ਅਰਪੋਰਟ ਵੀ ਹੈ
ਤੇ ਉਹਨੂੰ ਅਕਸਰ ਅੰਮ੍ਰਿਤਸਰ ਸਿਫਤੀ ਦਾ ਘਰ, ਉੱਥੇ ਅਲੱਗ-ਅਲੱਗ ਜਗ੍ਹਾ ਤੇ ਸਭ ਤੋਂ ਮਸ਼ਹੂਰ ਹੈ ਗਾਂਧੀ ਗੇਟ, ਜਿਹਨੂੰ ਹਾਲ ਬਾਜ਼ਾਰ ਦਾ ਗੇਟ ਵੀ ਕਹਿੰਦੇ ਆ, ਉਹਦੇ ਬਿਲਕੁਲ ਉੱਪਰ ਲਿਖਿਆ ਹੋਇਆ ਅੰਮ੍ਰਿਤਸਰ ਸਿਫਤੀ ਦਾ ਘਰ। ਇਹ ਗੁਰਬਾਣੀ ਦੀ ਤੁਕ ਹੈ, ਜਿਹਦੇ ਬਾਰੇ ਮੈਂ ਹਾਲੇ ਸ਼ੁਰੂ ਚ ਤਾਂ ਨਹੀਂ, ਆਪਾਂ ਜਦੋਂ ਚੈਪਟਰ ਦੇ ਮਿਡਲ ਚ ਜਾਵਾਂਗੇ ਆਈ ਵਿਲ ਟਰਾਈ ਟੂ ਐਕਸਪਲੇਨ ਕਿ ਇਹ ਲਾਈਨ ਠੀਕ ਕਿੱਦਾਂ ਔਰ ਕਿੱਥੇ ਜੁੜਦੀ ਹੈ। ਪਰ ਅੱਜ ਵਾਲਾ ਆਪਣਾ ਟੌਪਿਕ ਬਹੁਤ ਹੀ ਅਹਿਮ ਹੈ। ਇਹ ਤੁਹਾਡੀ ਗੱਲ ਚੋਂ ਗੱਲ ਉਸ ਦਿਨ ਨਿਕਲੀ ਕਿ ਅੰਮ੍ਰਿਤਸਰ ਸਿਫਤੀ ਦਾ ਘਰ, ਆਪਾਂ ਪਾਕਿਸਤਾਨ ਦੇ ਬਾਰੇ ਕਿਤਾਬ ਲਿਖ ਰਹੇ ਹਾਂ, ਗੁਰਦੁਆਰਿਆਂ ਬਾਰੇ, ਉੱਥੇ ਮੈਂ ਉਹਦੇ ਉੱਪਰ ਚੈਪਟਰ ਕਿਵੇਂ ਬਿਲਡ ਕੀਤਾ ਹੈ। ਕਿਉਂਕਿ ਆਪਾਂ ਕਈ ਵਾਰੀ ਆਪਣੇ ਸੁਣਨ ਵਾਲਿਆਂ ਨੂੰ ਦੱਸ ਚੁੱਕੇ ਹਾਂ ਕਿ ਆਪਾਂ ਜਿਹੜੇ ਚੈਪਟਰਸ ਆ ਉਹ ਜਿਓਗ੍ਰਾਫੀਕਲੀ ਪਾਕਿਸਤਾਨ ਤੋਂ ਸ਼ੁਰੂ ਕਰਦੇ ਹਾਂ। ਸੋ ਅੰਮ੍ਰਿਤਸਰ ਸਿਫਤੀ ਦਾ ਘਰ, ਇਸ ਲਾਈਨ ਨੂੰ ਲੈ ਕੇ, ਇਸ ਤੁਕ ਨੂੰ ਲੈ ਕੇ, ਇਸ ਪੰਕਤੀ ਨੂੰ ਲੈ ਕੇ ਆਪਾਂ ਕਿਵੇਂ ਇੱਕ ਚੈਪਟਰ ਜਿਹੜਾ ਹੈਗਾ, ਚੈਪਟਰ ਨੰਬਰ 46 ਆਪਣੀ ਕਿਤਾਬ ਦਾ ਜੋ ਹੈ, ਕਿਵੇਂ ਬਿਲਡ ਕੀਤਾ ਹੈ। ਸੋ ਉਹਦੇ ਬਾਰੇ ਆਪਾਂ ਅੱਜ ਪੂਰੀ ਚਰਚਾ ਕਰਾਂਗੇ, ਔਰ ਕਿਸੇ ਨੂੰ ਕੋਈ ਕੁਐਸਚਨ ਹੋਵੇ ਤਾਂ ਕਮੈਂਟ ਵਿੱਚ ਕਰ ਸਕਦਾ, ਪਰ ਅਸੀਂ ਜਿਹੜੀਆਂ ਕਾਲਸ ਹੈਗੀਆਂ ਵੀ ਵਿਲ ਟੇਕ ਆਫਟਰ ਦਾ ਸ਼ੋ। ਡਾਕਟਰ ਸਾਹਿਬ, ਇਹਦੇ ਸਟਾਰਟ ਦੇ ਵਿੱਚ ਹੀ, ਆਪਣੇ ਚੈਪਟਰ ਦੇ ਸਟਾਰਟ ਦੇ ਵਿੱਚ ਹੀ ਜ਼ਿਕਰ ਆਉਂਦਾ ਦੌਲਤ ਖਾਨ ਲੋਧੀ ਯੂਸਫ ਖੇਲ ਜੀ, ਜਿਹਦਾ ਯੂਸਫ ਖੇਲ ਵੀ ਸ਼ਾਇਦ ਨਾਂ ਹੈ, ਜੀ, ਇਬਰਾਹਿਮ ਲੋਧੀ, ਜੇ ਆਪਾਂ ਕਹਿ ਲਈਏ ਉਹਦਾ ਵੀ ਜ਼ਿਕਰ ਹੈ ਜੀ। ਤਾਂ ਇਹ ਦੱਸੋ, ਇਹਨਾਂ ਦੇ ਬਾਰੇ ਥੋੜਾ ਜਿਹਾ ਦੱਸੋ ਆਪਣੇ ਚੈਪਟਰ ਦੇ ਸ਼ੁਰੂ ਚ ਹੀ। ਜੀ, ਇਹਨਾਂ ਦੇ ਲਈ ਆਪਾਂ ਨੂੰ ਫਿਰ ਜੇ ਹੁਣ ਤੁਸੀਂ ਇਕੱਠੇ ਕਰ ਦਿੱਤੇ, ਆਪਾਂ ਯੂਸਫ ਖੇਲ ਹੋ ਗਿਆ, ਆਪਣਾ ਦੌਲਤ ਖਾਨ ਲੋਧੀ, ਇਬਰਾਹਿਮ ਲੋਧੀ। ਲੈਟ ਮੀ ਗੈਟ ਲਿਟਲ ਬੈਕ, ਮੈਂ ਤੁਹਾਨੂੰ ਇਹਦਾ ਥੋੜਾ ਜਿਹਾ ਬੈਕਗਰਾਉਂਡ ਦੇ ਦੇਣਾ। ਇਟ ਵਿਲ ਹੈਲਪ ਯੂ ਟੂ ਅੰਡਰਸਟੈਂਡ। ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਕਿ ਆਪਾਂ ਜਦੋਂ ਆਪਾਂ ਸ਼ੁਰੂ ਕਰਦੇ ਹਾਂ, ਕਿੱਥੋਂ ਬੈਕ ਜਾਈਏ ਹਿਸਟਰੀ ਤੇ, ਜਿੱਥੋਂ ਮਰਜ਼ੀ ਆਪਾਂ ਬੈਕ ਜਾ ਸਕਦੇ ਹਾਂ। ਲੈਟਸ ਗੋ ਬੈਕ ਟੂ ਜਦੋਂ ਪਹਿਲੀ ਵਾਰੀ ਕਹਿ ਲਓ ਮੁਹੰਮਦ ਗੌਰੀ ਨੇ ਇਸ ਏਰੀਆ ਤੋਂ, ਅਫਗਾਨਿਸਤਾਨ ਵਾਲੀ ਸਾਈਡ ਤੋਂ ਇਨਵੇਜਨ ਕੀਤੀ, ਜਿਹੜੇ ਲਾਸਟ ਹਿੰਦੂ ਕਿੰਗ ਸੀ ਉਹਨੂੰ ਹਰਾਇਆ। ਉਸ ਤੋਂ ਬਾਅਦ ਜਿਹੜੀ ਪਹਿਲੀ ਡਾਇਨੈਸਟੀ ਐਸਟੈਬਲਿਸ਼ ਹੁੰਦੀ ਆ, ਉਹਨੂੰ ਕਹਿੰਦੇ ਆ ਆਪਾਂ ਮਮਲੂਕ ਡਾਇਨੈਸਟੀ। ਚਲੋ ਸਭ ਦਿੱਲੀ ਜਾਓ ਤਾਂ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਕੁਤਬ ਮੀਨਾਰ ਦੇਖਣ ਤੋਂ ਨਹੀਂ ਰਹਿ ਸਕਦਾ, ਦੂਰੋਂ ਹੀ ਦਿਖਦਾ, ਅੱਜ ਵੀ ਉਦਾਂ ਹੀ ਖੜਾ ਹੈ। ਮਤਲਬ ਜਿੰਨੀ ਉਹਦੀ ਸ਼ਾਨ ਉਸ ਜ਼ਮਾਨੇ ਸੀ। ਕਿਹੜੇ ਜ਼ਮਾਨੇ 'ਚ? 12th ਸੈਂਚੁਰੀ, 12ਵੀਂ ਔਰ 13ਵੀਂ ਸਦੀ ਦੇ ਵਿੱਚ ਇਹ ਬਣਾਇਆ ਗਿਆ ਕੁਤਬ ਅਲ ਦੀਨ ਐਬਕ ਵੱਲੋਂ, ਜਿਹੜਾ ਕਿ ਮਮਲੂਕ ਡਾਇਨੈਸਟੀ ਦਾ ਸੀ। ਸੋ ਪਹਿਲੀ ਡਾਇਨੈਸਟੀ ਸੀ ਜਿਹੜੀ ਕਿ ਮੁਹੰਮਦ ਗੌਰੀ ਤੋਂ ਬਾਅਦ ਇੰਡੀਆ ਦੇ ਵਿੱਚ ਆਈ ਹੈ। ਉਹ ਅਬਾਊਟ 100 ਸਾਲ ਦੇ ਕਰੀਬ ਕਹਿ ਲਓ ਰਹੀ ਹੈ। ਉਸ ਤੋਂ ਬਾਅਦ ਆ ਗਏ ਖਿਲਜੀ। ਤੁਸੀਂ ਫਿਲਮਾਂ ਦੇਖੀਆਂ ਹੋਣੀਆਂ ਕਿ ਉਹ 'ਚ ਖਿਲਜੀ ਰੋਲ ਆਉਂਦਾ ਹੈ, ਦੈਟ ਇਜ਼ ਖਿਲਜੀ ਡਾਇਨੈਸਟੀ। ਜਿਹੜੇ ਪਹਿਲੀ ਸੀਗੀ ਮਮਲੂਕ ਡਾਇਨੈਸਟੀ, ਉਹ 'ਚ ਜਿਹੜੇ ਮਸ਼ਹੂਰ ਕਿੰਗ ਹੋਏ ਨੇ ਉਹਨਾਂ 'ਚ ਪਹਿਲਾਂ ਕੁਤਬਦੀਨ ਐਬਕ, ਫਿਰ ਅਲਤਮਸ਼, ਉਹਦੇ ਵਿੱਚ ਜਿਹੜਾ ਹੈਗਾ ਕਾਫੀ ਉਹ ਫੇਮਸ ਹੋਇਆ। ਖਿਲਜੀ ਦੇ ਵਿੱਚ ਆ ਜਾਂਦੇ ਆਪਣੇ ਜਲਾਲੂਦੀਨ, ਅਲਾਉਦੀਨ, ਇਹ ਸਾਰੇ ਖਿਲਜੀ ਸੀਗੇ। ਇਹ ਰਹੇ ਅਬਾਊਟ 13ਵੀਂ ਔਰ 14ਵੀਂ ਸੈਂਚੁਰੀ ਦੇ ਦੌਰਾਨ। ਉਸ ਤੋਂ ਬਾਅਦ ਆ ਗਿਆ ਤੁਗਲਕ। ਤੁਗਲਕ ਦੇ ਵਿੱਚ ਤੁਗਲਕ ਖਾਨ ਫੇਮਸ ਹੈ, ਮੁਹੰਮਦ ਬਿਨ ਤੁਗਲਕ ਜਿਹੜਾ ਹੈਗਾ, ਹੀ ਇਜ਼ ਆਲਸੋ ਅਨਦਰ ਫੇਮਸ ਵਨ, ਦੈਟ ਇਜ਼ ਦ ਤੁਗਲਕ ਡਾਇਨੈਸਟੀ। ਹੁਣ ਤੁਗਲਕ ਤੋਂ ਬਾਅਦ ਇਹ ਤੁਗਲਕ ਹੈਗੀ ਹੈ ਅਗੇਨ ਇਨ 14th ਸੈਂਚੁਰੀ। ਆਪਾਂ ਸਿੱਖ ਇਤਿਹਾਸ ਦੀ ਗੱਲ ਕਰ ਰਹੇ ਹਾਂ, ਆਪਾਂ ਇਹਨਾਂ ਨਾਲ ਜੋੜਨਾ, ਇਸ ਕਰਕੇ ਆਪਾਂ ਨੂੰ ਇਹ ਕੁਝ ਸਾਲ ਪਹਿਲਾਂ ਦਾ ਪਤਾ ਹੋਣਾ ਚਾਹੀਦਾ ਵੀ ਇੰਡੀਆ 'ਚ ਕੀ ਹੋ ਰਿਹਾ, ਕਿਹੜੇ ਲੋਕੀ ਇੱਥੇ ਰੂਲ ਕਰ ਰਹੇ ਆ। ਦੈਟਸ ਵਾਈ ਆਮ ਗੋਇੰਗ ਸਟੈਪ ਬਾਈ ਸਟੈਪ। ਹੁਣ ਤੁਗਲਕ ਤੋਂ ਬਾਅਦ ਆ ਗਈ ਸੈਯਦ ਡਾਇਨੈਸਟੀ। ਸੈਯਦ ਦੇ ਵਿੱਚ ਹੈਗੇ ਆਪਣੇ ਖਿਜਰ ਖਾਨ ਤੇ ਲਾਸਟ ਸੀਗੇ ਆਲਮ ਸ਼ਾਹ। ਜਿਹੜੇ ਆਲਮ ਸ਼ਾਹ ਸੀ, ਹੀ ਲਾਸਟਡ 1450 ਦੇ ਕਰੀਬ। ਸੋ 1450 ਤੱਕ ਉਹਨਾਂ ਦਾ ਜਿਹੜਾ ਸੀ ਰੂਲ ਉਹ ਐਂਡ ਹੋਇਆ। ਆਪਾਂ ਕਲੋਜ਼ ਪਹੁੰਚ ਗਏ ਹਾਂ 1469 ਦੇ, ਜਦੋਂ ਗੁਰੂ ਨਾਨਕ ਦੇਵ ਜੀ ਦਾ ਬਰਥ ਹੋਇਆ। ਜਦੋਂ ਗੁਰੂ ਨਾਨਕ ਦੇਵ ਜੀ ਵਾਸ ਬੋਰਨ, ਐਟ ਦੈਟ ਟਾਈਮ ਜਿਹੜੀ ਡਾਇਨੈਸਟੀ ਇੰਡੀਆ 'ਚ ਆ ਚੁੱਕੀ ਸੀ, ਦੈਟ ਵਾਸ ਲੋਧੀ ਡਾਇਨੈਸਟੀ। ਉਹਨਾਂ ਦੇ ਜਿਹੜੇ ਪਹਿਲੇ ਸੀਗੇ, ਉਹਨਾਂ ਦਾ ਨਾਮ ਬਹਿਲੋਲ ਲੋਧੀ, ਬਹਿਲੋਲ ਖਾਨ ਲੋਧੀ ਵਾਸ ਦਾ ਰੂਲਰ ਆਫ ਦਿੱਲੀ ਸਲਤਨਤ, ਜਦੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਬਹਿਲੋਲ ਲੋਧੀ ਦਾ ਅੱਗੇ ਬੇਟਾ ਸੀਗਾ ਸਿਕੰਦਰ ਲੋਧੀ। ਸਿਕੰਦਰ ਲੋਧੀ ਡਾਈਡ ਇਨ, ਹੁਣ ਤੁਸੀਂ ਕੁਐਸਚਨ ਪੁੱਛਿਆ ਸੀਗਾ ਦੌਲਤ ਖਾਨ ਲੋਧੀ ਦਾ। ਇਹ ਜਿਹੜਾ ਸੀਗਾ ਸਿਕੰਦਰ ਲੋਧੀ, ਜਿਹੜਾ ਦਿੱਲੀ ਦਾ ਰੂਲਰ ਸੀਗਾ, ਉਹਦਾ ਅੱਗੇ ਜਿਹੜਾ ਗਵਰਨਰ ਸੀ ਆਪਣਾ ਇੱਥੇ ਲਾਹੌਰ ਦਾ, that was ਦੌਲਤ ਖਾਨ ਲੋਧੀ। ਸੋ ਦੌਲਤ ਖਾਨ ਲੋਧੀ was a governor of ਸਿਕੰਦਰ ਖਾਨ ਲੋਧੀ। ਸਿਕੰਦਰ ਖਾਨ ਲੋਧੀ ਮੇਨ ਹੈਗਾ ਸੀ ਆਪਣੇ ਇੱਥੇ ਦਾ ਦਿੱਲੀ ਦਾ। ਜਿਹੜਾ ਦੌਲਤ ਖਾਨ ਲੋਧੀ ਹੈ, ਇਹਦਾ ਅਸਲੀ ਨਾਮ ਸੀਗਾ ਯੂਸਫ ਖੇਲ, ਦੌਲਤ ਯੂਸਫ ਖੇਲ, ਪਰ ਹੀ ਪ੍ਰੈਫਰ ਟੂ ਯੂਜ਼ ਦਾ ਟ੍ਰਾਈਬਲ ਲਾਸਟ ਨੇਮ। ਜਿਹੜਾ ਲੋਧੀ ਦਾ ਟ੍ਰਾਈਬਲ ਲਾਸਟ ਨੇਮ ਹੈ, ਯੂਸਫ ਖੇਲ ਇਹ ਇਹਦਾ ਹੈਗਾ ਆਪਣਾ ਕਾਸਟ ਕਹਿ ਲਓ। ਸੋ ਇਹ ਸੀਗਾ ਬੇਟਾ ਤਾਤਰ ਖਾਨ ਦਾ। ਸੋ ਹੀ ਜਿਹੜਾ ਇਹ ਸੀਗਾ ਦੌਲਤ ਖਾਨ ਲੋਧੀ, ਹੀ ਵਾਸ ਦਾ ਗਵਰਨਰ ਆਫ ਲਾਹੌਰ। ਪਰ ਜਦੋਂ ਉੱਥੇ ਦਿੱਲੀ ਦੇ ਵਿੱਚ ਜਿਹੜਾ ਆਪਣਾ ਸੀ ਲੋਧੀ ਕਿੰਗ, ਵੈਨ ਹੀ ਡਾਈਡ, ਦੈਨ ਹਿਜ਼ ਸਨ ਟੁਕ ਓਵਰ। ਉਹਦਾ ਜਿਹੜਾ ਬੇਟੇ ਨੇ ਜਦੋਂ ਰੂਲ ਸੰਭਾਲਿਆ,
ਇਬਰਾਹਿਮ ਲੋਧੀ ਨੇ ਸਿਕੰਦਰ ਲੋਧੀ ਦੀ ਜਦੋਂ ਡੈਥ ਹੋ ਗਈ, ਜਿੰਨਾ ਚਿਰ ਸਿਕੰਦਰ ਲੋਧੀ ਦਿੱਲੀ 'ਚ ਸੀ, ਦੌਲਤ ਖਾਨ ਲੋਧੀ ਸੀ ਲਾਹੌਰ 'ਚ, ਇਹਨਾਂ ਦੀ ਆਪਸ ਵਿੱਚ ਵਧੀਆ ਬਣਦੀ ਰਹੀ। ਜਦੋਂ ਸਿਕੰਦਰ ਲੋਧੀ ਦੀ ਡੈਥ ਹੋ ਗਈ, ਉਸ ਤੋਂ ਅੱਗੇ ਆ ਗਿਆ ਇਬਰਾਹਿਮ ਲੋਧੀ। ਕਦੋਂ ਆਇਆ? 1517 'ਚ। ਉਹਦੀ ਸੀ, ਕਹਿ ਲਓ ਵੀ ਇਹਦੇ ਨਾਲ ਕੋਈ ਇੰਨੀ ਵਾਲੀ ਵਧੀਆ ਜੋ ਹਿਸਟਰੀ ਦੱਸਦੀ ਹੈ, ਦੌਲਤ ਖਾਨ ਲੋਧੀ ਦੇ ਨਾਲ ਬਹੁਤੀ ਬਣਦੀ ਨਹੀਂ ਸੀ। ਇੱਕ ਵਾਰੀ ਉਹਨੇ ਦੌਲਤ ਖਾਨ ਲੋਧੀ ਨੂੰ ਬੁਲਾਇਆ ਉੱਥੇ ਦਿੱਲੀ, ਆਪ ਨਹੀਂ ਗਿਆ, ਇਹਨੇ ਆਪਣੇ ਬੇਟੇ ਦਿਲਾਵਰ ਨੂੰ ਭੇਜ ਦਿੱਤਾ। ਸੋ ਕਾਫੀ ਕਹਿ ਲਓ ਵੀ ਇਹਨਾਂ ਦੀ ਆਪਸ ਵਿੱਚ ਅਣਬਣ ਰਹਿੰਦੀ ਸੀ। ਦੈਟਸ ਹਾਊ the political scenario of India was at that particular time. ਹੁਣ ਇਸ ਤੋਂ ਅੱਗੇ ਢਿੱਲੋਂ ਸਾਹਿਬ ਜਿਹੜਾ ਇੰਟਰਸਟਿੰਗ ਚੀਜ਼ ਸ਼ੁਰੂ ਹੋ ਜਾਂਦੀ ਹੈ, ਉਹ ਹੋ ਜਾਂਦਾ ਵੀ ਮੁਗਲਸ ਦੇ ਨਾਲ ਇਹਨਾਂ ਦਾ ਕੀ ਲੈਣ ਦੇਣਾ ਹੈਗਾ। ਹੁਣ ਇਸ ਵੇਲੇ ਜਦੋਂ ਆਪਣਾ ਹੈ ਜਿਹੜਾ ਲਾਸਟ ਆਪਾਂ ਗੱਲ ਕਰਕੇ ਹਟੇ ਆ, ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਹੁਣ ਇੱਥੇ ਆਪਣੇ ਰੂਲਰ ਹੈਗਾ ਆ, ਕਹਿ ਲਓ ਵੀ ਇੱਥੇ ਦਿੱਲੀ ਦੇ ਵਿੱਚ, ਤੇ ਉਹਦੀ ਜਿਹੜਾ ਉਹਦਾ ਗਵਰਨਰ ਹੈ ਅੱਗੇ, ਉਹ ਹੈ ਆਪਣੇ ਦੌਲਤ ਖਾਨ ਲੋਧੀ। ਇਹਨਾਂ ਦੀ ਆਪਸ ਵਿੱਚ ਕੋਈ ਇੰਨੀ ਜ਼ਿਆਦਾ ਬਣਦੀ ਨਹੀਂ ਹੈ। ਦੇ ਆਰ ਨੋਟ ਕਹਿ ਲਓ ਵੀ ਗੈਟਿੰਗ ਅਲੋਂਗ ਵਿਦ ਈਚ ਅਦਰ। ਜਿਹੜਾ ਦੌਲਤ ਖਾਨ ਲੋਧੀ ਹੈ, ਉਹਨੇ ਆਪਣਾ ਬੇਟਾ ਜਿਹੜਾ ਦਿਲਾਵਰ ਖਾਨ ਹੈ, ਦਿਲਾਵਰ ਖਾਨ ਲੋਧੀ, ਉਹਨੂੰ ਕਾਬਲ ਭੇਜਿਆ ਬਾਬਰ ਨੂੰ ਇਤਲਾਹ ਦੇਣ ਲਈ ਵੀ ਮੌਕਾ ਹੈਗਾ ਤੇਰੇ ਕੋਲ। ਬਾਬਰ ਜਿਹੜਾ ਮੁਗਲ ਹੈ, ਇਹ ਸਾਰੇ ਜਿਹੜੇ ਸੀਗੇ ਇਹ ਅਫਗਾਨ ਡਿਸੈਂਟ ਦੇ ਸੀਗੇ, ਜਿੰਨੇ ਇਹ ਪਹਿਲਾਂ ਆਪਾਂ ਗੱਲ ਕੀਤੀ ਹੈ। ਸੋ ਮੁਗਲਸ ਦੀ ਹਾਲੇ ਐਂਟਰੀ ਨਹੀਂ ਹੋਈ, ਕਿਉਂਕਿ ਕੱਲ ਵੀ ਤੁਹਾਡਾ ਕੁਐਸਚਨ ਸੀ ਮੁਗਲਸ ਬਾਰੇ। ਹੁਣ ਮੁਗਲਸ ਬਾਰੇ ਇੰਟਰਸਟਿੰਗ ਹੈ ਕਿ ਮੁਗਲ ਜਿਹੜਾ ਬਾਦਸ਼ਾਹ ਹੈਗਾ ਬਾਬਰ, ਉਹ ਉੱਥੇ ਕਾਬੁਲ 'ਚ ਹੈ। ਉਹਦੇ ਕੋਲ ਦੌਲਤ ਖਾਨ ਲੋਧੀ ਨੇ ਆਪਣਾ ਬੇਟਾ ਜਿਹੜਾ ਦਿਲਾਵਰ ਖਾਨ ਹੈ, ਉਹ ਭੇਜਿਆ ਵੀ ਇੱਕ ਮੌਕਾ ਹੈਗਾ ਵੀ ਇਸ ਵੇਲੇ ਇੰਡੀਆ 'ਚ ਜਿਹੜੇ ਲੋਧੀ ਬੜੇ ਵੀਕ ਹੋ ਰਹੇ ਆ। ਮਤਲਬ ਉਹਨੇ ਇਦਾਂ ਕਹਿ ਲਓ ਵੀ ਉਹਨੂੰ ਸੂਹ ਦੇਣ ਦੀ ਕੋਸ਼ਿਸ਼ ਕੀਤੀ। ਉਹ ਸੂਹ ਤੋਂ ਬਾਅਦ ਜਿਹੜਾ ਸੀ ਆਪਣਾ ਇਹ ਬਾਬਰ ਹੀ ਅਟੈਕ, ਉਹ ਪਹਿਲਾਂ ਵੀ ਕੋਸ਼ਿਸ਼ ਕਰ ਚੁੱਕਾ ਸੀ, ਇੱਕ ਦੋ ਟਰਾਈਆਂ ਉਹਨੇ ਪਹਿਲਾਂ ਕੀਤੀਆਂ ਸੀਗੀਆਂ, ਕਦੀ ਚਨਾਬ ਦੇ ਕੋਲੋਂ ਮੁੜ ਗਿਆ ਸੀ। ਹੀ ਹੈਡ ਟਰਾਈਡ ਪਰ ਸਕਸੈਸਫੁਲ ਨਹੀਂ ਸੀ ਹੋਇਆ। ਬਟ ਔਨ ਦ ਇਨਵੀਟੇਸ਼ਨ ਆਫ ਦੌਲਤ ਖਾਨ ਲੋਧੀ, ਬਾਬਰ ਕੇਮ ਐਂਡ ਫਾਈਨਲੀ ਰੀਚਡ ਆਲ ਦ ਵੇ ਟੂ ਲਾਹੌਰ, ਜਿੱਥੋਂ ਕਿ ਉਹਨੇ ਲਾਹੌਰ ਨੂੰ ਫਤਿਹ ਕੀਤਾ। ਦੈਟ ਵਾਜ਼ ਵਿਦ ਦ ਇਨਵੀਟੇਸ਼ਨ ਕਹਿ ਲਓ, ਜਾਂ ਸਪੋਰਟ ਕਹਿ ਲਓ, ਜਾਂ ਸੂ ਕਹਿ ਲਓ, ਜਾਂ CID ਕਹਿ ਲਓ, ਡਨ ਬਾय ਦੌਲਤ ਖਾਨ ਲੋਧੀ ਥਰੂ ਹਿਸ ਸਨ ਦਿਲਾਵਰ ਖਾਨ। ਜੀ ਢਿੱਲੋਂ ਸਾਹਿਬ, ਕੁਝ ਸਮਝ? ਆਈ ਹੋਪ ਕਿ ਮੈਂ ਐਕਸਪਲੇਨ ਕੀਤਾ ਕਿੰਨੇ ਨਾ ਇਕੱਠੇ ਹੋ ਗਏ। ਆਈ ਹੋਪ ਜੀ ਹਾਂ ਨਾ ਇਕੱਠੇ ਹੋ ਗਏ। ਅੱਛਾ, ਇਹਨਾਂ ਦਾ ਉੱਥੋਂ ਹੀ ਆਪਸੀ ਮੇਲ ਜੋਲ ਤਾਲਮੇਲ ਉੱਥੋਂ ਹੀ ਬਣਿਆ ਵੀ ਇੱਕ ਦੂਜੇ ਨੂੰ ਜਦੋਂ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਉਹਨੂੰ ਵੀ ਤੂੰ ਬਾਬਰ ਨੂੰ ਵੀ ਇੱਧਰ ਆ, ਇਹਨਾਂ ਦੇ ਆਪਸੀ ਤਾਲਮੇਲ ਉਦੋਂ ਹੀ ਬਣਿਆ ਜਾਂ ਕੋਈ ਪਹਿਲਾਂ ਤੋਂ ਵੀ ਹੈਗਾ ਸੀ ਇਹਨਾਂ ਦੇ ਆਪਸੀ ਮੇਲ ਜੋਲ? ਨਹੀਂ, ਪਹਿਲਾਂ ਕੋਈ ਹਿਸਟਰੀ 'ਚ ਕਿਹੋ ਜਿਹਾ ਤਾਲਮੇਲ ਨਹੀਂ ਸੀਗੇ ਐਕਚੁਅਲੀ। ਜਿਹੜਾ ਉਦੋਂ ਨਾ ਪਈ ਕਹਿ ਲਓ ਵੀ ਕੋਈ ਇਹੋ ਜਿਹਾ ਕੰਟਰੈਕਟ ਵੀ ਨਹੀਂ ਹੋਇਆ ਐਕਚੁਅਲੀ, ਜੋ ਹਿਸਟਰੀ 'ਚ ਬਹੁਤ ਲੱਭਿਆ ਜਾਂਦਾ ਇਹ ਗੱਲ ਵੀ ਕੋਈ ਕੰਟਰੈਕਟ ਜਾਂ ਕੋਈ ਇਦਾਂ ਟਰਮਸ ਹੋਈਆਂ ਸੀ ਵੀ ਹਾਂਜੀ ਤੇਰੇ ਕਹਿਣ ਤੇ ਮੈਂ ਅਟੈਕ ਕਰ ਰਿਹਾ ਵੀ ਮੈਨੂੰ ਕਿੰਨਾ ਹਿੱਸਾ ਮਿਲੂਗਾ ਦੌਲਤ ਖਾਨ ਨੂੰ। ਇਹੋ ਜਿਹਾ ਕੋਈ ਕਹਿ ਲਓ ਵੀ ਕੋਈ ਰਿਟਨ 'ਚ ਨਹੀਂ ਆਉਂਦਾ। ਸੋ ਇਸ ਕਰਕੇ ਮੋਸਟ ਪ੍ਰੋਬਬਲੀ ਬਾਬਰ ਨੇ ਇਹ ਸੋਚਿਆ ਵੀ ਉਹਨੇ ਕੈਲਕੂਲੇਟ ਕੀਤਾ ਵੀ ਜੇ ਜਿੱਦਾਂ ਮੈਂ ਚਾਹੁੰਦਾ ਇਦਾਂ ਜਾ ਕੇ ਅਟੈਕ ਹੋ ਗਿਆ ਤਾਂ ਮੈਂ ਆਪਣਾ ਕੋਈ ਕਠਪੁਤਲੀ, ਕੋਈ ਕਹਿ ਲਓ ਵੀ ਆਪਣਾ ਇਹੋ ਜਿਹਾ ਕੋਈ ਰਾਜਾ ਬਣਾ ਦੂੰਗਾ, ਭਾਵੇਂ ਦੌਲਤ ਖਾਨ ਜਾਂ ਕੁਛ ਇੱਦਾਂ ਦਾ, ਇਹਨਾਂ ਨੂੰ ਉਹੋ ਜਿਹੀ ਕੋਈ ਚੀਜ਼ ਦੇ ਦੂੰਗਾ ਜਿੱਦਾਂ ਮੈਂ ਚਾਹੁੰਦਾ ਹੋਊਗਾ। ਸੋ ਦੈਟ ਵਾਜ਼ ਆਈ ਥਿੰਕ ਬਾਬਰਸ ਆਈਡੀਆ। ਇਹ ਬਾਬਰ ਦੀ ਤੁਹਾਡੀ ਰਿਸਰਚ ਕੀ ਕਹਿੰਦੀ ਹੈ, ਪਹਿਲਾਂ ਉਹਨਾਂ ਦਾ ਤੈਅ ਨਹੀਂ ਹੋਇਆ ਆਪਸ ਵਿੱਚ ਵੀ ਤੂੰ ਆ ਇੱਥੇ ਸਾਨੂੰ? ਮੈਨੂੰ ਇਹੋ ਜਿਹਾ ਕੋਈ ਆਪਣੀ ਰਿਸਰਚ ਦੇ ਵਿੱਚ ਇਹੋ ਜਿਹਾ ਨਹੀਂ ਲੱਭ ਸਕਿਆ ਕੋਈ ਵੀ ਡਾਕੂਮੈਂਟੇਸ਼ਨ ਜਿੱਥੇ ਬਾਬਰ ਨੇ ਲਿਖ ਕੇ ਕੁਛ ਇਦਾਂ ਦਾ ਦੌਲਤ ਖਾਨ ਨੂੰ ਦਿੱਤਾ ਹੋਵੇ ਵੀ ਜਦੋਂ ਮੈਂ ਆ ਗਿਆ, ਜਦੋਂ ਮੈਂ ਅਟੈਕ ਕਰਕੇ ਤਾਂ ਜਿੱਤ ਗਿਆ ਤਾਂ ਤੈਨੂੰ ਮੈਂ ਕਿਹੜੀ ਚੀਜ਼ ਦੇਣੀ ਹੈ। ਸੋ ਮੋਸਟ ਪ੍ਰੋਬਬਲੀ ਇਹ ਬਾਬਰ ਦੀ ਇੱਕ ਤਰ੍ਹਾਂ ਦੀ ਐਡੀਸ਼ਨਲ ਜਿੱਤ ਹੀ ਸੀਗੀ, ਕਿਉਂਕਿ ਹੀ ਨਿਊ ਕਿ ਜਿੱਦਾਂ ਦਾ ਕੰਮ ਮੈਂ ਚਾਹੁੰਦਾ ਉਹ ਆ ਗਿਆ ਤਾਂ ਮੈਂ ਆਪਣਾ ਕੋਈ ਵੀ, ਜੇ ਦੌਲਤ ਖਾਨ ਹੋਇਆ ਤਾਂ ਦੌਲਤ ਖਾਨ ਠੀਕ ਹੈ, ਕੋਈ ਹੋਰ ਮੈਨੂੰ ਵਧੀਆ ਲੱਗਾ ਤਾਂ ਮੈਂ ਉਹਨੂੰ ਲਾਹੌਰ ਦਾ ਜਿਹੜਾ ਹੈਗਾ ਕੰਟਰੋਲ। ਜਦੋਂ ਅਟੈਕ ਕਰ ਦਿੱਤਾ ਉਹਨੇ, ਅਟੈਕ ਕਰ ਦਿੱਤਾ, ਤੇ ਉਦੋਂ ਦੌਲਤ ਖਾਨ ਕਿੱਥੇ ਸੀ ਜਦੋਂ ਲੜਾਈ ਹੋਈ? ਬਹੁਤ ਵਧੀਆ ਕੁਐਸਚਨ ਹੈ। ਜਦੋਂ ਇਧਰੋਂ ਅਟੈਕ ਕੀਤਾ ਬਾਬਰ ਨੇ ਲਾਹੌਰ, ਉਸ ਵੇਲੇ ਜਿਹੜਾ ਦਿੱਲੀ ਸੀਗਾ ਆਪਣਾ ਇਬਰਾਹਿਮ ਲੋਧੀ, ਉਹਨੂੰ ਵੀ ਪਤਾ ਲੱਗ ਗਿਆ ਵੀ ਇਹ ਦੌਲਤ ਖਾਨ ਨੇ ਹੇਰਾਫੇਰੀ ਕੀਤੀ ਹੈ ਕੁਛ। ਉਹਨੇ ਆਪਣਾ ਸੀਗਾ ਜਿਹੜਾ ਜਰਨੈਲ ਬਿਹਾਰ ਖਾਨ ਇਧਰੋਂ ਭੇਜਿਆ ਦਿੱਲੀ ਵੱਲੋਂ। ਉਹ ਹੁਣ ਦਿੱਲੀ ਵੱਲੋਂ ਆ ਰਿਹਾ ਲਾਹੌਰ ਦੌਲਤ ਖਾਨ ਨੂੰ ਅਟੈਕ ਕਰਨ ਲਈ। ਉਧਰੋਂ ਬਾਬਰ ਆ ਰਿਹਾ ਮੁਗਲ ਫੌਜਾਂ ਲੈ ਕੇ ਕਾਬਲ ਵੱਲੋਂ ਦਿੱਲੀ ਨੂੰ। ਇਹ ਜਿਹੜਾ ਬਾਬਰ ਖਾਨ ਸੀ ਇਹ ਪਹਿਲਾਂ ਪਹੁੰਚ ਗਿਆ। ਸੋ ਜਿਹੜਾ ਸੀ ਇਹ ਆਪਣਾ ਦੌਲਤ ਖਾਨ ਲੋਧੀ, ਇਹ ਗਾਇਬ ਹੋ ਗਿਆ ਸੀਨ ਤੋਂ। ਇਹ ਅੱਗੇ ਆ ਕੇ ਕਹਿ ਲਓ ਵੀ ਕਿਹਾ ਜਾਂਦਾ, ਜੋ ਹਿਸਟਰੀ 'ਚ ਕਿਹਾ ਜਾਂਦਾ ਵੀ ਬਿਹਾਰ ਖਾਨ ਤੋਂ ਡਰਦਾ ਹੋਇਆ ਇਹ ਗੁੰਮਸ਼ੁਦਾ ਹੋ ਗਿਆ, ਇਹ ਲੁਕ ਗਿਆ। ਸੋ ਜਿਹੜੀ ਮੁਗਲ ਫੌਜ ਸੀਗੀ ਬਾਬਰ, ਉਹਨਾਂ ਨੂੰ ਕੱਲਿਆਂ ਨੂੰ ਲੜਨਾ ਪਿਆ, ਜਦ ਕਿ ਪਲਾਨ ਸੀਗੀ ਵੀ ਇਹ ਦੌਲਤ ਖਾਨ ਉਹਨਾਂ ਦਾ ਸਾਥ ਦੇਊਗਾ। ਪਰ ਐਟ ਦ ਲਾਸਟ ਮਿਨਟ ਦੌਲਤ ਖਾਨ ਜਸਟ ਫਲੈਡ ਦਾ ਸਿਟੀ। ਦੈਟਸ ਵਾਟ ਅਕੋਰਡਿੰਗ ਟੂ ਮਾਈ ਰਿਸਰਚ। ਉਹ ਉੱਥੇ ਬਿਹਾਰ ਖਾਨ ਦੇ ਡਰ ਤੋਂ, ਇਬਰਾਹਿਮ ਲੋਧੀ ਦਾ ਜਿਹੜਾ ਜਰਨੈਲ ਆ ਰਿਹਾ ਸੀ ਉਹਦੇ ਡਰ ਤੋਂ ਪਹਿਲਾਂ ਹੀ 2-3 ਦਿਨ ਕਹਿ ਲਓ ਵੀ ਗਾਇਬ ਹੋ ਗਿਆ। ਸੋ ਜਿਹੜਾ ਅਸੀਂ ਪਹਿਲਾਂ ਇਹਨਾਂ ਵੀ ਲੜਾਈ ਹੋਈ ਤੇ ਮਾੜਾ ਬੰਦਾ ਲੜਨਾ ਮਾੜਾ ਕਮਜ਼ੋਰ ਹੋਇਆ ਨਾ, ਪਹਿਲਾਂ ਕੋਈ 60 ਸੁੱਟ ਦਾ ਬਹਾਨਾ ਲਾ ਕੇ ਥਾਂ ਡੇਗ ਪੈਂਦਾ ਮੈਂ ਮਰ ਗਏ।
ਜਾਂ ਹੁਣ ਇਹ ਨਹੀਂ ਪਤਾ ਹਿਸਟਰੀ 'ਚ ਕੀ ਉਹਨੂੰ ਆਪਾਂ ਮਾੜਾ ਕਹਿ ਸਕਦੇ ਹਾਂ ਕਿ ਵਾਕਈ ਉਹਦਾ ਬਿਹਾਰ ਖਾਂਦਾ ਸੀ। ਇਹ ਬਹੁਤ ਕੰਟਰੋਵਰਸ਼ੀਅਲ ਟੌਪਿਕ ਹੈਗਾ ਮੁਗਲ ਹਿਸਟਰੀ ਦੇ ਵਿੱਚ ਵੀ ਉਹ ਕਿਉਂ ਉੱਥੋਂ ਗਾਇਬ ਹੋਇਆ, ਪਰ ਹੀ ਵਾਸ ਨਾਟ ਅਵੇਲੇਬਲ ਇਨ ਦਾ ਸਿਟੀ ਟੂ ਸਪੋਰਟ ਬਾਬਰ, ਜਿਹਨੂੰ ਉਹਨੇ ਬੁਲਾਇਆ ਸੀ, ਜਿਹਨੂੰ ਉਹਨੇ ਸੱਦਾ ਦੇ ਕੇ ਬੁਲਾਇਆ ਸੀਗਾ। ਹੁਣ ਉੱਥੇ ਜਦੋਂ ਬਾਬਰ ਲਾਹੌਰ ਪਹੁੰਚਿਆ, ਇਹ ਗੱਲ ਹੈਗੀ ਹੈ ਜਨਵਰੀ 1524, ਉੱਥੇ ਘਮਾਸਾਨ ਲੜਾਈ ਹੋਈ। ਕਿਹਾ ਜਾਂਦਾ 4 ਦਿਨ ਦੇ ਕਰੀਬ ਬਹੁਤ ਕੰਗੋਰ ਯੁੱਧ ਹੋਇਆ ਉੱਥੇ ਲਾਹੌਰ ਦੇ ਵਿੱਚ, ਜਿਹਦੇ ਵਿੱਚ ਕਿ ਜਦੋਂ ਬਾਬਰ ਦੀਆਂ ਫੌਜਾਂ ਸੀਗੀਆਂ ਉਹਨਾਂ ਨੇ ਸ਼ਹਿਰ ਨੂੰ ਤਹਿਸ ਨਹਿਸ ਕੀਤਾ, ਨੁਕਸਾਨ ਕੀਤਾ। ਉਹ ਜਿਹੜਾ ਪੁਆਇੰਟ ਹੈਗਾ ਕਿ ਲਾਹੌਰ ਦੇ ਵਿੱਚ ਜਿਹੜਾ ਹਮਲਾ ਹੋਇਆ, that what get connected later on to the Sikh history, that is from the Babur's 4th invasion of India, ਜਿਹੜੀ ਉਹਦੀ ਚੌਥੀ ਜਿਹੜਾ ਸੀਗਾ ਇਨਵੇਜਨ ਸੀਗੀ। ਇਹ ਤੋਂ ਪਹਿਲਾਂ ਜਿਹੜੀ ਆਪਾਂ ਕਿਸ ਦਿਨ ਜਿੱਦਣ ਜਾਵਾਂਗੇ ਐਮਨਾਬਾਦ ਵਾਲੇ ਚੈਪਟਰ ਦੇ ਉੱਤੇ, ਗੁਜਰਾਂਵਾਲਾ ਦੇ ਵਿੱਚ ਜਿਹੜਾ ਹੈਗਾ, ਉਹ ਪਹਿਲੀਆਂ ਇਨਵੇਜਨ ਸੀਗੀਆਂ ਜਦੋਂ ਉਹ ਚਨਾਬ ਦੇ ਨੇੜਿਓਂ ਉਸ ਮੁੜ ਜਾਂਦਾ। ਇਹ ਸੀਗੀ ਇਹ ਇਨਵੇਜਨ ਸੀ ਜਿਹੜੀ ਉਹ ਐਕਚੁਅਲੀ ਕਾਫੀ ਉਹਦੀ ਲੰਬੀ ਪਲਾਨ ਸੀਗੀ, ਪਰ ਜਦੋਂ ਲਾਹੌਰ ਆ ਕੇ ਉਹਨੂੰ ਪੂਰਾ ਉਹ ਦੌਲਤ ਖਾਨ ਦਾ ਸਾਥ ਨਹੀਂ ਮਿਲ ਸਕਿਆ, ਪਰ ਉਹਨੇ ਲਾਹੌਰ ਤੇ ਫਿਰ ਵੀ ਕਬਜ਼ਾ ਕਰ ਲਿਆ ਬਾਬਰ ਨੇ। ਜੀ ਢਿੱਲੋਂ ਸਾਹਿਬ। ਅੱਛਾ ਡਾਕਟਰ ਸਾਹਿਬ, ਬਾਬਰ ਜਦੋਂ ਲਾਹੌਰ ਫਤਿਹ ਕਰ ਲਿਆ ਜੀ, ਫਿਰ ਬਾਬਰ ਦਾ ਅਗਲਾ ਸਟਾਪ ਕਿਹੜਾ? ਬਾਬਰ ਇਹ ਤੋਂ ਅੱਗੇ ਚਲਾ ਗਿਆ ਜੀ ਦੀਪਾਲਪੁਰ। ਉੱਥੇ ਆਪਾਂ ਜਿੱਦਣ ਗੁਰਦੁਆਰਾ ਸਾਹਿਬ ਦੀਪਾਲਪੁਰ ਕਰਾਂਗੇ ਉਹਦੀ ਵੀ ਅੱਜ ਦੇ ਨਾਲ ਸਟੋਰੀ ਜੁੜਦੀ ਹੈ। ਸੋ ਅੱਜ ਵਾਲਾ ਚੈਪਟਰ ਬਹੁਤ ਕੜੀਆਂ ਜੋੜਨ ਵਾਲਾ ਹੈ, ਕਿਉਂਕਿ ਜਿਹੜੀ ਸਾਰੀਆਂ ਕਿਹਾ ਜਾਂਦਾ ਵੀ ਦਿੱਲੀ ਤੱਕ ਗਿਆ। ਹਾਂਜੀ, ਇਸ ਟ੍ਰਿਪ, ਹਾਂਜੀ ਇਹ ਵਾਲਾ ਹਮਲਾ ਸੀ, ਇਹਦੇ ਚ ਉਹ ਕੋਲੋਂ ਦਿੱਲੀ ਨਹੀਂ ਪਹੁੰਚ ਹੋਇਆ। ਮੈਂ ਹੋਰ ਤੁਹਾਨੂੰ ਮਾੜਾ ਜਿਹਾ ਕੁਇਕਲੀ ਦੱਸ ਦੇਣਾ, ਹੈ ਬਹੁਤ ਇੰਪੋਰਟੈਂਟ ਤੁਹਾਡਾ ਕੁਐਸਚਨ ਹੈ। ਸੋ ਜਦੋਂ ਲਾਹੌਰ ਫਤਿਹ ਕੀਤਾ, ਲਾਹੌਰ ਤੋਂ ਬਾਅਦ ਇਹ ਚਲਾ ਗਿਆ ਦੀਪਾਲਪੁਰ ਵੀ ਉਹਨੇ ਇਹੀ ਕੰਮ ਹੋਇਆ। ਮਤਲਬ ਉੱਥੇ ਕਾਫੀ ਜਿਹੜੇ ਸੀ ਕਹਿੰਦੇ ਵੀ 3-4 ਦਿਨ ਘਮਾਸਾਨ ਦੀਪਾਲਪੁਰ ਦੇ ਸ਼ਹਿਰ ਦੇ ਵਿੱਚ ਜਿਹੜੀ ਸੀਗੀ ਉਹ ਲੜਾਈ ਹੁੰਦੀ ਰਹੀ। ਉੱਥੇ ਵੀ ਕਤਲੋਗਾਰਤ ਜਿਹੜੀ ਸੀ ਕਾਫੀ ਹੋਈ। ਉਸ ਵੇਲੇ ਜਿਹੜਾ ਇਹ ਦੌਲਤ ਖਾਨ ਸੀਗਾ, ਇਹ ਪਿੱਛੋਂ ਫੇਰ ਕੁਛ ਦਿਨ ਬਾਅਦ ਦੀਪਾਲਪੁਰ ਪਹੁੰਚ ਗਿਆ ਪਿੱਛੇ, ਜਦੋਂ ਜਿੱਤ ਗਏ ਬਾਬਰ, ਸਾਰਾ ਕੁਝ ਹੋ ਗਿਆ। ਪਰ ਬਾਬਰ ਇਹ ਤੋਂ ਨੈਚੁਰਲੀ ਕੋਈ ਬੜਾ ਹੈਪੀ ਨਹੀਂ ਸੀਗਾ। ਉਹਨੇ ਇਹਨੂੰ ਕਿਹਾ ਦੌਲਤ ਖਾਨ ਲੋਧੀ ਨੂੰ ਵੀ ਤੂੰ ਆ ਲੈ ਲਾ ਜਲੰਧਰ ਤੇ ਸੁਲਤਾਨਪੁਰ, ਆ 2 ਸ਼ਹਿਰ ਦੇ ਦਿੱਤੇ ਤੇ ਲਾਹੌਰ ਇਹਨੂੰ ਦਿੱਤਾ ਨਹੀਂ। ਇਹ ਜਿਹੜੇ 2 ਸ਼ਹਿਰ ਸੀ ਇਹਦੀ ਟੈਰੀਟਰੀ ਚ ਦੇ ਦਿੱਤੇ ਦੌਲਤ ਖਾਨ ਦੀ। ਦੌਲਤ ਖਾਨ ਬੜਾ ਗੁੱਸੇ ਹੋਇਆ ਵੀ ਮੈਂ ਤਾਂ ਲਾਹੌਰ ਮੇਨ ਸੀਗਾ ਸਿਟੀ ਨਾ। ਜਿਹੜਾ ਦੌਲਤ ਖਾਨ ਸੀ ਉਹ ਕਹਿੰਦਾ ਵੀ ਉਹ ਗੁੱਸੇ ਹੋ ਗਿਆ ਤੇ ਉਹਨੇ ਵਿਦਰੋਹ ਕਰਨ ਦੀ ਠਾਣ ਲਈ। ਤੇ ਜਦੋਂ ਬਾਬਰ ਨੂੰ ਪਤਾ ਲੱਗਾ ਵੀ ਇਹਦਾ ਰਿਵੋਲਟ ਕਰਨ ਲੱਗਾ, ਦੌਲਤ ਖਾਨ ਡਰਦਾ ਪਹਾੜਾਂ ਨੂੰ ਭੱਜ ਗਿਆ। ਸੋ ਜਿਹੜਾ ਬਾਬਰਨਾਮਾ ਹੈਗਾ ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ। ਉਹ ਚ ਲਿਖਦਾ ਵੀ ਜਿਹੜੇ ਅਫਗਾਨ ਕੌਣ ਸੀ? ਹੁਣ ਇਹ ਦਿੱਲੀ ਤੋਂ ਜਿਹੜੇ ਆ ਰਹੇ ਸੀ ਇਬਰਾਹਿਮ ਲੋਧੀ, ਇਹਨਾਂ ਦੀ ਆਰਮੀ ਨੂੰ ਬਾਬਰ ਨੇ ਹਰਾਤਾ, ਕਿਉਂਕਿ ਉਹ ਆ ਕੇ ਇੱਥੇ ਲਾਹੌਰ ਦੇ ਜਿਹੜੀ ਲੜਾਈ ਹੋਈ ਉਹ ਇਬਰਾਹਿਮ ਲੋਧੀ ਦਾ ਜਿਹੜਾ ਏਡ ਸੀ ਬਿਹਾਰ ਖਾਨ ਉਹਨਾਂ ਵਾਲੇ ਹੋਏ ਨਾ। ਤੇ ਜਿਹੜੇ ਬਾਬਰ ਦੀ ਆਰਮੀ ਇੰਨੀ ਖੁਸ਼ ਹੋਈ ਵੀ ਉਹਨੇ ਉੱਥੇ ਪੂਰੀ ਲੁੱਟਮਾਰ ਕੀਤੀ, ਜੋ ਸੀ ਮਤਲਬ ਸ਼ਹਿਰ ਲੁੱਟ ਲਿਆ। ਮੁੜ ਕੇ ਦੀਪਾਲਪੁਰ ਚਲੇ ਗਏ, ਦੀਪਾਲਪੁਰ ਵੀ ਲੁੱਟ ਲਿਆ। ਦੀਪਾਲਪੁਰ ਹੁਣ ਜਦੋਂ ਦੌਲਤ ਖਾਨ ਲੋਧੀ ਮਿਲਣ ਗਿਆ, ਨਾਲ ਆਪਣੇ 2 ਬੇਟੇ ਲੈ ਕੇ ਗਿਆ, ਗਾਜ਼ੀ ਖਾਨ ਤੇ ਦਿਲਾਵਰ ਖਾਨ। ਇਹ ਜਿਹੜਾ ਦਿਲਾਵਰ ਖਾਨ ਸੀ, ਉੱਥੇ ਢਿੱਲੋਂ ਸਾਹਿਬ ਬੜੀ ਇੰਟਰਸਟਿੰਗ ਗੱਲ ਹੋਈ ਹੈ, ਕਿਉਂਕਿ ਦਿਲਾਵਰ ਖਾਨ ਪਹਿਲਾਂ ਵੀ ਕਾਬਲ ਜਾ ਕੇ ਸੁਨੇਹਾ ਦੇ ਕੇ ਆਇਆ ਸੀ, ਹਨਾ। ਆਪਾਂ ਜਦੋਂ ਗੱਲ ਕੀਤੀ, ਉਹਨੂੰ ਸੁਨੇਹਾ ਉੱਥੇ ਦੇਣ ਗਿਆ ਸੀ, ਆਪਣੇ ਕਾਬੁਲ ਦੇ ਵਿੱਚ ਜਾ ਕੇ ਬਾਬਰ ਨੂੰ ਮਿਲਿਆ ਸੀ। ਹੁਣ ਦੀਪਾਲਪੁਰ ਚ ਕਿਹਾ ਜਾਂਦਾ ਵੀ ਜਿਹੜਾ ਇਹ ਦਿਲਾਵਰ ਖਾਨ ਸੀ, ਇਹ ਜਾ ਕੇ ਫਿਰ ਬਾਬਰ ਨਾਲ ਮਿਲ ਗਿਆ। ਉਹਦੀ ਬਾਬਰ ਦੇ ਨਾਲ ਜ਼ਿਆਦਾ ਦੋਸਤੀ ਹੋ ਗਈ। ਉਹਨੇ ਦੱਸਤਾ ਵੀ ਮੇਰਾ ਇਹ ਜਿਹੜਾ ਫਾਦਰ ਹੈ ਦੌਲਤ ਖਾਨ ਲੋਧੀ, ਇਹਦੀ ਤਾਂ ਕੋਈ ਸਕੀਮ ਕੋਈ ਬੜੀ ਵਧੀਆ ਨਹੀਂ ਮੈਨੂੰ ਲੱਗਦੀ। ਇਸ ਕਰਕੇ ਜਿਹੜਾ ਬਾਬਰ ਸੀ ਉਦੋਂ ਦਿੱਲੀ ਦੇ ਰਸਤੇ 'ਚ ਸੀ, ਸਰਹੰਦ ਕੋਲ ਪਹੁੰਚਿਆ ਸੀ। ਉਦੋਂ ਫਿਰ ਜਿਹੜਾ ਦਿਲਾਵਰ ਖਾਨ ਸੀ ਉਹਨੂੰ ਇਹ ਸੂਹ ਦਿੱਤੀ ਵੀ ਜਿਹੜਾ ਪਿੱਛੇ ਤੇਰਾ ਆਪਣਾ ਮੇਰਾ ਫਾਦਰ ਹੈਗਾ ਦੌਲਤ ਖਾਨ ਲੋਧੀ, ਇਹਦੀ ਕੋਈ ਜਿਹੜੀ ਹੈਗੀ ਆ ਇਰਾਦੇ ਠੀਕ ਨਹੀਂ ਹੈ, ਇਹ ਆਰਮੀ ਨੂੰ 2 ਭੰਗਾਂ 'ਚ ਵੰਡਣਾ ਚਾਹੁੰਦਾ। ਇਸ ਕਰਕੇ ਕਿਹਾ ਜਾਂਦਾ ਵੀ ਦੌਲਤ ਖਾਨ ਦੀ ਸਪੋਰਟ ਨਾ ਮਿਲਣ ਕਰਕੇ ਇਸ ਟੂਰ ਦੇ ਵਿੱਚ ਬਾਬਰ ਨੇ ਬੈਕ ਗੇਅਰ ਮਾਰਿਆ ਸਰਹੰਦ ਤੋਂ ਤੇ ਵਾਪਸ ਕਾਬੁਲ ਚਲਾ ਗਿਆ। ਉਹਨੇ ਠੀਕ ਨਹੀਂ ਸਮਝਿਆ ਕਿ ਦੌਲਤ ਖਾਨ ਦੀ ਸਪੋਰਟ ਤੋਂ ਬਿਨਾਂ ਜਿਹੜਾ ਹੈਗਾ ਦਿੱਲੀ ਨੂੰ ਅੱਗੇ ਕੂਚ ਕੀਤਾ ਜਾਵੇ। ਉੱਥੋਂ ਪਿੱਛੋਂ ਜਿੱਦਾਂ ਹੀ ਉਹ ਪਿੱਛੇ ਨੂੰ ਗਿਆ, ਹਾਲੇ ਉਹ ਇੰਦਸ ਉਹਨੇ ਕ੍ਰਾਸ ਕੀਤਾ ਸੀ ਕਿ ਦੌਲਤ ਖਾਨ ਜਿਹੜਾ ਆਪਣਾ ਦੌਲਤ ਖਾਨ ਲੋਧੀ ਔਰ ਇਹਦਾ ਬੇਟਾ ਗਾਜ਼ੀ ਖਾਨ, ਇਹ ਫਟਾਫਟ ਦੁਬਾਰਾ ਆ ਗਏ ਤੇ ਇਹਨਾਂ ਨੇ ਉਹ ਜਿਹੜਾ ਆਪਣਾ ਸੀ ਲਾਹੌਰ, ਇੱਥੇ ਵੀ ਕਬਜ਼ਾ ਕਰ ਲਿਆ ਤੇ ਮੁੜ ਕੇ ਜਿਹੜਾ ਦੀਪਾਲਪੁਰ ਸੀ ਇੱਥੇ ਵੀ ਕਬਜ਼ਾ ਕਰ ਲਿਆ। ਸੋ ਇੱਕ ਛੋਟੀ ਜਿਹੀ ਮੈਂ ਤੁਹਾਨੂੰ ਬਿਰਤਾਂਤ ਚ ਸੁਣਾਇਆ ਵੀ ਦੌਲਤ ਖਾਨ ਲੋਧੀ ਦਾ ਇਸ ਸਾਰੀ ਸਟੋਰੀ ਦੇ ਵਿੱਚ ਕੀ ਰੋਲ ਹੈਗਾ। ਦੌਲਤ ਖਾਨ ਲੋਧੀ ਇਜ਼ ਦਾ ਸੇਮ ਪਰਸਨ ਜਿਹੜਾ ਆਪਾਂ ਸਿੱਖ ਇਤਿਹਾਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਨਾਲ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਉਹਦੇ ਕੋਲ ਇੱਕੋ ਜੌਬ ਕੀਤੀ ਹੈ ਜੋ ਹਿਸਟਰੀ ਦੱਸਦੇ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਹੋਲ ਲਾਈਫ ਦੇ ਵਿੱਚ ਇੱਕ ਨੌਕਰੀ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਮੋਦੀ ਖਾਨੇ ਨੌਕਰੀ ਕੀਤੀ। ਉਹ ਜਿਹੜਾ ਇਹ ਦੌਲਤ ਖਾਨ ਲੋਧੀ ਜਿਹਦੀ ਆਪਾਂ ਗੱਲ ਕਰ ਰਹੇ ਹਾਂ, ਇਟ ਇਜ਼ ਵਿਦ ਦਿਸ ਦੌਲਤ ਖਾਨ ਲੋਧੀ। ਇਹਦਾ ਜਿਹੜਾ ਸੁਲਤਾਨਪੁਰ ਜਿਹੜਾ ਕੁਆਟਰ ਸੀਗਾ, ਸੁਲਤਾਨਪੁਰ ਜਿਹੜਾ ਦਾ ਸਿਟੀ ਹੈਡਕੁਆਟਰ ਸੀ, ਉਸ ਵਿਖੇ
ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀਆਂ ਸਾਖੀਆਂ 'ਚ ਜ਼ਿਕਰ ਆਉਂਦਾ ਕਿ ਉਹ ਆਪਣੀ ਜਦੋਂ ਸਿਸਟਰ ਕੋਲ ਰਹਿੰਦੇ ਹੁੰਦੇ ਸੀ, ਉਦੋਂ ਉਹਨਾਂ ਨੇ ਨਵਾਬ ਦੌਲਤ ਖਾਨ ਲੋਧੀ ਦੇ ਸਟੋਰ ਦੇ ਵਿੱਚ ਜਿਹੜੀ ਸੀ ਉਹ ਨੌਕਰੀ ਕੀਤੀ। ਦੈਟਸ ਵਾਈ ਇਟ ਵਾਸ ਇੰਪੋਰਟੈਂਟ ਫॉर ਮੀ ਟੂ ਐਕਸਪਲੇਨ ਲਿਟਲ ਬਿਟ। ਪਿੱਛੋਂ ਕਹ ਲਓ ਵੀ ਲੋਧੀ ਡਾਇਨੈਸਟੀ ਤੋਂ ਆਪਾਂ ਸ਼ੁਰੂ ਹੋ ਕੇ ਮੁਹੰਮਦ ਗੌਰੀ ਤੋਂ ਲੈ ਕੇ ਲੋਧੀ ਡਾਇਨੈਸਟੀ ਤੱਕ ਤਾਂ ਆਏ ਹਾਂ, ਤਾਂ ਕਿ ਆਪਾਂ ਥੋੜਾ ਜਿਹਾ ਓਵਰਵਿਊ ਜਿਹੜਾ ਹੈਗਾ ਮੁਗਲਸ ਤੋਂ ਪਹਿਲਾਂ ਦਾ ਸਮਝ ਲਈਏ। ਹੁਣ ਜਦੋਂ ਆਪਾਂ ਕੱਲ ਦੇ ਚੈਪਟਰ 'ਚ ਤੁਸੀਂ ਗੱਲ ਕੁਐਸਚਨ ਪੁੱਛਿਆ ਸੀ ਕਿ ਮੁਗਲਸ ਦਾ ਡਾਊਨਫਾਲ ਹੋਣਾ ਸ਼ੁਰੂ ਹੋ ਗਿਆ ਸੀ, ਹੁਣ ਜਿਹੜੀ ਅੱਜ ਆਪਾਂ ਗੱਲ ਕੀਤੀ ਹੁਣ ਉਹਨਾਂ ਦੀ ਚੜ੍ਹਾਈ ਸ਼ੁਰੂ ਹੋ ਰਹੀ ਹੈ, ਮਤਲਬ ਬਾਬਰ ਦੇ ਆਉਣ ਦੇ ਨਾਲ ਚੜ੍ਹਾਈ ਸ਼ੁਰੂ ਹੋਈ ਹੈ। ਤਾਂ ਯੂ ਨੋ ਦੈਟਸ ਹਾਊ ਬਾਬਰ ਜਿਹੜਾ ਆਲਰੇਡੀ ਹੈਜ਼ ਰੀਚਡ ਅਪ ਟੂ ਲਾਹੌਰ ਐਂਡ ਅਪ ਟੂ ਸਰਹੰਦ। ਜੀ ਢਿੱਲੋਂ ਸਾਹਿਬ। ਦਿਲਾਵਰ ਜਿਹੜਾ ਆਲਰੇਡੀ ਬਾਬਰ ਦੇ ਨਾਲ ਸੀ, ਤੇ ਜਦੋਂ ਬਾਬਰ ਵਾਪਸ ਚਲਾ ਗਿਆ, ਦਿਲਾਵਰ ਦਾ ਕੀ ਬਣਿਆ? ਜੀ ਜਿਹੜਾ ਦਿਲਾਵਰ ਜਦੋਂ ਵਾਪਸ ਚਲਾ ਗਿਆ, ਦਿਲਾਵਰ ਨੂੰ ਇਹਨਾਂ ਨੇ ਕਾਬੂ ਕਰ ਲਿਆ ਸੀਗਾ। ਜਿਹੜੇ ਦੇ ਮੇਡ ਹਿਮ ਪ੍ਰਿਜ਼ਨਰ, ਜਿਹੜਾ ਇਹਦਾ ਫਾਦਰ ਹੀ ਸੀ ਔਰ ਦੌਲਤ ਖਾਨ ਲੋਧੀ, ਔਰ ਉਹਦਾ ਭਰਾ ਸੀ ਜਿਹੜਾ ਗਾਜ਼ੀ ਖਾਨ। ਇਹਨਾਂ ਦੋਹਾਂ ਨੇ ਦੇ ਪੁੱਟ ਹਿਮ ਇਨ ਦਾ ਕਸਟਡੀ। ਔਰ ਉਸ ਤੋਂ ਬਾਅਦ ਫਿਰ ਜਿਹੜਾ ਦੀਪਾਲਪੁਰ 'ਚ ਇੱਕ ਹੋਰ ਸੀ ਸੁਲਤਾਨ ਅਲਾਦੀਨ, ਉਹਨੂੰ ਵੀ ਇਹਨਾਂ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਨੱਠ ਗਿਆ ਸੀ ਟੂ ਕਾਬੂ। ਸੋ ਜਿੰਨੇ ਲੋਕਾਂ ਨੇ ਕਹਿ ਲਓ ਵੀ ਬਾਬਰ ਦੀ ਹੈਲਪ ਕੀਤੀ ਸੀ, ਉਹਨਾਂ ਨੂੰ ਪਿੱਛੋਂ ਦੌਲਤ ਖਾਨ ਲੋਧੀ ਨੇ ਤੇ ਗਾਜ਼ੀ ਖਾਨ ਨੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਚੋਂ ਇਹ ਜਿਹੜਾ ਸੀ ਦਿਲਾਵਰ ਉਹ ਤੇ ਫੜ ਲਿਆ ਗਿਆ ਸੀ, ਹੀ ਵਾਸ ਪ੍ਰਿਜ਼ਨਡ। ਤੇ ਜਿਹੜਾ ਦੂਜਾ ਉੱਥੇ ਉਹ ਹੈੱਡ ਬਣਾ ਕੇ ਗਏ ਸੀਗੇ ਸੁਲਤਾਨ ਅਲਾਉਦੀਨ, ਉਹ ਕਿਸ ਤਰ੍ਹਾਂ ਬਚਾ ਕਰਕੇ ਨੱਠ ਕੇ ਵਾਪਸ ਬਾਬਰ ਕੋਲ ਚਲਾ ਗਿਆ। ਜੀ ਅੱਛਾ, ਇਸ ਤੋਂ ਬਾਅਦ ਫਿਰ ਬਾਬਰ ਨੇ ਦਿੱਲੀ ਜਦੋਂ ਫਤਹ ਕੀਤਾ? ਜੀ, ਦਿੱਲੀ ਇਸ ਤੋਂ 2 ਸਾਲ ਬਾਅਦ 1526 'ਚ ਜਿਹੜੀ ਪਾਣੀਪਤ ਦੀ, ਹਾਂਜੀ, ਉਹ ਦਿੱਲੀ ਫਿਰ 2 ਸਾਲਾਂ ਬਾਅਦ ਇੱਕ ਹੋਰ ਟੂਰ ਤੇ ਆਇਆ। ਸਿਰਫ 2 ਸਾਲ ਬਾਅਦ? ਸਿਰਫ 1.5-2 ਸਾਲ ਬਾਅਦ ਆਇਆ, ਮਤਲਬ ਉਹ ਦੁਬਾਰਾ ਤਿਆਰੀ ਕਰਕੇ ਆਇਆ ਬਹੁਤ ਵੱਡੇ ਲੈਵਲ ਤੇ। ਉਹ ਬਹੁਤ ਰਸਤਾ ਕਿਹੜਾ ਸੀ ਉਹਦਾ? ਰਸਤਾ ਆਹੀ ਜਿਹੜਾ ਖੈਬਰ ਪਾਸ ਤੋਂ ਲੰਘ ਕੇ ਆਉਂਦੇ ਆ। ਦੇਖੋ ਜਿਹੜਾ ਇਸਲਾਮ ਇੰਡੀਆ 'ਚ ਆਇਆ ਨਾ, ਮਤਲਬ ਜਿਹੜੀ ਮੁਸਲਿਮ ਰਿਲੀਜਨ ਆਇਆ, ਸਭ ਤੋਂ ਪਹਿਲੀ ਐਂਟਰੀ ਹੁੰਦੀ ਹੈ ਮੁਲਤਾਨ ਵੱਲੋਂ ਮੁਹੰਮਦ ਬਿਨ ਕਾਸਮ ਦੀ 711 ਮੇਰੇ ਖਿਆਲ। ਉਹ ਫਿਰ ਅਪ ਟੂ ਇਹ ਜਿਹੜਾ ਮੁਲਤਾਨ ਬੈਲਟ ਹੈਗੀ ਹੈ, ਜਦੋਂ ਸਾਰੇ ਸੂਫੀ ਸੰਤ ਆਏ, ਇਹ ਹੈਗੀ ਹੈ ਬਹੁਤ ਪਹਿਲਾਂ ਦੀ ਗੱਲ, 8ਵੀਂ ਸੈਂਚਰੀ ਦੀ। ਪਰ ਜਿਹੜੇ ਮੁੜ ਕੇ ਜਿਹੜੇ ਹੁਣ ਆਪਾਂ ਸਿੱਖ ਦੌਰ ਦੇ ਨਾਲ ਰਿਲੇਟਡ ਗੱਲਾਂ ਕਰਦੇ ਆ, ਇਹ ਫਿਰ ਇਧਰੋਂ ਨਹੀਂ ਆਏ, ਮੁਲਤਾਨ ਵੱਲੋਂ ਨਹੀਂ ਆਏ। ਜਿਹੜਾ ਮੁਹੰਮਦ ਬਿਨ ਕਾਸਮ ਸੀ ਉਹ ਤਾਂ ਬਹੁਤ ਯੰਗ ਸੀ, ਹੀ ਵਾਸ ਟੀਨੇਜਰ। ਉਹ ਆ ਕੇ ਅਪ ਟੂ ਈਵਨ ਕਸੂਰ ਤੱਕ ਪਹੁੰਚ ਗਿਆ ਸੀ। ਜਿੱਦਾਂ ਆਪਾਂ ਇੱਕ ਦਿਨ ਕੰਗਣਪੁਰ ਪਿੰਡ ਦੀ ਗੱਲ ਕਰ ਰਹੇ ਸੀ, ਉਹ ਉੱਥੇ ਤੱਕ ਪਹੁੰਚ ਗਿਆ ਸੀ, ਪਰ ਉਹ ਅਰਬ ਤੋਂ ਆਇਆ ਸੀ, ਫਰੋਮ ਡਿਫਰੈਂਟ ਸਾਈਡ, ਫਰੋਮ ਸਮੁੰਦਰੀ ਰਸਤੇ ਤੋਂ। ਇਹ ਹੁਣ ਜਿੰਨੀਆਂ ਆਪਾਂ ਗੱਲਾਂ ਕੀਤੀਆਂ ਮੁਹੰਮਦ ਗੌਰੀ ਤੋਂ ਲੈ ਕੇ ਜਿੰਨੀਆਂ ਡਾਇਨੈਸਟੀਜ਼ ਕੀਤੀਆਂ, ਇਹ ਸਾਰੇ ਦੇ ਆਰ ਆਲ ਕਮਿੰਗ ਫਰੋਮ ਅਫਗਾਨਿਸਤਾਨ। ਖੈਬਰ ਪਾਸ ਦੇ ਵਿੱਚੋਂ ਲੰਘ ਕੇ ਆ ਰਹੇ ਆ, ਪਹਾੜੀ ਰਸਤੇ ਤੋਂ। ਇਹ ਜਿਹੜਾ ਕਹਿ ਲਓ ਵੀ ਆਪਣਾ ਨਾਰਥ ਵੈਸਟ ਹੈਗਾ, ਪੰਜਾਬ ਦੇ ਉੱਪਰਲਾ ਰੀਜਨ, ਇਹ ਜਿੰਨਾ ਕੰਮ ਹੋ ਰਿਹਾ ਪੰਜਾਬ ਦੇ ਵਿੱਚੋਂ ਹੀ ਲੰਘ ਰਿਹਾ। ਇਹ ਜਿੰਨੇ ਆਪਾਂ ਦੇਖੋ ਨਾਮ ਲੈ ਕੇ ਹਟੇ ਆ, ਇਹ ਸਾਰੀਆਂ ਫੌਜਾਂ 4-5 ਸੈਂਚਰੀਜ਼ ਦੜਾ ਦੜ 5 ਸਾਲਾਂ ਬਾਅਦ 10 ਸਾਲਾਂ ਬਾਅਦ ਵਿੱਚੋਂ ਪੰਜਾਬ ਦੇ ਲੰਘ ਕੇ ਹੀ ਦਿੱਲੀ ਤੇ ਹਮਲਾ ਕਰਨ ਦੀਆਂ ਕੋਸ਼ਿਸ਼ ਕਰਦੇ ਰਹੀਆਂ। ਮਤਲਬ ਦੈਟਸ ਹਾਊ ਪੰਜਾਬੀਜ਼ ਵਰ, ਭਾਵੇਂ ਉਹ ਕਿਸੇ ਧਰਮ ਨੂੰ ਵੀ ਬਿਲੋਂਗ ਕਰਦੇ ਸੀ, ਉਹ ਮਤਲਬ ਉਹ ਰਸਤੇ 'ਚ ਹੀ ਆਉਂਦੇ ਸੀਗੇ। ਦੇ ਵਰ ਆਲਵੇਜ਼। ਤਾਂ ਹੀ ਹੁਣ ਵੀ ਕਈ ਵਾਰੀ ਕਹਿੰਦੇ ਪੰਜਾਬੀਆਂ ਦਾ ਹਮੇਸ਼ਾ ਜੋਸ਼ੀਲੇ ਰਹਿੰਦੇ ਆ, ਗੁੱਸੇ ਵਾਲੇ ਰਹਿੰਦੇ ਆ, ਲੜਨ ਨੂੰ ਤਿਆਰ ਰਹਿੰਦੇ ਆ। ਉਹ ਕਿਉਂਕਿ ਕਈ ਸਦੀਆਂ ਉਹ ਰਾਹ ਦੇ ਵਿੱਚ ਉਸ ਰੂਟ ਦੇ ਵਿੱਚ ਰਹੇ, ਜਿਸ ਰੂਟ ਤੇ ਸਾਰੇ ਜਿਹੜੇ ਸੀ ਰਾਜੇ ਲੰਘ ਕੇ ਜਾਂਦੇ ਸੀਗੇ ਆਪਣੀਆਂ ਫੌਜਾਂ ਦੇ ਨਾਲ। ਅਤੇ ਫਿਰ ਇਹਨੇ ਦੁਬਾਰਾ ਫਿਰ ਲਾਹੌਰ ਨੂੰ ਵੀ ਫਿਰ ਫਤਹ ਕਰਕੇ ਫਿਰ ਹੀ ਅੱਗੇ ਗਿਆ ਹੋਏਗਾ? ਹਾਂਜੀ, ਇਹ ਲਾਹੌਰ ਜਿਹੜਾ ਸੀਗਾ, ਫਿਰ ਲਾਹੌਰ ਵੀ ਕਵਰ ਕਰ ਲਿਆ। ਮੁੜ ਕੇ ਲੇਟਰ ਔਨ ਫਿਰ ਤਾਂ ਸਾਰਾ ਹੀ ਕਵਰ, ਜਦੋਂ ਬਾਬਰ ਨੈਕਸਟ ਟਾਈਮ ਆਇਆ, ਉਦੋਂ ਫਿਰ ਦੌਲਤ ਖਾਨ ਲੋਧੀ ਨੇ ਫਿਰ ਵੀ ਸਪੋਰਟ ਕੀਤੀ ਐਕਚੁਅਲੀ। ਫਿਰ ਜਿਹੜੀ ਲੜਾਈ ਸੀ ਹੋਈ ਇੱਥੇ ਆਪਣੀ 1526 ਦੇ ਵਿੱਚ ਪਾਣੀਪਤ, ਜਿੱਥੇ ਕਿ ਫਿਰ ਉਹ ਜਿਹੜਾ ਇਬਰਾਹਿਮ ਸੀ ਉਹਦੀ ਡੈਥ ਹੋ ਗਈ। ਉਹ ਦੈਟ ਇਜ਼ ਕੰਸੀਡਰਡ ਵਨ ਆਫ ਦਾ ਬੈਸਟ ਬੈਟਲ ਟੈਕਨੀਕ ਡਨ ਬਾਈ ਬਾਬਰ, ਜਿੱਥੇ ਉਹਨੇ ਉਹਦੇ ਹਾਥੀਆਂ ਨੂੰ ਦੌੜਾਤਾ ਸੀ, ਆਲੇ ਦੁਆਲੇ ਘੇਰਾ ਪਾ ਰਿਹਾ ਸੀ। ਉਹਦੀ ਆਪਣੀ ਅਲੱਗ ਸਟੋਰੀ ਹੈਗੀ ਹੈ ਕਿ ਬਾਬਰ ਨੇ ਦਿੱਲੀ, but that happened in 1526 1526। ਅੱਛਾ ਡਾਕਟਰ ਸਾਹਿਬ, ਦੌਲਤ ਖਾਨ ਲੋਧੀ ਦਾ ਬਾਰ-ਬਾਰ ਨਾਂ ਆਉਂਦਾ, ਸਾਖੀਆਂ ਵਿੱਚ ਵੀ ਇਹਦਾ ਜ਼ਿਕਰ ਹੈ, ਉੱਥੇ ਥੋੜੀ ਜਿਹੀ ਤਫਸੀਲ ਨਾਲ ਅੱਗੇ ਤੁਸੀਂ ਥੋੜਾ ਦੱਸਿਆ ਤਾਂ ਹੈ, ਫਿਰ ਤਫਸੀਲ ਦੱਸਿਓ ਕਿਹੜੀ ਸਾਖੀ ਕਿੱਥੇ ਕਿਵੇਂ ਲਿਖਿਆ, ਕੀ ਲਿਖਿਆ? ਜੀ, ਦੌਲਤ ਖਾਨ ਲੋਧੀ ਦਾ ਬਹੁਤ ਵਾਰ-ਵਾਰ ਜ਼ਿਕਰ ਆਉਂਦਾ ਹੈ। ਈਵਨ ਉਹਨੂੰ ਗੁਰੂ ਸਾਹਿਬ ਦਾ ਸਿੱਖ ਵੀ ਕਿਹਾ ਗਿਆ ਹੈ। ਗੁਰੂ ਸਾਹਿਬ ਨੂੰ ਉਹਨੇ ਨੌਕਰੀ ਤੇ ਰੱਖਿਆ। ਉੱਥੇ ਜਿਹੜੀ ਹੈਗੀ ਆ 13 ਤੋਲਣ ਦੀ ਜਿਹੜੀ ਸਾਖੀ ਹੈਗੀ ਆ, ਉਹ ਵੀ ਦੌਲਤ ਖਾਨ ਲੋਧੀ ਦੇ ਨਾਲ ਹੀ ਜੁੜਦੀ ਹੈ। ਮੋਦੀ ਖਾਨੇ 'ਚ ਗੁਰੂ ਸਾਹਿਬ ਉੱਥੇ ਕੰਮ ਕਰਦੇ ਸੀ, ਸੁਲਤਾਨਪੁਰ ਲੋਧੀ ਸ਼ਾਦੀ ਹੋਈ ਹੈ ਉੱਥੇ। ਗੁਰੂ ਸਾਹਿਬ ਨੇ ਜਦੋਂ ਬੇਈ 'ਚ ਗਏ ਸੀ ਤਰਨ, ਉਹ ਵੀ ਉੱਥੇ ਨੇੜੇ ਦੀ ਸਾਖੀ ਹੈ। ਸੋ ਦੌਲਤ ਖਾਨ ਲੋਧੀ ਦੇ ਨਾਲ ਕਾਫੀ ਜ਼ਿਆਦਾ ਕਨੈਕਸ਼ਨ ਸਿੱਖ ਸਾਖੀ ਦੇ ਵਿੱਚ ਆਉਂਦਾ ਹੈ। ਔਰ ਜਿਸ ਦਿਨ ਆਪਾਂ ਸੈਦਪੁਰ ਵਾਲੇ ਚੈਪਟਰ 'ਚ ਜਾਵਾਂਗੇ, ਉਸ ਦਿਨ ਮੈਂ ਤੁਹਾਨੂੰ ਕੁਝ ਹੋਰ ਲਾਈਨਾਂ ਦੱਸੂਗਾ, ਜਿਹਦੇ 'ਚ ਗੁਰੂ ਸਾਹਿਬ ਨੇ ਬਾਬਰ ਦੇ ਅਟੈਕ ਦੇ, ਜਿੱਦਾਂ ਕਹਿ ਲਓ ਵੀ ਅਗੇਂਸਟ ਬਹੁਤ ਕੁਝ ਲਿਖਿਆ। ਬਾਬਰ ਨੂੰ ਜੋ ਹੈਗਾ ਬੜਾ
ਸਖਤ ਲਫ਼ਜ਼ਾਂ 'ਚ ਗੁਰੂ ਸਾਹਿਬ ਨੇ ਵੰਗਾਰਿਆ ਤੇ ਨਾਲ ਗੁਰੂ ਸਾਹਿਬ ਨੇ ਇਹ ਲੋਧੀ ਨੂੰ, ਕਿਉਂਕਿ ਲੋਧੀ ਦਾ ਕੰਮ ਸੀ ਉਸ ਵੇਲੇ ਲੋਕਾਂ ਨੂੰ ਬਚਾਉਣਾ, ਲੋਧੀ ਨੇ ਬਚਾਇਆ ਨਹੀਂ ਸੀ, ਲੋਧੀ ਵੀ ਚੁੱਪ ਕਰਕੇ ਬੈਠ ਗਿਆ ਸੀ ਜਦੋਂ ਬਾਬਰ ਦਾ ਅਟੈਕ ਹੋਇਆ ਸੈਦਪੁਰ ਤੇ। ਸੋ ਉਹਨਾਂ ਨੇ ਆਪਣਾ ਗਿਲਾ ਸ਼ਿਕਵਾ ਵੀ ਜਿਹੜਾ ਹੈਗਾ ਲੋਧੀ ਤਾਈਂ ਦਰਜ ਕਰਵਾਇਆ ਆਪਣੀ ਬਾਣੀ ਦੇ ਵਿੱਚ, ਜਿਹੜਾ ਜਦੋਂ ਆਪਾਂ ਗੁਰਦੁਆਰਾ ਚੱਕੀ ਸਾਹਿਬ ਵਾਲਾ ਉੱਥੇ ਜਾਵਾਂਗੇ we will cover it in that particular chapter. So Daulat Khan Lodhi is a very important character for us to understand the overall political scenario of this particular time. ਇਹ ਜਿਹੜਾ ਦੌਲਤ ਖਾਨ ਲੋਧੀ ਸੀ ਇਹਦੇ ਨਾਲ ਹੀ ਜਿਹੜੀ ਹੈਗੀ ਆ ਗੁਰੂ ਸਾਹਿਬ ਦੀ ਪਹਿਲੀ ਕਹਿ ਲਓ ਭਈ ਜੌਬ ਸ਼ੁਰੂ ਹੁੰਦੀ ਹੈ, ਜਿਹਦੇ ਕਰਕੇ ਉਹ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਜਾ ਕੇ ਟਿਕ ਗਏ ਸੀਗੇ ਆਪਣੀ ਸਿਸਟਰ ਦੇ ਕੋਲ, ਬਟ ਹੀ ਸਟੇਡ देयर ਬਿਕਾਜ਼ ਆਫ that particular time. ਹੁਣ ਜਿਹੜੀ ਹੁਣ ਆਪਾਂ ਗੱਲ ਅੱਜ ਕਰਨ ਲੱਗੇ ਆ, ਜਿਹੜਾ ਆਪਣਾ ਅੱਜ ਦਾ ਚੈਪਟਰ ਹੈਗਾ, ਜੇ ਦੌਲਤ ਖਾਨ ਲੋਧੀ ਦਾ ਇੰਨਾ ਇਹ ਵੱਡਾ ਪੁਰਾਣਾ ਬੇਸ ਨਾ ਹੋਵੇ ਤਾਂ ਜਿਹੜੀ ਅੱਗੇ ਸਟੋਰੀ ਹੈਗੀ, ਜਿਹੜੀ ਅੱਗੇ ਸਾਖੀ ਹੈਗੀ, ਉਹ ਤੁਰਦੀ ਨਹੀਂ ਹੈ। ਸੋ ਦੈਟਸ ਵਾਈ ਦੌਲਤ ਖਾਨ ਲੋਧੀ is a very important character that needs to be read a lot more. His whole biography, ਕੌਣ ਸੀ ਉਹ, ਤਾਤਰ ਖਾਨ ਦਾ ਬੇਟਾ ਸੀ, ਕਿੱਦਾਂ ਬਣਿਆ ਗਵਰਨਰ, ਕੀ ਉਹਦੀ ਪਹਿਲਾ ਲਾਈਫ ਸਟਾਈਲ ਕੀ ਸੀਗਾ, ਉਹਦੀ ਬੈਕਗ੍ਰਾਉਂਡ ਕੀ ਸੀ, ਉਹ ਯੂਸਫ ਖੇਲ ਕਿਉਂ ਨਹੀਂ ਸੀ ਲਿਖਦਾ ਜਦ ਕਿ ਬਾਬਰਨਾਮਾ 'ਚ ਉਹਨੂੰ ਜਿਹੜਾ ਬਾਬਰ ਹੈਗਾ ਹਮੇਸ਼ਾ ਦੌਲਤ ਯੂਸਫ ਖੇਲ ਕਰਕੇ ਲਿਖਦਾ, ਬਾਬਰ ਉਹਨੂੰ ਦੌਲਤ ਖਾਨ ਲੋਧੀ ਨਹੀਂ ਲਿਖਦਾ। ਬਾਬਰਨਾਮਾ ਮੈਂ ਬਹੁਤ ਧਿਆਨ ਨਾਲ ਦੇਖਿਆ ਸਾਰਾ, ਉਹ ਦੌਲਤ ਯੂਸਫ ਖੇਲ ਕਰਕੇ ਲਿਖਦਾ। So those are things to be understood very clearly. What was the role of Daulat Khan Lodhi in this overall scenario? जी ढिल्लों साहब। अच्छा डॉक्टर साहब, ਲੋਧੀ ਤੇ ਬਾਬਰ ਅਟੈਕ ਇੱਕ ਦੂਜੇ ਤੇ ਆਪਣੇ ਚੈਪਟਰ ਨਾਲ ਥੋੜਾ ਜਿਹਾ ਇਹਦੀ ਮੁਮਾਸਲਤ ਕਿਵੇਂ ਬਣਦੀ ਹੈ, ਕਿਵੇਂ ਤਾਲਮੇਲ ਬਣਦਾ? ਬਿਲਕੁਲ ਠੀਕ ਹੈ ਜੀ। ਹੁਣ ਆਪਾਂ ਆਪਣੇ ਮੁੱਦੇ, ਆਪਣੀ ਗੱਲ ਤੇ ਆਈਏ, ਜਿਹੜਾ ਆਪਣਾ ਅੱਜ ਦਾ ਟੌਪਿਕ ਹੈਗਾ। ਸੋ ਜਦੋਂ ਗੁਰੂ ਸਾਹਿਬ ਨੇ ਮਤਲਬ ਇਹ ਜਾਣਿਆ ਜਾਂ ਉਹਨਾਂ ਨੂੰ ਪਤਾ ਲੱਗਾ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ, ਆਹ ਜਿਹੜਾ ਕਿਉਂਕਿ ਆਫ ਕੋਰਸ ਜਦੋਂ ਦੌਲਤ ਖਾਨ ਲੋਧੀ ਕੋਲ ਗੁਰੂ ਸਾਹਿਬ ਨੇ ਜੌਬ ਕੀਤੀ ਸੀਗੀ, ਨੌਕਰੀ ਕੀਤੀ ਸੀ ਮੋਦੀਖਾਨੇ 'ਚ, ਉਹਨਾਂ ਦੇ ਕਾਫੀ ਕਨੈਕਸ਼ਨ ਸੀਗੇ, ਉਹਨਾਂ ਨੂੰ ਲਿੰਕ ਇੱਧਰਲੀ ਸਟੋਰੀ ਜਿਹੜੀ ਗੁਰੂ ਸਾਹਿਬ ਵੈਸੇ ਹੀ ਉਹ ਅਸੀਂ ਜਾਂਦੇ ਸੀ, ਹੀ ਵਾਸ ਵੈਰੀ ਵੈਲ ਅਵੇਅਰ ਆਫ ਦ ਪੋਲੀਟੀਕਲ ਸਿਨੈਰੀਓ, ਠੀਕ ਹੈ। ਖਾਸ ਕਰਕੇ ਦੌਲਤ ਖਾਨ ਲੋਧੀ ਦਾ ਤਾਂ ਹੋਣਾ ਹੀ ਆ, ਜੇ ਉਹਨਾਂ ਨੇ ਉੱਥੇ ਉਹ ਸੁਲਤਾਨਪੁਰ ਲੋਧੀ 'ਚ ਉਹਨਾਂ ਦੇ ਮੋਦੀਖਾਨੇ ਤੇ ਕੰਮ ਕੀਤਾ ਸੀਗਾ ਪਹਿਲਾਂ। ਸੋ ਜਦੋਂ ਬਾਬਰ ਦਾ 4 ਦਿਨ ਕਹਿ ਲਓ, ਕਿਹਾ ਜਾਂਦਾ ਜੋ ਹਿਸਟਰੀ ਦੇ ਵਿੱਚ 4 ਦਿਨ ਉਹਨੇ ਅਟੈਕ ਕੀਤਾ, ਲਾਹੌਰ ਨੂੰ ਤਹਿਸ ਨਹਿਸ ਕੀਤਾ, ਮੁੜ ਕੇ ਦੀਪਾਲਪੁਰ ਚਲਾ ਗਿਆ। ਸੋ ਗੁਰਬਾਣੀ 'ਚ ਕੁਝ ਪੰਕਤੀਆਂ ਆਉਂਦੀਆਂ ਨੇ, ਤੁਕ ਆਉਂਦੀਆਂ, ਜਿਹੜੀਆਂ ਤੁਹਾਨੂੰ ਸੁਣਾਉਣਾ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ, ਜਿਹਦਾ ਮਤਲਬ ਹੈ ਦ ਸਿਟੀ ਆਫ ਲਾਹੌਰ ਸਫਰਡ ਟੈਰੀਬਲ ਡਿਸਟਰਕਸ਼ਨ ਫॉर 4 ਆਵਰਸ। ਇਹ ਪੇਜ ਨੰਬਰ 1412 ਅੰਗ ਨੰਬਰ 1412 ਤੇ ਗੁਰਬਾਣੀ ਵਿੱਚ ਲਾਈਨਾਂ ਅੰਕਿਤ ਹੈ। ਕਿਹਾ ਜਾਂਦਾ ਹੈ ਕਿ ਗੁਰੂ ਸਾਹਿਬ ਨੇ ਇਹ ਜਿਹੜੀਆਂ ਲਾਈਨਾਂ ਹੈਗੀਆਂ ਬਾਬਰ ਦੇ ਜਿਹੜਾ ਇਹ ਅਟੈਕ ਸੀ ਉਹਦੇ ਮੱਦੇਨਜ਼ਰ ਰੱਖ ਕੇ ਕੀਤੀਆਂ ਸੀਗੀਆਂ। ਸੋ ਜਿਹੜੇ ਲਾਹੌਰ ਦੇ ਲੋਕੀ ਸੀਗੇ ਉਹ ਇੰਨੇ ਇਸ ਚੀਜ਼ ਨੂੰ, ਜਿਹੜੇ ਮੁੜ ਕੇ ਸਿੱਖ ਸੀਗੇ, ਉਹਨਾਂ ਨੂੰ ਲੱਗਦਾ ਸੀ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਇਹ ਜਿਹੜੀ ਲਾਈਨ ਹੈਗੀ ਹੈ ਵੀ ਜਾਂ ਸਾਨੂੰ ਸਰਾਪ ਵਾਂਗੂ ਆ, ਵੀ ਕਿੱਦਾਂ ਹੈਗੀ ਹੈ ਇਹ ਲਾਈਨ ਦਾ ਕੀ ਮਤਲਬ ਹੈ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ। ਸੋ ਇਹ ਲਾਈਨਾਂ ਇਦਾਂ ਸੀਗੀਆਂ ਜਿਹੜੀਆਂ ਕਿ ਜਿਹੜੇ ਲਾਹੌਰ 'ਚ ਰਹਿਣ ਵਾਲੇ ਸਿੱਖ ਸੀਗੇ, ਗੁਰੂ ਸਾਹਿਬ ਦੇ ਡਿਵੋਟੀ ਸੀਗੇ, ਉਹਨਾਂ ਨੂੰ ਕਹਿ ਲਓ ਵੀ ਇਦਾਂ ਲੱਗਦਾ ਹੁੰਦਾ ਸੀ ਵੀ ਸ਼ਾਇਦ ਸਾਨੂੰ ਕੋਈ ਸਰਾਪ ਦਿੱਤਾ ਗਿਆ। ਸੋ ਇਸ ਕਰਕੇ ਦੈਟਸ ਹਾਊ ਆਪਣਾ ਜਿਹੜਾ ਟੌਪਿਕ ਹੈ ਹੁਣ ਇਸ ਆਪਣੇ ਚੈਪਟਰ ਦੇ ਨਾਲ ਜੁੜਨ ਲੱਗਾ। ਜੀ ਢਿੱਲੋਂ ਸਾਹਿਬ। ਜੁੜਨ ਲੱਗ ਪਿਆ ਲਾਹੌਰ ਸ਼ਹਿਰ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ ਜੀ। ਅੱਛਾ, ਇਹਦੇ ਤੇ ਦੂਜਾ ਵੀ ਥੋੜਾ ਜਿਹਾ ਹੁਣ ਮੇਰਾ ਖਿਆਲ ਆਪਾਂ ਉੱਥੇ ਪਹੁੰਚ ਗਏ ਆ, ਇਹਨੂੰ ਸਿਫਤੀ ਦੇ ਘਰ ਵਾਲ ਨੂੰ ਆਪਾਂ ਕੱਲ ਗੱਲ ਕਰਨ ਡਿਆ ਸੀ, ਉਹਨੂੰ ਵੀ ਥੋੜਾ ਜਿਹਾ ਰਿਲੇਟ ਕਰ ਦਿਓ ਵੀ ਕਿਸ ਤਰ੍ਹਾਂ। ਜੀ ਬਿਲਕੁਲ। ਹੁਣ ਜਿਹੜੇ ਆਪਾਂ ਦੋਸਤ ਸਾਡੇ ਵੈਸੇ ਤੇ ਉਹ ਅੱਗੇ ਵੀ ਆਪਾਂ ਗੱਲ ਕਰਨ ਡਿਆ ਵੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਵਾਜ਼ਾ ਹੀ ਇੰਟਰਨੈਟ ਤੇ ਆਪਾਂ ਵੇਖੀਏ ਤੇ ਨਜ਼ਰ ਆਉਂਦਾ। ਜੀ ਬਿਲਕੁਲ। ਜੇ ਹੈ ਫੋਟੋ ਤੇ ਮੈਂ ਵੀ ਵਿਖਾਉਣ ਦੀ ਕੋਸ਼ਿਸ਼ ਕਰਦਾ। ਠੀਕ ਹੈ ਜੀ, ਤੁਸੀਂ ਉਹਨਾਂ ਚਿਰ ਫੋਟੋ ਲੱਭੋ, ਮੈਨੂੰ ਆਹ ਥੋੜਾ ਹੁਣ ਆਪਾਂ ਅਸਲੀ ਟੌਪਿਕ ਤੇ, ਇਟ ਵਿਲ ਟੇਕ ਮੀ 3-4 ਮਿੰਟਸ ਟੂ ਐਕਸਪਲੇਨ। ਤੁਸੀਂ ਜੇ ਗੂਗਲ ਕਹੋਗੇ ਨਾ ਫੋਟੋ ਗਾਂਧੀ ਗੇਟ ਅੰਮ੍ਰਿਤਸਰ ਦੀ, ਤੁਹਾਨੂੰ ਸਾਹਮਣੇ ਉੱਪਰ ਲਿਖਿਆ ਨਜ਼ਰ ਆ ਜਾਊਗਾ ਗੁਰਮੁਖੀ 'ਚ ਅੰਮ੍ਰਿਤਸਰ ਸਿਫਤੀ ਦਾ ਘਰ, ਉਹ ਤਸਵੀਰ ਲੱਭਣ ਦੀ ਕੋਸ਼ਿਸ਼ ਕਰਿਓ, ਗਾਂਧੀ ਗੇਟ ਅੰਮ੍ਰਿਤਸਰ। ਅੱਛਾ, ਗੁਰਬਾਣੀ ਦੇ ਵਿੱਚ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇਸ ਤੋਂ ਬਾਅਦ ਲਿਖਿਆ ਆਉਂਦਾ ਮਹੱਲਾ ਤੀਜਾ, ਵਿਚ ਇੰਡੀਕੇਟਸ ਅਸ ਕਿ ਜਿਹੜੀਆਂ ਨੈਕਸਟ ਲਾਈਨਾਂ ਨੇ ਉਹ ਤੀਜੇ ਗੁਰੂ ਸਾਹਿਬ ਦੇ ਵੱਲੋਂ ਲਿਖੀਆਂ ਗਈਆਂ ਨੇ, ਮਤਲਬ ਉਹਦੇ ਵਿੱਚ ਗੈਪ ਆ ਗਿਆ। ਜਦੋਂ ਵੀ ਗੁਰਬਾਣੀ 'ਚ ਇਦਾਂ ਆਵੇ, ਵੀ ਨੀਡ ਟੂ ਅੰਡਰਸਟੈਂਡ ਵੀ ਪੰਜਵੇਂ ਪਾਤਸ਼ਾਹੀ ਨੇ ਜਦੋਂ ਬਾਣੀ ਇਕੱਠੀ ਕਰਕੇ ਆਪਣੇ ਲਈ ਰੱਖੀ ਹੈ, ਉਹ ਕੋਈ ਪਹਿਲੇ ਗੁਰੂ ਸਾਹਿਬ ਜਾਂ ਦੂਜੇ ਗੁਰੂ ਸਾਹਿਬ ਜਾਂ ਤੀਜੇ ਜਿਨ੍ਹਾਂ ਦਾ ਵੀ ਕੋਈ ਗੱਲ ਵਿੱਚ ਹੈਗੀ ਆ, ਦੇ ਆਰ ਟਰਾਈਂਗ ਟੂ ਕਨੈਕਟ। ਸੋ ਇੱਥੇ ਇਹ ਕਨੈਕਸ਼ਨ ਬਹੁਤ ਵਧੀਆ ਬਣਾਇਆ ਪੰਜਵੇਂ ਪਾਤਸ਼ਾਹੀ ਨੇ ਬਾਣੀ ਦੇ ਵਿੱਚ, ਕਿ ਪਹਿਲੇ ਪਾਤਸ਼ਾਹੀ ਦੀ ਲਿਖਤ ਹੈਗੀ ਆ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਇਹ ਹੈਗਾ ਸ਼ਲੋਕ ਨੰਬਰ 27।
ਉਸ ਤੋਂ ਬਾਅਦ ਲਿਖਿਆ ਹੈ ਮੁਹੱਲਾ ਤੀਜਾ। ਉਸ ਤੋਂ ਬਾਅਦ ਕੀ ਹੁੰਦਾ ਕਿ ਆਪਾਂ ਹੁਣ ਇਹ ਤੁਹਾਨੂੰ ਸਾਖੀ ਪਹਿਲਾਂ ਸੁਣਾ ਦੇਣਾ ਮੈਂ ਐਕਚੁਅਲੀ ਟੂ ਮੇਕ ਇਟ ਅੰਡਰਸਟੈਂਡ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸੈਕੰਡ ਗੁਰੂ ਆਏ ਗੁਰੂ ਅੰਗਦ ਦੇਵ ਜੀ, ਫਿਰ ਆਏ ਗੁਰੂ ਅਮਰਦਾਸ ਜੀ। ਇੱਕ ਵਾਰੀ ਗੁਰੂ ਅਮਰਦਾਸ ਜੀ ਨੂੰ ਢਿੱਲੋਂ ਸਾਹਿਬ ਲਾਹੌਰ ਆਉਣ ਦਾ ਮੌਕਾ ਮਿਲਿਆ ਤੇ ਉਹ ਆਹ ਜਿਹੜੀ ਜਗ੍ਹਾ ਹੈਗੀ ਆ ਜਿੱਥੇ ਆਪਾਂ ਹੁਣ ਤਸਵੀਰ ਦਿਖਾ ਕੇ ਬੈਠੇ ਤੁਸੀਂ, ਜਿਹੜਾ ਆਪਣਾ ਅੱਜ ਦਾ ਚੈਪਟਰ ਹੈਗਾ ਬੋਲੀ ਗੁਰੂ ਅਮਰਦਾਸ, ਇਸ ਜਗ੍ਹਾ ਤੇ ਪਹੁੰਚੇ ਆ। ਇਹਨਾਂ ਦੇ ਨਾਲ ਉਸ ਵੇਲੇ ਜੋ ਇਤਿਹਾਸ ਦੱਸਦਾ ਜਿਹੜੇ ਨਾਲ ਸਿੱਖ ਸੀਗੇ ਉਹਨਾਂ ਦਾ ਨਾਮ ਦਿੱਤਾ ਜਾਂਦਾ ਭਾਈ ਸੈਨ ਦਿੱਤਾ ਝਾਂਜੀ ਤੇ ਸੈਦੋ ਜੱਟ। ਇਹ ਜਿਹੜੇ ਦੋ ਸਿੱਖ ਸੀਗੇ ਇਹ ਗੁਰੂ ਸਾਹਿਬ ਦੇ ਤੀਜੇ ਪਾਤਸ਼ਾਹ ਦੇ ਨਾਲ ਸੀਗੇ। ਹੁਣ ਜਦੋਂ ਲਾਹੌਰ ਦੀਆਂ ਸੰਗਤਾਂ ਇਕੱਠੀਆਂ ਹੋਈਆਂ, ਉੱਥੇ ਕੀਰਤਨ ਹੁੰਦਾ ਸੀ, ਬਾਣੀ ਪੜ੍ਹੀ ਜਾਂਦੀ ਸੀਗੀ, ਕਈ ਦਿਨ ਇਹ ਜਿਹੜਾ ਸੀ ਬਾਣੀ ਦਾ ਪ੍ਰਵਾਹ ਅਟੁੱਟ ਚੱਲਦਾ ਰਿਹਾ। ਜਦੋਂ ਕਹਿ ਲਓ ਵੀ ਲੋਕੀ ਥੋੜੇ ਜਿਹਾ ਗੁਰੂ ਸਾਹਿਬ ਦੇ ਨਾਲ ਕੰਫਰਟੇਬਲ ਫੀਲ ਕਰਨ ਲੱਗੇ, ਕਿਉਂਕਿ ਪਹਿਲਾਂ ਨਹੀਂ ਨਾ ਕੁਝ ਚੀਜ਼ ਮੰਗ ਸਕਦੇ, ਕੁਝ ਥੋੜੇ ਜਿਹਾ ਕੰਫਰਟੇਬਲ ਫੀਲ ਕਰਨ ਲੱਗੇ, ਉਹਨਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਕਿਹਾ ਜਾਂਦਾ ਵੀ ਗੁਰੂ ਸਾਹਿਬ ਨੇ ਉਹਨੂੰ ਪੁੱਛਿਆ ਵੀ ਲਾਹੌਰ ਵਾਲਿਓ ਸਿੱਖੋ ਵੀ ਹਾਂਜੀ ਕੋਈ ਹੈ ਕੋਈ ਚੀਜ਼ ਮੰਗਣੀ ਆ ਤਾਂ ਕੁਝ ਮੰਗੋ, ਕੋਈ ਵਰ ਚਾਹੀਦਾ ਤਾਂ ਦੱਸੋ। ਤਾਂ ਉਹ ਲਾਹੌਰ ਵਾਲੇ ਜਿਹੜੇ ਸਿੱਖ ਸੀਗੇ ਉਹ ਕਹਿੰਦੇ ਵੀ ਗੁਰੂ ਸਾਹਿਬ ਦੇ ਅੱਗੇ ਦਾ ਹੱਥ ਜੋੜ ਕੇ ਖੜੇ ਹੋ ਗਏ। ਉਹ ਮੈਂ ਤੁਹਾਨੂੰ ਇੱਕ ਕਿਤਾਬ ਚੋਂ ਜਿਹੜੀ ਚੋਂ ਮੈਂ ਕੋਟ ਕੀਤਾ ਪੁਰਾਤਨ ਕਿਤਾਬ ਚੋਂ ਆਪਣੀ ਕਿਤਾਬ ਦੇ ਵਿੱਚ ਮੈਂ ਲਿਖਿਆ ਉਹ ਸੁਣਾਉਣਾ ਲਾਈਨਾਂ। ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਸੋ ਮੇਟਨ ਕੋ ਤੁਮ ਸਮਰੱਥ ਸਕਲ ਕਲਾ ਹੈ ਤੁਮਰੋ ਹੱਥ। ਕੀ ਮਤਲਬ ਗੁਰੂ ਅਮਰਦਾਸ ਜੀ ਯੂ ਆਰ ਕੈਪੇਬਲ ਆਫ ਰਿਵਰਸਿੰਗ ਦ ਕਰਸ, ਯੂ ਹੈਵ ਦ ਪਾਵਰ ਇਨ ਯੂਰ ਹੈਂਡਸ। ਸੰਗਤ ਕੇ ਬਚਨਨ ਸੁਨ ਬਿਗੇਸੇ ਐਸੇ ਵਾਕ ਸੁਮੁਕਤੇ ਨਿਕਸੇ। ਮਤਲਬ ਸੰਗਤ ਦੀ ਇਹ ਗੱਲ ਸੁਣ ਕੇ ਤੀਜੇ ਪਾਤਸ਼ਾਹ ਦੇ ਮੂੰਹ ਚੋਂ ਇਹ ਲਾਈਨਾਂ ਨਿਕਲੀਆਂ। ਕਿਹੜੀਆਂ ਲਾਈਨਾਂ ਨਿਕਲੀਆਂ? ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਮਤਲਬ ਗੁਰੂ ਸਾਹਿਬ ਨੇ ਆਪਣੇ ਜਿਹੜੇ ਲਾਹੌਰ ਸ਼ਹਿਰ 'ਚ ਰਹਿਣ ਵਾਲੇ ਡਿਵੋਟੀ ਸੀਗੇ ਉਹਨਾਂ ਦੀ ਇਹ ਰਿਕੁਐਸਟ ਸੁਣ ਕੇ ਕਿ ਸਾਨੂੰ ਜਿਹੜੀ ਇਹ ਲਾਈਨ ਪਹਿਲਾਂ ਕਹੀ ਗਈ ਹੈ ਗੁਰਬਾਣੀ ਦੇ ਵਿੱਚ, ਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੱਲੋਂ, ਉਹਦੇ ਆਨਸਰ 'ਚ ਉਹ ਕਹਿੰਦੇ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਅੰਮ੍ਰਿਤ ਤੇ ਸਰ ਦੋਵੇਂ ਅਲੱਗ-ਅਲੱਗ ਨੇ। ਹੁਣ ਇਹਦਾ ਮਤਲਬ ਕੀ ਹੈ ਕਿ ਦ ਸਿਟੀ ਆਫ ਲਾਹੌਰ ਇਜ਼ ਅ ਪੂਲ ਆਫ ਐਂਬਰੋਸੀਅਲ ਨੈਕਟਰ, ਦ ਹੋਮ ਆਫ ਪ੍ਰੇਜ਼। ਮਤਲਬ ਸਿਫਤੀ ਦਾ ਘਰ ਹੈ ਜਿਹੜਾ ਲਾਹੌਰ ਸ਼ਹਿਰ ਹੈ। ਇਹ ਹੁਣ ਕਿਹਾ ਜਾਂਦਾ ਕਿ ਉਹਨਾਂ ਨੇ ਇਸ ਕਰਕੇ ਕਿਹਾ ਸੀ ਕਿ ਇੱਥੇ ਬਾਣੀ ਦੀ ਜਿਹੜੀ ਹੈਗੀ ਹੈ ਉਹ ਪੋਥੀ ਪਈ ਹੈ ਜਾਂ ਚੌਥੇ ਪਾਤਸ਼ਾਹੀ ਗੁਰੂ ਰਾਮਦਾਸ ਜੀ ਦਾ ਇੱਥੇ ਜਨਮ ਹੋ ਚੁੱਕਾ ਹੈ। ਮਤਲਬ ਹੀ ਯੂਜ਼ ਦਾ ਵਰਡ ਐਜ਼ ਏ ਸੇਕ੍ਰੇਡ ਪੌਂਡ ਆਫ ਇਲਿਕਸਰ, ਕਿਉਂਕਿ ਉੱਥੇ ਬਾਣੀ ਇਹਨੇ ਦਿਨ ਜਿਹੜੀ ਸੀ ਪੋਥੀ ਦੇ ਵਿੱਚੋਂ ਪੜ੍ਹੀ ਗਈ ਸੀਗੀ। ਹੀ ਟਰਾਈਡ ਟੂ ਟੈਲ ਇਟ ਦਿਸ ਵੇ, ਮਤਲਬ ਇਹਦਾ ਮਤਲਬ ਉਹਨਾਂ ਨੇ ਇਟਸ ਮੋਰ ਮੈਟਾਫੋਰਿਕਲੀ ਯੂਜ਼ਡ, ਇਟਸ ਨਾਟ ਪਰਟੇਨਿੰਗ ਟੂ ਐਕਚੁਅਲੀ ਕੋਈ ਸਰੋਵਰ। ਸੋ ਜਿਹੜਾ ਇੱਥੇ ਵਰਡ ਯੂਜ਼ ਕੀਤਾ ਗਿਆ ਅੰਮ੍ਰਿਤਸਰ, ਅੰਮ੍ਰਿਤ ਐਲੈਕਸਰ, so that's what he is using, that the city of Lahore has now become a sacred pond of elixir. ਇਹ ਜਿਹੜਾ ਕਪਲੇਟ ਗੁਰੂ ਸਾਹਿਬ ਤੀਜੇ ਪਾਤਸ਼ਾਹ ਵੱਲੋਂ ਲਿਖਿਆ ਗਿਆ, this does not pertain to the city of ਅੰਮ੍ਰਿਤਸਰ, ਜਿਹੜਾ ਕਿ ਹਾਲੇ ਸ਼ਹਿਰ ਬਣਿਆ ਵੀ ਨਹੀਂ ਸੀਗਾ। ਜਿਹੜਾ ਅੰਮ੍ਰਿਤਸਰ ਸ਼ਹਿਰ ਹੈ ਉਸ ਵੇਲੇ ਜਿਹੜਾ ਸੀ ਉਹ ਹੋਂਦ 'ਚ ਨਹੀਂ ਸੀ ਆਇਆ, ਕਿਉਂਕਿ ਜਦੋਂ ਚੌਥੇ ਪਾਤਸ਼ਾਹੀ ਨੇ ਅੰਮ੍ਰਿਤਸਰ ਸ਼ਹਿਰ ਬਣਾਇਆ, ਪਹਿਲਾਂ ਕੁਛ ਦੇਰ ਉਹਦਾ ਨਾਮ ਚੱਕ ਰਾਮਦਾਸ ਵੀ ਰਿਹਾ। ਬਹੁਤ ਲੇਟਰ ਉਹਨਾਂ ਤੋਂ ਬਾਅਦ ਫਿਰ ਪੰਜਵੇਂ ਪਾਤਸ਼ਾਹੀ ਨੇ ਜਦੋਂ ਦਰਬਾਰ ਸਾਹਿਬ ਦੀ ਗੋਲਡਨ ਟੈਂਪਲ ਦੀ ਕੰਸਟਰਕਸ਼ਨ ਕਰਾਈ ਹੈ, ਲੇਟਰ ਔਨ ਜਿਹੜਾ ਵਰਡ ਹੈਗਾ ਅੰਮ੍ਰਿਤਸਰ ਯੂਜ਼ ਹੋਣ ਲੱਗਾ। ਔਰ ਅੰਮ੍ਰਿਤਸਰ ਇਕੱਠਾ ਹੀ ਹੈਗਾ। ਅੰਮ੍ਰਿਤ ਤੇ ਸਰ, ਜਦੋਂ ਆਪਾਂ ਗੁਰਬਾਣੀ ਦੇ ਵਿੱਚ ਇਹਨੂੰ ਇਸ ਤੁਕ ਨੂੰ ਪੜ੍ਹਦੇ ਹਾਂ, ਇਟ ਇਜ਼ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ 27, ਫਿਰ ਮਹੱਲਾ ਤੀਜਾ ਲਾਹੌਰ ਸ਼ਹਿਰ ਅੰਮ੍ਰਿਤ ਸਰ ਸਿਫਤੀ ਦਾ ਘਰ 28। ਉਸ ਤੋਂ ਬਾਅਦ ਫਿਰ ਮਹੱਲਾ ਪਹਿਲਾ, ਫਿਰ ਮਹੱਲਾ ਪਹਿਲਾ ਦੀਆਂ ਜਿਹੜੀ ਤੁਕਾਂ ਸ਼ੁਰੂ ਹੋ ਜਾਂਦੀਆਂ, ਉਦੋਂ ਸਾਹੇ ਕੀਆ ਨਿਸ਼ਾਨੀ ਤੋੜ ਨਾ ਆਵੇ ਅੰਨੀ। ਸੋ ਉਸ ਤੋਂ ਪਹਿਲਾਂ ਹੈ ਜਿੱਥੇ ਕਿ ਮਤਲਬ ਮਹੱਲਾ ਤੀਜਾ ਦੀ ਇਹ ਜਿਹੜੀ ਤੁਕ ਹੈਗੀ ਆ, ਪੰਜਵੇਂ ਪਾਤਸ਼ਾਹੀ ਨੇ ਜਦੋਂ ਸੰਪਾਦਨਾ ਕੀਤੀ ਆ ਆਦਿ ਗ੍ਰੰਥ ਦੀ, ਉਹਨਾਂ ਨੇ ਇਹ ਲਾਈਨ ਨਾਲ ਲਾਈ ਆ ਆਪਣੇ ਲੋਕਾਂ ਦੇ ਸਮਝਣ ਦੇ ਲਈ। ਸੋ ਦਿਸ ਇਜ਼ ਵੇਅਰ ਆਪਣਾ ਜਿਹੜਾ ਅੱਜ ਦਾ ਟੌਪਿਕ ਸੀਗਾ ਦੈਟ ਵਾਜ਼ ਕਿ ਜਿਹੜੀ ਇਹ ਲਾਈਨ ਹੈਗੀ ਆ ਅੰਮ੍ਰਿਤਸਰ ਸਿਫਤੀ ਦਾ ਘਰ, this was meant for the city of Lahore at that time, ਪਰ ਹੌਲੀ ਹੌਲੀ ਸਮੇਂ ਦੇ ਨਾਲ ਅੰਮ੍ਰਿਤਸਰ ਸੀ ਜਿਹੜਾ ਅੰਮ੍ਰਿਤਸਰ ਬਣ ਗਿਆ ਕਹਿਣ ਦੇ ਵਿੱਚ। ਇਸ ਕਰਕੇ ਹੁਣ ਤੁਸੀਂ ਕੋਈ ਵੀ ਤਸਵੀਰ ਦੇਖੋ ਅੰਮ੍ਰਿਤਸਰ ਸ਼ਹਿਰ ਦੀ, ਈਵਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਬਾਹਰ ਵੀ ਅੰਮ੍ਰਿਤਸਰ ਸਿਫਤੀ ਦਾ ਘਰ। ਪਰ ਇਟ ਇਜ਼ ਨਾਟ ਸਮਥਿੰਗ ਕਿ ਆਪਾਂ ਨੂੰ ਉਹਦੇ ਬਾਰੇ ਕੁਝ ਕ੍ਰਿਟਿਸਾਈਜ਼ ਇਦਾਂ ਨਹੀਂ ਹੁੰਦਾ। ਹਿਸਟਰੀ 'ਚ ਇਦਾਂ ਕੰਮ ਚੱਲਦੇ ਰਹਿੰਦੇ, ਪਰ ਵੀ ਆਰ ਜਸਟ ਟਰਾਈਂਗ ਟੂ ਫਾਈਂਡ ਆਊਟ। ਜਦੋਂ ਆਪਾਂ ਡੀਪ ਹਿਸਟਰੀ 'ਚ ਜਾਂਦੇ ਹਾਂ, ਪੁਰਾਤਨ ਲੋਕਾਂ ਦੀਆਂ ਜਿਹੜੀਆਂ ਲਿਖਤਾਂ ਹੈਗੀਆਂ ਜਿਨ੍ਹਾਂ ਨੇ ਤੇ ਕੰਮ ਕੀਤਾ ਹੋਇਆ,
we just need to start thinking little differently. That does not mean ਵੀ ਆਪਾਂ ਕੱਲ ਨੂੰ ਅੰਮ੍ਰਿਤਸਰ ਜਾ ਕੇ ਕਿਸੇ ਨੂੰ ਕਹੀਏ ਵੀ ਉਤਾਰੋ, it does not work like that, ਔਰ ਉਹ ਕਦੀ ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਜਿਹੜੀ ਸ਼ਰਧਾ ਹੈਗੀ ਆ, ਜਿਹੜੀ ਭਾਵਨਾ ਹੈਗੀ ਆ, ਜਿੱਥੇ ਬਣ ਗਈ ਉਹਨੂੰ that is a different story। ਆਪਣੀ ਕਿਤਾਬ 'ਚ ਵੀ ਮੈਂ ਇਸ ਚੀਜ਼ ਦਾ ਬਹੁਤ ਧਿਆਨ ਰੱਖਿਆ ਕਿ ਆਪਾਂ ਕੋਈ ਵੀ ਗੱਲ ਇਦਾਂ ਦੀ ਨਾ ਲਿਖੀਏ ਜਿਹੜਾ ਕੋਈ ਪੜ੍ਹਨ ਵਾਲਾ ਉਹਨੂੰ ਉਹਦਾ ਠੇਸ ਪਹੁੰਚੇ। ਸੋ ਆਪਾਂ ਇਸ ਪ੍ਰੋਗਰਾਮ ਦਾ ਥੀਮ ਵੀ ਇਦਾਂ ਰੱਖਿਆ ਕਿ ਇਹਨਾਂ ਗੱਲਾਂ ਨੂੰ just learn more about history, ਤਾਂ ਕਿ ਆਪਾਂ ਉਹਨਾਂ ਨੂੰ ਥੋੜਾ ਜਿਹਾ ਜਿਹੜੀ ਹੈਗੀ ਆ ਰਿਸਰਚ ਨੂੰ ਪੋਜ਼ਿਟਿਵਲੀ ਅੱਗੇ ਵਧਾ ਸਕੀਏ। ਜੀ ਢਿੱਲੋਂ ਸਾਹਿਬ, ਹੁਣ ਪਤਾ ਲੱਗਾ ਕਿ ਅੰਮ੍ਰਿਤਸਰ ਸਿਫਤੀ ਦਾ ਘਰ ਆਪਾਂ ਪਾਕਿਸਤਾਨ ਦੇ ਲਈ ਜਿਹੜੀ ਇਹ ਗੁਰਦੁਆਰਾ ਲਈ ਕਿਤਾਬ ਲਿਖੀ ਆ, ਇਹਨੂੰ ਕਿੱਦਾਂ ਇੱਥੇ ਜਿਹੜਾ ਸੀਗਾ ਨਾਲ ਅਟੈਚ ਕੀਤਾ ਬੋਲੀ ਗੁਰੂ ਅਮਰਦਾਸ। ਬਹੁਤ ਵਧੀਆ ਡਾਕਟਰ ਸਾਹਿਬ, ਐਕਸਲੈਂਟ। ਥੈਂਕ ਯੂ ਜੀ, ਥੈਂਕ ਯੂ ਢਿੱਲੋਂ ਸਾਹਿਬ। ਐਕਸਪਲੇਨ ਕਰਨ ਦੇ ਕੀ ਕਹਿੰਦੇ ਆ, ਜੇ ਤੁਹਾਨੂੰ ਕਿਤੇ ਸਟੇਜ ਤੇ ਚੜਾ ਦਈਏ ਤੁਸੀਂ, ਮੈਨੂੰ ਲੱਗਦਾ 10 ਘੰਟੇ ਲਗਾਤਾਰ ਤੁਸੀਂ ਬੋਲ ਸਕਦੇ। ਬਹੁਤ ਜ਼ਬਰਦਸਤ, ਐਕਸੀਲੈਂਟ। ਅੱਛਾ ਡਾਕਟਰ ਸਾਹਿਬ, ਜਿਹੜੀ ਤੁਹਾਡਾ ਮੈਂ ਸ਼ੋਅ ਦੇਖਦਾ ਹੁੰਦਾ, ਕਦੀ ਬੁਝਾਰਤਾਂ ਬਾਰੇ, ਕਦੀ ਗਿੱਧਿਆਂ ਬਾਰੇ, ਕਦੀ ਭੰਗੜੇ ਬਾਰੇ, ਤੇ ਕਦੀ ਲਾਸਟ ਗੋਤਾਂ ਬਾਰੇ, ਉੱਥੋਂ ਕੁਛ ਨਾ ਕੁਛ ਮੈਂ ਟਿਪਸ ਲੈਣ ਦੀ ਕੋਸ਼ਿਸ਼ ਕਰਦਾ। ਏਦਾਂ ਮੈਨੂੰ ਆਉਂਦਾ ਜਾਂਦਾ ਤੇ ਕੁਛ ਨਹੀਂ, ਮੈਂ ਤਾਂ ਮਜ਼ਾਕ ਹੀ ਮਾਰਦਾ। ਨਹੀਂ ਢਿੱਲੋਂ ਸਾਹਿਬ, ਤੁਸੀਂ ਰੋਜ਼ਿਆਂ ਦੇ ਦੌਰਾਨ ਦੇਖੋ ਰੋਜ਼ੇ ਰੱਖੇ ਹੋਏ ਆ, ਇੰਨਾ ਮੁਸ਼ਕਿਲ, ਇੰਨੇ ਤੁਸੀਂ ਸ਼ੋਅ ਲਗਾਤਾਰ ਕਰਦੇ ਹੋ, ਤੁਹਾਨੂੰ ਔਰ ਸਾਨੂੰ ਬਹੁਤ ਮਾਣ ਹੈ ਤੁਹਾਡੇ ਨਾਲ ਦੋਸਤੀ ਦਾ। ਔਰ ਜਿੰਨੇ ਵੀ ਸਾਡੇ ਸਿੱਖ ਭਰਾ, ਅਸੀਂ ਸਾਰੇ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਇਸ ਰਮਜ਼ਾਨ ਦੇ ਮੁਬਾਰਕ ਮਹੀਨੇ 'ਚ। ਬਹੁਤ ਸ਼ੁਕਰੀਆ। ਵੇਖੋ ਮੈਸੇਜ ਆਉਣ ਡਿਆ, ਰਮਜ਼ਾਨ ਮੁਬਾਰਕ ਜੀ, ਤੁਹਾਨੂੰ ਵੀ ਮੁਬਾਰਕ। ਥੈਂਕ ਯੂ ਫਾਰ ਡਿਟੇਲ। ਰਾਮ ਸਿੰਘ ਕਹਿੰਦੇ ਨੇ ਐਕਸਪਲੇਨੇਸ਼ਨ ਵਿਦ ਦਾ ਟਾਈਮਲਾਈਨ ਐਕਸਲੈਂਟ। ਤੋ ਡਾਕਟਰ ਸਾਹਿਬ, ਥੋੜਾ ਜਿਹਾ ਵਕਫਾ ਦੇ ਕੇ ਆਪਾਂ ਸ਼ੇਅਰ ਕਰਾ ਲਈਏ ਕੁਝ ਦੋਸਤਾਂ ਕੋਲ। 145 ਮੇਰੇ ਇੱਕ ਦੋਸਤ ਦਾ ਮੈਸੇਜ ਆ ਰਿਹਾ, ਕਹਿੰਦਾ ਜੇ ਤੇਰਾ ਬੱਸ ਚੱਲੇ ਤਾਂ ਸਾਰਾ ਕੁਝ ਹੀ ਪਾਕਿਸਤਾਨ ਲੈ ਜਾਵੇ। ਉਹ ਯਾਰ ਮੈਂ ਏਦਾਂ ਨਹੀਂ ਹੈਗਾ, ਮੈਨੂੰ ਇਹੋ ਜਿਹਾ ਕੋਈ ਨਹੀਂ ਹੈਗਾ, ਮੈਂ ਕੋਈ ਪੋਲੀਟੀਕਲ ਬਾਉਂਡਰੀਜ਼ ਏਦਾਂ ਨਹੀਂ ਕੋਈ ਚੱਕਰ ਹੈਗਾ। ਇਹ ਤਾਂ ਕੁਦਰਤੀ ਹੈ ਕਿ ਮੇਰਾ ਇੰਟਰਸਟ ਹੈ ਕਿ ਪਾਕਿਸਤਾਨ ਦੇ ਨਾਲ ਜਿਹੜੀ ਹਿਸਟਰੀ ਆ ਉਹਨੂੰ ਥੋੜਾ ਉਜਾਗਰ ਕੀਤਾ ਜਾਵੇ। ਇਹ ਇੰਨੀ ਜ਼ਿਆਦਾ ਕਮਰਸ਼ੀਅਲ ਜਗ੍ਹਾ ਹੈਗੀ ਆ ਕਿ ਜਿੱਥੇ ਤੁਸੀਂ ਦੇਖੋ, ਮੈਂ ਥੋੜੀ ਆਪਣੀ ਇੱਕ ਤਸਵੀਰ ਇਹ ਜਿਹੜੇ ਆਪਣੇ ਦੇਖਣ ਵਾਲੇ ਦਿਖਾਉਣਾ ਚਾਹੁੰਦਾ। ਇਹ ਜੇ ਲੋਕਾਂ ਨੇ ਉਹਨਾਂ ਨੇ 73 ਸਾਲ ਆ ਜਿਹੜਾ ਥੜਾ ਆਪਣੇ ਲਈ ਸੰਭਾਲ ਕੇ ਰੱਖ ਲਿਆ, 73 years ਇੱਥੇ ਦੀਵਾ ਬੱਤੀ ਹੁੰਦਾ। ਆ ਹੁਣ ਏਸੀ ਜਿਹੜਾ ਸੀਗਾ ਕੂਲਰ, ਵਾਟਰ ਕੂਲਰ ਲੱਗ ਗਿਆ, ਲੰਘਦੇ ਲੋਕੀ ਇੱਥੋਂ। ਆ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਬਿਲਕੁਲ ਲਾਗੇ ਮੇਰੇ ਦੋਸਤ ਦੀ ਦੁਕਾਨ ਹੈ। ਇਹ ਜਿੱਦਾਂ ਢਿੱਲੋਂ ਸਾਹਿਬ ਦੱਸ ਕੇ, ਬਹੁਤ ਹੀ ਕਮਰਸ਼ੀਅਲ ਏਰੀਆ ਹੈਗਾ, ਬਹੁਤ ਮਹਿੰਗੀ ਹੈ, ਬਹੁਤ ਮਹਿੰਗੀ ਜਗ੍ਹਾ ਹੈਗੀ, ਪਰ ਤਾਂ ਵੀ ਲੋਕਾਂ ਨੇ ਕੁਝ ਨਿਸ਼ਾਨੀ ਛੱਡੀ ਹੋਈ ਹੈ। ਹੁਣ ਜੇ ਆਪਾਂ ਉਹਦੇ ਨਾਲ ਜੇ ਆਪਾਂ ਇੰਨੀ ਸਾਰੀ ਉਹਨਾਂ ਨਾਲ ਲੋਧੀ ਤੇ ਮੁਗਲਸ ਦੀ ਹਿਸਟਰੀ ਲਿਖ ਕੇ ਚੈਪਟਰ ਬਣਾ ਦਿੱਤਾ, ਕੱਲ ਨੂੰ ਆਪਾਂ ਉੱਥੇ ਦੇ ਦੁਕਾਨਦਾਰਾਂ ਨੂੰ ਇਹ ਕਿਤਾਬ ਦੇਵਾਂਗੇ, ਦੇਖੋ ਕਿੰਨਾ ਗੁੱਡ ਫੀਲ ਕਰਨਗੇ। ਅਦਰਵਾਈਜ਼ ਤਾਂ ਉਹੀ ਸੋਚਦੇ ਸੀ ਨਾ ਵੀ ਸਿੱਖਾਂ ਦੀ ਜਗ੍ਹਾ ਹੈਗੀ ਹੈ। ਹੁਣ ਆਪਾਂ ਕਿੱਥੋਂ ਦੌਲਤ ਖਾਨ ਲੋਧੀ, ਇਬਰਾਹਿਮ ਲੋਧੀ, ਸਿਕੰਦਰ ਲੋਧੀ, ਬਹਿਲੋਲ ਲੋਧੀ, ਮੁੜ ਕੇ ਬਾਬਰ, ਤੇ ਮੁੜ ਕੇ ਦੌਲਤ ਖਾਨ ਲੋਧੀ, ਉਹਦਾ ਬੇਟਾ ਦਿਲਾਵਰ ਖਾਨ, ਤੇ ਮੁੜ ਕੇ ਉਹ ਆਪਾਂ ਸਾਰੇ ਕਿੰਨੇ ਦੇਖੋ ਮੁਸਲਿਮ ਨੇਮਸ ਵਿੱਚ ਐਡ ਕੀਤੇ ਇਸ ਚੈਪਟਰ ਦੇ। ਕਿਉਂ ਕੀਤੇ? ਤਾਂ ਕਿ ਜਿਹੜੇ ਇਸ ਬਾਜ਼ਾਰ 'ਚ ਲੋਕੀ ਬੈਠੇ ਆ, ਉਹਨਾਂ ਤੱਕ ਜਦੋਂ ਕਿਤਾਬ ਪਹੁੰਚੇ, ਉਹਨਾਂ ਨੂੰ ਬੜਾ ਖੁਸ਼ੀ ਹੋਊਗੀ ਵੀ ਇਹ ਤਾਂ ਸਾਡਾ ਕਿੱਦਾਂ ਨਾਲ ਜਿਹੜੀ ਹੈਰੀਟੇਜ ਹੈ, ਮਤਲਬ ਇਹ ਹੈਰੀਟੇਜ ਉਹਨਾਂ ਦੇ ਅਪਣਾਉਣ ਦੇ ਲਈ ਮੇਰਾ ਇੱਕ ਤਰੀਕਾ ਹੈਗਾ। ਇੱਕ ਕਹਿ ਲਓ ਵੀ ਨਿਮਾਣੀ ਜੀ ਕੋਸ਼ਿਸ਼ ਹੈਗੀ ਹੈ, ਮੈਂ ਕਾਮਯਾਬ ਕਿੰਨਾ ਕਰਨਾ ਹੈ ਇਹ ਤਾਂ ਆਉਣ ਵਾਲਾ ਢਿੱਲੋਂ ਸਾਹਿਬ ਸਮਝ ਦੱਸੂਗਾ। ਬਟ ਕਾਮਯਾਬ ਹੋਵਾਂਗੇ ਜ਼ਰੂਰ। ਜੀ ਬਿਲਕੁਲ ਜੀ ਢਿੱਲੋਂ ਸਾਹਿਬ, ਨੈਕਸਟ ਕੁਐਸਚਨ ਜੀ। ਸੁਖਵਿੰਦਰ ਨੋਇਡਾ, ਅੱਗੇ ਵਧਦੇ ਆ। ਇੱਕ ਵਾਰੀ ਸਾਰੇ ਦੋਸਤਾਂ ਨੂੰ ਰਿਕੁਐਸਟ, ਤੁਸੀਂ ਸਾਰੇ ਆਪੋ ਆਪਣੀ ਟਾਈਮ ਲਾਈਨ ਤੇ ਇਹਨੂੰ ਸ਼ੇਅਰ ਕਰੋ। 147 ਲੋਕ ਸਾਨੂੰ ਵੇਖਣ ਰਹੇ ਨੇ, ਫੇਸਬੁੱਕ, YouTube ਦੋਵਾਂ ਪੇਜਸ ਦੀ ਰਾਹੀਂ। ਸੋ ਆਪੋ ਆਪਣੀ ਟਾਈਮ ਲਾਈਨ ਤੇ ਇੱਕ ਵਾਰੀ ਥੋੜਾ ਜਿਹਾ ਸਮਾਂ ਕੱਢ ਕੇ, ਟਾਈਮ ਕੱਢ ਕੇ ਇਹਨੂੰ ਸ਼ੇਅਰ ਕਰੋ, ਤਾਂ ਕਿ ਤੁਹਾਡੀ ਵਾਲ ਤੱਕ ਪਹੁੰਚ ਜਾਏ, ਦੂਜੇ ਲੋਕਾਂ ਤੱਕ ਵੀ ਪਹੁੰਚ ਜਾਏ। ਸੋ ਜਿਨ੍ਹਾਂ ਕੋਲ ਗਰੁੱਪਸ ਨੇ, WhatsApp ਗਰੁੱਪਸ ਨੇ, ਆਪਣੇ ਆਪਣੇ ਇਹਨੂੰ ਉਹਦਾ ਲਿੰਕ ਕਾਪੀ ਕਰਕੇ WhatsApp ਗਰੁੱਪਸ 'ਚ ਪਾਓ, ਤੇ ਜ਼ਰਾ ਜਲਦੀ ਲੋਕਾਂ ਤੱਕ ਛੇਤੀ ਪਹੁੰਚ ਜਾਂਦੀ ਹੈ। ਜਿਹੜੇ ਨਹੀਂ ਵੀ ਫੇਸਬੁੱਕ ਤੇ ਹੁੰਦੇ, ਉਹਨਾਂ ਤੱਕ ਮੈਸੇਜ ਪਹੁੰਚ ਜਾਂਦਾ। ਬਾਅਦ 'ਚ ਵੀ ਅਗਰ ਨਾ ਵੀ ਅਵੇਲੇਬਲ ਹੋਣਗੇ, ਬਾਅਦ 'ਚ ਵੇਖ ਲੈਣਗੇ। ਸੋ ਇੱਕ ਵਾਰੀ ਸ਼ੇਅਰ ਜ਼ਰੂਰ ਕਰਿਓ, WhatsApp ਤੇ ਵੀ ਕਰਿਓ, ਆਪਣੇ ਆਪਣੀ ਟਾਈਮ ਲਾਈਨ ਤੇ ਵੀ ਕਰਿਓ। TJ ਹੁੰਦਰ ਸਾਹਿਬ ਨੇ ਸਾਡੇ, ਹੁੰਦਰ ਸਾਹਿਬ ਬਹੁਤ ਸ਼ੁਕਰੀਆ। ਹੁੰਦਰ ਸਾਹਿਬ, ਜਿੰਨੇ ਲੋਕੀ ਤੁਸੀਂ ਆਏ ਸਨ, ਹੁੰਦਰ ਸਾਹਿਬ ਸਾਡੇ ਕੋਲ 12-13 ਲੋਕ। ਹੁੰਦਰ ਸਾਹਿਬ, 13 ਤੇ ਕਮ ਸੇ ਕਮ ਕਿਤਾਬਾਂ ਤੁਸੀਂ ਮੁੱਲ ਲੈ ਕੇ ਤੇ ਆਪਣੇ ਉਹਨਾਂ 13 ਨੂੰ ਤੇ ਦਿਓ ਨਾ। ਆਹ ਪਾਕਿਸਤਾਨ ਜਿੱਥੇ ਵੀ ਫਿਰ ਕੇ ਆਏ ਉੱਥੋਂ ਦੀ ਹਿਸਟਰੀ ਆ। ਹੁੰਦਰ ਸਾਹਿਬ, ਹੁਣ ਤੁਸੀਂ ਫੋਟੋ ਖਿੱਚ ਕੇ ਸੈਂਡ ਕਰਨੀ ਹੈ 13 ਕਿਤਾਬਾਂ ਲੈ ਕੇ। ਹੁੰਦਰ ਸਾਹਿਬ ਲੈਣਗੇ। ਮੈਨੂੰ ਇਹ ਤੋਂ ਯਾਦ ਆ ਗਿਆ, ਅਸੀਂ ਐਕਚੁਅਲੀ ਕੁਝ ਦੋਸਤ ਮੇਰੇ ਉਹ ਬੁੱਕ ਦੇ ਲਈ ਪਾਕਿਸਤਾਨ 'ਚ, ਜਦ ਤੁਸੀਂ ਕੱਲ ਗੱਲ ਕੀਤੀ ਸੀ, ਉਹ ਸੁਣ ਕੇ ਆਪਣੀ ਗੱਲ ਇੰਗਲੈਂਡ 'ਚ ਹੈਗੇ, ਉਹ ਬਕਾਇਦਾ ਆਪਾਂ ਨੂੰ 1-2 ਦਿਨਾਂ 'ਚ ਫਲਾਇਰ ਦੇਣਗੇ, ਜਿਹਦੇ ਥਰੂ ਕੋਈ ਵੀ ਵੀਰ ਪਾਕਿਸਤਾਨ 'ਚ ਕਿਸੇ ਨੂੰ ਬੁੱਕਸ ਗਿਫਟ ਕਰਨਾ ਚਾਹੁੰਦਾ, ਉਹਦੇ ਲਈ ਬਹੁਤ ਸੌਖਾ ਤਰੀਕਾ ਜਿਹੜਾ ਹੈਗਾ, ਅਸੀਂ 2-3 ਦਿਨਾਂ 'ਚ ਐਸੇ ਪ੍ਰੋਗਰਾਮ ਤੇ ਜਿਹੜਾ ਹੈਗਾ ਉਹ ਅਨਾਉਂਸ ਕਰਾਂਗੇ, ਤਾਂ ਕਿ ਪਾਕਿਸਤਾਨ ਦੇ ਵਿੱਚ। ਹੁਣ ਮੈਂ ਸਿਰਫ ਇਹ ਚਾਹੁੰਦਾ ਵੀ ਤੁਸੀਂ ਜਦੋਂ ਕਿਸੇ ਨੂੰ ਕਿਤਾਬ ਦਿੰਦੇ ਹੋ, ਏਦਾਂ ਜ਼ਰੂਰ ਕਹਿ ਦਿਓ
ਕਿ ਬੌਲੀ ਨੰਬਰ 46 ਦੇ ਆਲੇ ਦੁਆਲੇ 5 ਦੁਕਾਨਾਂ ਉੱਥੇ ਬੁੱਕ ਦੇਣੀਆਂ। ਮਤਲਬ ਜਿਨ੍ਹਾਂ ਇਲਾਕਿਆਂ ਦੇ ਬਾਬਤ ਵਿੱਚ ਜ਼ਿਕਰ ਹੈਗਾ 84 ਜਗ੍ਹਾ ਦੇ ਵਿੱਚ, ਉਹਨਾਂ ਦੇ ਆਲੇ ਦੁਆਲੇ ਜਿਹੜੇ ਲੋਕੀ ਰਹਿੰਦੇ ਉਹਨਾਂ ਤੱਕ ਜਦੋਂ ਕਿਤਾਬ ਪਹੁੰਚ ਜਾਏਗੀ ਨਾ, ਤੁਸੀਂ ਨੋਟ ਕਰਿਓ 1-2 ਸਾਲਾਂ 'ਚ ਉਹਨਾਂ ਲੋਕਾਂ ਨੇ ਆਪਣੇ ਆਪ ਹੀ ਸਿੱਖ ਵਿਜ਼ਿਟਰ ਜਿਹੜੇ ਇੱਥੋਂ ਬਾਜ਼ਾਰ 'ਚ ਸਿੱਖ ਬਹੁਤ ਲੰਘਦੇ ਸ਼ਾਪਿੰਗ ਕਰਨ ਜਾਂਦੇ ਜਦੋਂ, ਮੈਨੂੰ ਪਤਾ, ਪਰ ਉਹਨੂੰ ਇਸ ਜਗ੍ਹਾ ਦਾ ਅਹਿਮੀਅਤ ਨਹੀਂ ਪਤਾ, ਉਹ ਲੋਕਾਂ ਨੇ ਆਪੇ ਹੀ ਕਰ ਦੇਣੀ ਹੈ ਜਦੋਂ ਆਪਾਂ ਇਹਨਾਂ ਦੇ ਲਾਗੇ ਲੋਕਾਂ ਦੇ ਵਿੱਚ ਜਿਹੜੀ ਕਿਤਾਬ ਹੈਗੀ ਆ ਡਿਸਟਰੀਬਿਊਟ ਕਰਨ ਲੱਗ ਪਈਏ, ਕਿਉਂਕਿ ਆਪਾਂ ਲਿਖਿਆ ਸਭ ਕੁਝ ਪੋਜ਼ਿਟਿਵਲੀ ਹੈ। ਮਤਲਬ ਜਿਹੜੀ ਲੇਖਣੀ ਆ ਉਹਦੇ ਤੇ ਬਹੁਤ ਫਰਕ ਪੈਂਦਾ ਕਿ ਤੁਸੀਂ ਉੱਥੇ ਦੇ ਲੋਕਾਂ ਨੂੰ ਟਾਰਗੇਟ ਜਦੋਂ ਮੰਨ ਕੇ ਚੱਲਦੇ ਹੋ, ਤੁਸੀਂ ਹੋਰ ਹਿਸਾਬ ਦਾ ਲਿਖਦੇ ਹੋ। ਐਂਡ ਦੈਟਸ ਵਾਟ ਆਈ ਹੈਵ ਟਰਾਈ ਟੂ ਡੂ। ਇਸ ਕਰਕੇ ਮੇਰੀ ਕਿਤਾਬ ਦਾ ਪਾਕਿਸਤਾਨ ਦੇ ਹਰ ਸਕੂਲ, ਜ਼ਿਲ੍ਹੇ, ਲਾਇਬ੍ਰੇਰੀ, ਕਾਲਜ ਦੇ ਵਿੱਚ ਪਹੁੰਚਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸਾਡਾ ਜਿਹੜਾ ਕੰਮ ਹੈ ਉਹ ਸਫਲ ਨਹੀਂ ਹੁੰਦਾ। ਜੀ ਢਿੱਲੋਂ ਸਾਹਿਬ। ਮੈਂ ਨਾ ਇੱਕ ਦੋ ਹੋਰ ਪੜ੍ਹਦਾ, ਉਨੀ ਦੇਰ ਦੋਸਤ ਸ਼ੇਅਰ ਕਰਨ ਦੇ ਨੇ, ਕਿਉਂਕਿ ਪਤਾ ਲੱਗਦਾ ਜਾਂਦਾ ਵੀ ਸ਼ੇਅਰ ਹੋਣ ਡਿਆ ਕਿ ਨਹੀਂ ਹੋਣ ਡਿਆ, ਗੱਲ ਮੰਨੀ ਜਾਂਦੀ ਹੈ, ਸ਼ੇਅਰ ਕਰਨ ਦੇ ਨੇ। ਦੋਸਤਾਂ ਨੂੰ ਇੱਕ ਜ਼ਰੂਰ ਬੇਨਤੀ ਹੈ ਕਿ ਉਹ ਕਮਲਜੀਤ ਆਵਾਲੀਆ, ਭੁਪਿੰਦਰ ਸੋਮਲ, ਮਨੀਸ਼ਵਰ ਕੌਰ, ਦਰਸ਼ਨ ਸਿੰਘ ਇਸ ਵੇਲੇ ਸਾਡੇ ਨਾਲ ਜੁੜੇ ਨੇ, ਸੋ ਸਾਰੇ ਇੱਕ ਵਾਰੀ ਸ਼ੇਅਰ ਕਰ ਦਿਓ। ਅੱਗੇ ਵਧਦੇ। ਡਾਕਟਰ ਸਾਹਿਬ ਕੀ ਕਹਿਣ ਲੱਗੇ ਤੁਸੀਂ? ਮੈਂ ਕਿਹਾ ਸੀ ਬਈ ਜਦੋਂ ਵੀ ਉਹ ਸ਼ੇਅਰ ਕਰਦੇ ਨੇ WhatsApp ਦੇ ਵਿੱਚ ਜਿਹੜੇ ਗਰੁੱਪਸ ਨੇ ਉਹਨਾਂ ਤੇ ਜ਼ਰੂਰ ਸ਼ੇਅਰ ਕਰ ਦਿਓ। ਮੈਂ ਨੋਟ ਕੀਤਾ ਕਿ ਅੱਜ ਕੱਲ੍ਹ ਲੋਕੀ WhatsApp ਤੇ ਜ਼ਿਆਦਾ ਨੇ ਕੁਝ Facebook ਨਾਲੋਂ, ਸੋ ਇਟ ਵਿਲ ਬੀ ਬਿਗ ਹੈਲਪ ਜੇ ਤੁਸੀਂ ਨਾਲ WhatsApp ਤੇ ਸ਼ੇਅਰ ਕਰਦੇ ਰਹੋ, ਸਾਡੇ ਲਈ ਬਹੁਤ ਫਾਇਦਾ ਹੋਏਗਾ। ਲਿੰਕ ਡਾਕਟਰ ਸਾਹਿਬ ਸ਼ੇਅਰ ਕਰ ਦਿਓ। ਕਹਿੰਦੇ ਕਿੱਥੋਂ ਮਿਲੇਗੀ? ਭੁਪਿੰਦਰ ਸੋਮਲ, ਜਸਵੀਰ ਸਿੰਘ ਔਲਖ ਕਹਿੰਦੇ ਆ ਫਰਾਂਸ ਤੋਂ ਮਿਲ ਸਕਦੀ ਹੈ, ਦੱਸਣਾ ਜੀ। ਹਾਂਜੀ, 2 ਵੀਕ ਬਾਅਦ ਜੀ, ਜਿਹੜਾ ਆਪਣਾ Amazon.uk ਹੈਗਾ ਉੱਥੇ 2 ਵੀਕ ਬਾਅਦ ਲਾਂਚ ਹੋਏਗੀ, ਸੋ 2 ਵੀਕ ਪਲੀਜ਼ ਵੇਟ ਕਰੋ ਫਰਾਂਸ ਦੇ ਲਈ। ਅੱਛਾ ਡਾਕਟਰ ਸਾਹਿਬ, ਅੱਗੇ ਵਧਦੇ ਆ। ਪੁਰਾਣੇ ਜ਼ਮਾਨੇ 'ਚ ਇਸ ਬੌਲੀ ਸਾਹਿਬ ਦਾ ਕੋਈ ਹੋਰ ਨਾਮ ਵੀ ਸੀ, ਜਾਂ ਤੁਹਾਨੂੰ ਕਿਤੋਂ ਕੋਈ ਪੁਰਾਣਾ ਰੈਫਰੈਂਸ ਮਿਲਿਆ ਕਿਸੇ ਬੁੱਕ ਤੋਂ ਕਿ ਇਹਦਾ ਪਹਿਲੋਂ ਆਹ ਨਾਂ ਸੀ, ਹੁਣ ਬੌਲੀ ਸਾਹਿਬ ਕਹਿੰਦੇ ਆ? ਬੌਲੀ ਸਾਹਿਬ ਕਿਉਂ ਕਹਿੰਦੇ ਆ ਜੀ, ਇਹ ਵੀ ਦੱਸਿਓ। ਸੋ ਗੁਰੂ ਸਾਹਿਬ ਦੇ ਆਉਣ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਜਿਹੜੇ ਸਿੱਖ ਸੀਗੇ ਉਹਨਾਂ ਨੇ ਉਹਨਾਂ ਦੀ ਯਾਦ ਦੇ ਵਿੱਚ, ਮੈਮਰੀ ਦੇ ਵਿੱਚ ਇੱਥੇ ਬੌਲੀ ਬਣਾਈ। ਸਟੈਪਵੈਲ ਕਾਫੀ ਵੱਡੀ ਬੌਲੀ ਸੀ। ਇਹ ਬੌਲੀ ਸਾਹਿਬ ਜਿਹੜੇ 5ਵੇਂ ਪਾਤਸ਼ਾਹੀ ਦਾ ਗੁਰਦੁਆਰਾ ਬੌਲੀ ਸਾਹਿਬ ਹੈਗਾ ਰੰਗ ਮਹਿਲ, ਉਹਦੇ ਨਾਲੋਂ ਵੱਖਰਾ ਹੈ। ਇਹਦੀ ਮੈਨੂੰ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਮਿਲੀ ਸੀ, ਇਕਬਾਲ ਕੈਸਰ ਜੀ ਦੀ ਬੁੱਕ ਹੈਗੀ ਆ ਹਿਸਟੋਰੀਕਲ ਸ਼ਰਾਈਨਸ ਇਨ ਪਾਕਿਸਤਾਨ, ਉਹਦੇ ਵਿੱਚ ਥੜੀ ਦੀ ਤਸਵੀਰ ਮਿਲੀ ਸੀ। ਜੇ ਉਸ ਬੁੱਕ ਦੇ ਵਿੱਚ ਇੱਕ ਛੋਟੀ ਜਿਹੀ ਤਸਵੀਰ ਨਹੀਂ ਲੱਗੀ ਹੁੰਦੀ ਤਾਂ ਸ਼ਾਇਦ ਮੈਨੂੰ ਇਹ ਗੁਰਦੁਆਰਾ ਸਾਹਿਬ ਸਕਿਪ ਹੋ ਜਾਂਦਾ। ਸੋ ਉੱਥੇ ਸਿੱਖਾਂ ਨੇ 3 ਪਾਤਸ਼ਾਹੀ ਦੇ ਜਾਣ ਤੋਂ ਬਾਅਦ ਉੱਥੇ ਬੌਲੀ ਬਣਾਈ, ਨਾਲ ਇੱਕ ਥੜਾ ਸਾਹਿਬ, ਛੋਟੀ ਜਿਹੀ ਜਗ੍ਹਾ ਜਿਹੜੀ ਥੜਾ ਸਾਹਿਬ ਬਣਾਈ। ਉੱਥੇ ਬੌਲੀ ਤਾਂ ਕਾਫੀ ਦੇਰ ਤੱਕ ਇੰਟੈਕਟ ਰਹੀ, ਪਰ ਮੁੜ ਕੇ ਜਿਹੜਾ ਥੜਾ ਸਾਹਿਬ ਸੀ, ਜਿਹੜਾ ਸ਼ਰਾਈਨ ਸੀ, ਉਹਨੂੰ ਰੈਗੂਲਰ ਘਰ ਵਾਂਗੂ ਜਿਹੜੇ ਸੀ ਉੱਥੇ ਪ੍ਰੀਸਟ, ਉਹ ਜਿਹੜੇ ਵੀ ਪੁਜਾਰੀ ਸਾਹਿਬ ਸੀਗੇ, ਜਿਹੜੇ ਮਹੰਤ ਜੀ ਸੀਗੇ ਰਹਿਣ ਲੱਗੇ, ਉਹ ਰੈਗੂਲਰ ਘਰ ਵਾਂਗੂ ਉਹਨਾਂ ਬਣਾ ਲਿਆ ਤੇ ਇਹਦਾ ਨਾਮ ਰੱਖਿਆ ਸੀ ਅਮਰਲਾਜ। 3 ਪਾਤਸ਼ਾਹੀ ਤੋਂ, ਅਮਰਦਾਸ ਤੋਂ ਇਹਦਾ ਨਾਮ ਰੱਖਿਆ ਗਿਆ ਸੀ ਇਸ ਘਰ ਦਾ, ਜਿਹਦੇ ਵਿੱਚ ਬੌਲੀ ਵੀ ਸੀ, ਅਮਰਲਾਜ। ਤੇ ਜਿਹੜੇ ਬਾਬਾ ਸਾਹਿਬ ਸੀਗੇ ਉੱਥੇ ਰਹਿਣ ਵਾਲੇ, ਉਹਨਾਂ ਨੇ ਉਹ ਜਿਹੜਾ ਥੜਾ ਸੀ, ਜਿਹੜਾ ਹੁਣ ਵੀ ਆਪਾਂ ਦੇਖ ਰਹੇ ਹਾਂ, ਉਹ ਐਜ਼ ਏ ਮੈਮੋਰੀਅਲ ਉਹਨਾਂ ਨੇ ਉਦਾਂ ਹੀ ਛੱਡਿਆ ਹੋਇਆ ਸੀਗਾ। ਪਰ ਜਿਹੜਾ ਸੀ, ਕਹ ਲਓ ਵੀ ਗੁਰੂ ਸਾਹਿਬ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀਗਾ ਇੱਥੇ, ਪਰ ਜਿਹੜਾ ਨਾਮ ਸੀ ਉਹ ਅਮਰਲਾਜ ਹੀ ਫਿਊਚਰ 'ਚ ਚੱਲਦਾ ਰਿਹਾ। ਔਰ ਜਿਹੜਾ ਥੜਾ ਸੀ, ਜਿੱਥੇ ਲੋਕੀ 47 ਤੋਂ ਪਹਿਲਾਂ ਜਾ ਕੇ, ਖਾਸ ਕਰਕੇ ਭੱਲਾ, ਜਿਹੜੇ ਲਾਸਟ ਨੇਮ ਵਾਲੇ ਲੋਕ ਹੈਗੇ ਆ, ਜਿਹੜੇ ਗੁਰੂ ਅਮਰਦਾਸ ਜੀ ਨੂੰ ਦੇ ਡਿਸੈਂਡੈਂਟਸ ਹੈਗੇ ਅੱਗੇ, ਜਾਂ ਉਹਨਾਂ ਨੂੰ ਮੰਨਣ ਵਾਲੇ ਕਹਿ ਲਓ, ਉਹ ਜਾ ਕੇ ਇਸ ਜਗ੍ਹਾ ਉੱਤੇ ਖਾਸ ਕਰਕੇ ਜਿਹੜੀ ਹੈਗੀ ਆਪਣੀ ਸ਼ਰਧਾ ਭਾਵਨਾ ਭੇਂਟ ਕਰਦੇ ਸੀ। ਜੀ ਢਿੱਲੋਂ ਸਾਹਿਬ। ਅੱਛਾ ਜੀ, ਮੈਂ ਇਹਦਾ ਇੱਕ ਹੋਰ ਪੁੱਛਿਆ ਸੀ, ਇਹਦਾ ਨਾਮ ਹੀ ਹੋਰ ਹੈਗਾ ਸੀ ਕੋਈ ਪਹਿਲਾਂ? ਹਾਂਜੀ, ਨਾਮ ਇਹਦਾ ਅਮਰਲਾਜ ਸੀ। ਅਮਰਲਾਜ, ਅਮਰਲਾਜ ਲਾਜ, ਹਾਂਜੀ, LAJ, AMARLAJ। ਅੱਛਾ, ਇਹ ਬੌਲੀ ਸੀ ਜਿਵੇਂ ਹੁਣ ਥੜਾ ਸਾਹਿਬ ਤੋਂ ਬੌਲੀ ਸਾਹਿਬ ਗੁਰਦੁਆਰਾ ਵੀ ਆਇਆ ਸੀ? ਹਾਂਜੀ, ਨੇ ਗੁਰਦੁਆਰਾ ਨਹੀਂ ਸੀ ਇੱਥੇ, ਬੌਲੀ ਜ਼ਰੂਰ ਸੀ, ਬਹੁਤ ਡੂੰਗੀ ਸੀ, ਬਹੁਤ ਵੱਡੀ ਬੌਲੀ ਸੀ। ਤੇ ਗੁਰਦੁਆਰਾ ਸਾਹਿਬ ਸਟਾਰਟਿੰਗ ਸੀ, ਮਤਲਬ ਪਹਿਲਾਂ ਸੀਗਾ, ਪਰ ਇੱਕ ਸਮੇਂ ਤੇ ਆ ਕੇ ਹਿਸਟਰੀ ਦੇ ਵਿੱਚ ਉਹਨੂੰ ਰੈਗੂਲਰ ਘਰ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਬਾਬਾ ਸਾਹਿਬ ਵੱਲੋਂ। ਇਹ ਮੈਨੂੰ ਪੁਰਾਤਨ ਹਿਸਟਰੀ ਦੀ ਕਿਤਾਬਾਂ 'ਚ ਲੱਭਿਆ, ਔਰ ਇਹਦਾ ਨਾਮ ਫਿਰ ਵੀ ਅਮਰਲਾਜ ਗੁਰੂ ਅਮਰਦਾਸ ਜੀ ਦੇ ਨਾਮ ਤੇ ਚੱਲਦਾ ਰਿਹਾ। ਪਰ ਮੈਂ ਇਹ ਨਹੀਂ ਲੱਭ ਸਕਿਆ ਕਿ ਇੱਥੇ ਗੁਰੂ ਸਾਹਿਬ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਦੋਂ ਹਟਾਇਆ ਗਿਆ ਜਾਂ ਕਦੀ ਸੀਗਾ ਕਿ ਨਹੀਂ ਸੀਗਾ। ਪਰ ਇਹ ਲਿਖਿਆ ਜ਼ਰੂਰ ਮਿਲ ਗਿਆ ਕਿ ਜਦੋਂ ਸ਼ਰਾਈਨ ਇਹ ਨਹੀਂ ਰਿਹਾ, ਜਦੋਂ ਘਰ ਕਨਵਰਟ ਹੋ ਗਿਆ, ਬਾਬਾ ਸਾਹਿਬ ਨੇ ਥੜਾ ਰੱਖ ਲਿਆ ਔਰ ਬੌਲੀ ਰੱਖ ਲਈ। ਉਹ 2 ਚੀਜ਼ਾਂ ਉਹਨਾਂ ਨੇ ਮੇਨਟੇਨ ਕਰਕੇ ਰੱਖੀਆਂ, ਤਾਂ ਕਿ ਜਿਨ੍ਹਾਂ ਨੇ ਵੀ ਆ ਕੇ ਸ਼ਰਧਾ ਦੇ ਫੁੱਲ ਭੇਂਟ ਕਰਨੇ ਆ, ਲੋਕੀ ਆ ਕੇ ਕਰਦੇ ਰਹਿਣ। ਕਿਉਂਕਿ ਇਸ ਜਗ੍ਹਾ ਦੀ ਹਿਸਟਰੀ ਬਹੁਤ ਵਧੀਆ ਸੀ, ਜਿੱਥੇ ਆ ਕੇ ਇਹ ਜਿਹੜੀਆਂ ਲਾਈਨਾਂ ਸੀ, ਇਹ ਜਿਹੜੀਆਂ ਹੁਣ ਕਹਿ ਲਓ ਵੀ ਇੰਡੀਆ ਵਾਲੇ ਅੰਮ੍ਰਿਤਸਰ ਸ਼ਹਿਰ ਨੇ ਵਿੱਚ ਯੂਜ਼ ਹੁੰਦੀਆਂ, ਇਹ ਲਾਈਨਾਂ ਇੱਥੇ ਲਾਹੌਰ ਸ਼ਹਿਰ ਦੇ ਲਈ, ਲਾਹੌਰ ਸ਼ਹਿਰ, ਅੰਮ੍ਰਿਤਸਰ ਸਿਫਤੀ ਦਾ ਘਰ। ਤੁਸੀਂ ਦੇਖੋ, ਜਦੋਂ ਤੁਕਾਂ ਲਈਆਂ ਗਈਆਂ, ਉਹਨਾਂ ਨੇ ਅੱਗੇ ਲਾਹੌਰ ਸ਼ਹਿਰ ਕਰ ਦਿੱਤਾ।
ਜੇ ਹੁਣ ਢਿੱਲੋਂ ਸਾਹਿਬ ਜਿੱਥੇ ਹੁਣ ਅੰਮ੍ਰਿਤਸਰ ਹਾਲਗੇਟ ਦੇ ਬਾਹਰ ਲਿਖਿਆ ਅੰਮ੍ਰਿਤਸਰ ਸਿਫਤੀ ਦਾ ਘਰ, ਠੀਕ ਹੈ, ਉਹਦੇ ਅੱਗੇ ਜੇ ਇਦਾਂ ਵੀ ਨਾਲ ਲਿਖ ਦਵਾਂ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ, ਇਟ ਸਟਾਰਟਸ ਗਿਵਿੰਗ ਡਿਫਰੈਂਟ ਮੀਨਿੰਗ। ਸੋ ਦੈਟਸ ਵਾਈ ਕਈ ਵਾਰੀ ਗੁਰਬਾਣੀ ਦੀਆਂ ਤੁਕਾਂ ਵੀ ਲੋਕ ਆਪੋ ਆਪਣੇ ਮਕਸਦ ਦੇ ਨਾਲ ਹੌਲੀ ਇੱਕ ਵਾਰੀ ਚੇਂਜ ਹੋ ਜਾਂਦੀ ਹੈ, ਮੁੜ ਕੇ ਦੈਨ ਇਟ ਗੋਜ਼ ਜਸਟ ਐਜ਼। ਇਦਾਂ ਇੱਕ ਭਾਈ ਗੁਰਦਾਸ ਦੀ ਵਾਰ ਹੈਗੀ ਆ, ਦੀਵਾਲੀ ਕੀ ਰਾਤ ਦੀਏ ਬਾਲੀਅਨ, ਉਹ ਮੈਨੂੰ ਕਈ ਵਾਰੀ ਆਉਂਦਾ, ਜੇ ਤੁਸੀਂ ਪੂਰੀ ਲਾਈਨ ਪੜ੍ਹੋ ਉਹਦਾ ਮਤਲਬ ਕੁਝ ਹੋਰ ਨਿਕਲਦਾ ਹੈ। ਹੀ ਇਜ਼ ਟ੍ਰਾਈਂਗ ਟੂ ਸੇ ਵੀ ਇਹ ਦੀਵੇ ਬਾਲਣ ਦਾ ਕੋਈ ਫਾਇਦਾ ਨਹੀਂ ਆ, ਵੀ ਇਹ ਤਾਂ ਜਿਹੜੇ ਆਪਣੇ ਅਸਲੀ ਕੰਮ ਵਾਲੇ ਚੰਗੇ ਕੰਮ ਵਾਲੇ ਦੀਏ ਬਾਲੋ। ਪਰ ਕਿਉਂਕਿ ਆਪਾਂ ਕੱਲੀ ਲਾਈਨ ਹੀ ਪੜ੍ਹਦੇ ਰਹਿੰਦੇ ਆ ਭਾਈ ਗੁਰਦਾਸ ਜੀ ਦੀ, ਇਦਾਂ ਲੱਗਦਾ ਵੀ ਉਹ ਸ਼ਾਇਦ ਉਹ ਕਹਿ ਰਹੇ ਆ ਦੀਵਾਲੀ ਕੀ ਰਾਤ ਦੀਏ ਬਾਲੀਅਨ, ਵੀ ਇਦਾਂ ਲੋਕੀ ਬਾਲਦੇ ਆ। ਸੋ ਦੈਟਸ ਹਾਊ ਸਮਟਾਈਮਸ ਗੁਰਬਾਣੀ has been interpreted in the past also according to whatever suits there। ਜੀ ਸਾਡੇ ਨਾਲ ਜਸਵੀਰ ਸਿੰਘ, ਜਗਵੀਰ ਸਿੰਘ, ਹਰਵਿੰਦਰ ਸਿੰਘ, ਟੀਜੇ ਹੁੰਦਲ ਸਾਰੇ ਦੋਸਤ ਨੇ, ਉਹਨਾਂ ਦਾ ਬਹੁਤ ਸ਼ੁਕਰੀਆ ਜਿਹੜੇ ਸਾਡੇ ਨਾਲ ਜੁੜੇ ਨੇ। ਜਿਨ੍ਹਾਂ ਨੂੰ ਨਹੀਂ ਪਤਾ ਇੰਗਲਿਸ਼ 'ਚ ਬੁੱਕ ਆ ਜੀ, ਤੋ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਇਹਨੂੰ ਸ਼ੇਅਰ ਜ਼ਰੂਰ ਕਰ ਦਿਓ। ਮੈਂ ਤੁਹਾਨੂੰ ਸਾਡੇ ਨਾਲ ਨਵੇਂ ਦੋਸਤ ਜੁੜੇ ਨੇ ਡਾਕਟਰ ਸਾਹਿਬ ਜੀ, ਪਤਾ ਨਹੀਂ ਦੋਸਤਾਂ ਦੱਸ ਦਿਓ ਵੀ ਟਿਕਟ ਆ ਨਵੇਂ ਜਿਹੜੇ ਜੁੜੇ ਆ। ਹਾਂਜੀ ਮਜ਼ਾਕ ਕਰਦੇ ਆ ਜੀ। ਦੇਖੋ ਜੀ, ਜਿਹੜਾ ਕਿਤਾਬ ਹੈ ਤੁਹਾਡੇ ਨਾਲ ਇੱਕ ਜੁੜਨ ਦਾ ਬਹਾਨਾ ਵੀ ਹੈ। ਕਈ ਵਾਰੀ ਆਪਣੇ ਆਪ ਨੂੰ ਹੋਰ ਤਰ੍ਹਾਂ ਵੀ ਲੱਗਦਾ ਜਦੋਂ ਕਹੀਦਾ ਕਿ ਕਿਤਾਬ ਖਰੀਦ ਲਓ, ਪਰ ਜੇ ਕਿਤਾਬ ਤੁਹਾਡੇ ਕੋਲ ਹੋਏਗੀ, ਤੁਸੀਂ ਮੈਨੂੰ ਚੈਪਟਰ ਦੇ ਵਿੱਚੋਂ ਕੁਝ ਪੁੱਛੋਗੇ ਕਿ ਇਹ ਲਾਈਨ ਕਿੱਥੋਂ ਲਈ ਹੈ, ਤੁਹਾਨੂੰ ਕੋਈ ਸ਼ੱਕ ਹੈ, ਤੁਹਾਨੂੰ ਕੋਈ ਸ਼ੁਭਾ ਹੈ, ਅਸੀਂ ਸ਼ਾਇਦ ਆਪਣਾ ਜਿਹੜਾ ਰਿਲੇਸ਼ਨ ਹੈ ਬਹੁਤ ਅੱਗੇ ਤੱਕ ਲਿਜਾ ਸਕਦੇ ਹਾਂ ਇੰਡੀਆ ਔਰ ਪਾਕਿਸਤਾਨ ਦਾ, ਜਿਹੜੀ ਕਿ ਮੇਰੀ ਦਿਲ ਦੀ ਤਮੰਨਾ ਹੈਗੀ ਆ। ਉਹ ਤਦ ਹੀ ਮੇਰੇ ਲਈ ਪੋਸੀਬਲ ਹੈ ਕਿ ਜੇ ਮੈਨੂੰ ਨਾਲ ਆਪਣੇ ਲਾਈਕ ਮਾਈਂਡਡ ਲੋਕ ਮਿਲਣ। ਔਰ ਮੈਨੂੰ ਬਹੁਤ ਖੁਸ਼ੀ ਹੈ ਤੁਹਾਡੇ ਵਿੱਚੋਂ ਕਈ ਲੋਕ ਮੈਨੂੰ ਬਾਅਦ ਚ ਕੰਟੈਕਟ ਕਰਦੇ ਨੇ, ਦੱਸਦੇ ਨੇ ਕਿ ਕਿਤਾਬ ਦੇ ਵਿੱਚ ਆਹ ਲਾਈਨ ਇਦਾਂ ਹੈ, ਔਰ ਉਸ ਪ੍ਰੋਗਰਾਮ ਦੇ ਵਿੱਚ ਆਉਣਾ ਵੀ ਚਾਹੁੰਦੇ ਨੇ। ਸੋ ਦੈਟਸ ਵਾਟ ਦਾ ਪਰਪਸ ਇਜ਼, ਕਿ ਆਪਾਂ ਕਹ ਲਓ ਵੀ ਆਪਣੇ ਜਿੰਮੇ ਇਹ ਪ੍ਰਮਾਤਮਾ ਨੇ ਕੰਮ ਲਾਇਆ ਹੋਇਆ ਕਿ ਆਪਾਂ ਹੁਣ ਇਸ ਵੇਲੇ 165 ਲੋਕ ਆ, 165 ਜੇ ਆਪਾਂ 165 ਹੀ ਇਹ ਕੋਸ਼ਿਸ਼ ਮੰਨ ਕੇ ਕਰ ਲਈਏ ਵੀ ਆਪਾਂ ਇੰਡੀਆ ਔਰ ਪਾਕਿਸਤਾਨ ਦੇ ਸਬੰਧ ਵਾਇਆ ਦੀਸ ਗੁਰਦੁਆਰਾ ਸੁਧਾਰਨੇ ਆ, ਵੀ ਕੈਨ ਮੇਕ ਅ ਡਿਫਰੈਂਸ। ਵੀ ਆਪਾਂ ਨੂੰ ਜਦ ਪਰ ਆਪਣੇ ਆਪ ਤੇ ਯਕੀਨ ਕਰਨਾ ਪੈਣਾ, ਇੰਨਾ ਪੋਜ਼ਿਟਿਵਿਟੀ ਹੋਣੀ ਚਾਹੀਦੀ ਹੈ ਕਿ ਵੀ ਕੈਨ ਡੂ ਇਟ। ਢਿੱਲੋਂ ਸਾਹਿਬ ਕਦੀ ਮੈਨੂੰ ਗਿੱਧੇ ਦਾ ਪ੍ਰੋਗਰਾਮ ਮੈਸੇਜ ਵੀ ਆਇਆ ਸੀ, ਮੈਂ ਵੀ 5 ਬੁੱਕਸ ਦਾ ਆਰਡਰ ਦੇ ਕੇ ਕਿਹਾ ਵੀ ਲਾਗੇ ਮੋੜਾਂ ਤੋਂ ਨੇ, ਕਿ ਆਪਣੇ ਲਾਗੇ ਲਾਇਬ੍ਰੇਰੀਆਂ ਹੋਰ ਦੋਸਤਾਂ ਨੂੰ ਦੇਣੀਆਂ। ਤੋ ਉਹਨਾਂ ਨੇ ਮੈਨੂੰ ਕੱਲ ਪੁੱਛਿਆ ਸੀ ਵੀ ਕਿੱਥੋਂ ਮਿਲ ਸਕਦੀਆਂ। ਤੋ ਕੁਛ ਨਾ ਕੁਛ ਅਸਰ ਹੋ ਰਿਹਾ ਤੁਹਾਡੀ ਸਾਡੀ ਗੱਲ ਦਾ। ਹਾਂਜੀ, ਉਮਾਰ ਸਾਹਿਬ ਜੀ ਪੁੱਛ ਰਹੇ ਨੇ ਵੀ ਤੁਹਾਡੇ ਇੰਗਲਿਸ਼ ਰੀਡਰ ਜ਼ਿਆਦਾ ਨੇ। ਉਮਰ ਸਾਹਿਬ ਜੀ, ਗੱਲ ਇਹ ਹੈਗੀ ਕਿ ਮੈਂ ਹੁਣ 22 ਸਾਲ ਹੋ ਗਏ ਮੈਨੂੰ ਅਮਰੀਕਾ 'ਚ ਰਹਿੰਦੇ ਨੇ। ਸਭ ਤੋਂ ਪਹਿਲਾਂ ਤਾਂ ਮੇਰੀ ਜਿਹੜੀ ਲਿਖਣ ਦੀ ਸ਼ੈਲੀ ਆ ਉਹ ਹੀ ਅੰਗਰੇਜ਼ੀ ਹੋ ਗਈ। ਮੈਂ ਕਿਸੇ ਨੂੰ ਕੀ ਦੋਸ਼ ਦੇਵਾਂ। ਢਿੱਲੋਂ ਸਾਹਿਬ ਨੂੰ ਕਈ ਵਾਰੀ ਕੁਝ ਮੈਨੂੰ ਗੁਰਮੁਖੀ 'ਚ ਲਿਖਣਾ ਪੈਂਦਾ, ਮੇਰੇ ਕੋਲ ਹਾਲੇ ਵੀ ਗੁਰਮੁਖੀ ਦਾ ਫੌਂਟ ਨਹੀਂ ਹੈਗਾ। ਇਹ ਹੈਗੀ ਗੱਲ ਗਲਤ ਹੈ, ਪਰ ਇਹ ਆ ਵੀ ਸਮੇਂ ਦੇ ਨਾਲ 22 ਸਾਲ ਅਮਰੀਕਾ 'ਚ ਰਹਿੰਦੇ ਹੋਣ ਕਰਕੇ ਮੇਰੀ ਜਿਹੜੀ ਆਪਣੀ ਭਾਸ਼ਾ ਹੀ ਹੈ ਉਹੀ ਅੰਗਰੇਜ਼ੀ ਬਦਲ ਹੋ ਚੁੱਕੀ ਹੈ। ਔਰ ਜਿਹੜੇ ਅੱਗੇ ਬੱਚੇ ਨੇ ਜਿਹੜੇ ਇੱਥੇ ਯੂਨੀਵਰਸਿਟੀ ਜਿਨ੍ਹਾਂ ਤੱਕ ਮੈਂ ਪਹੁੰਚਣਾ ਚਾਹੁੰਦਾ, ਉਹਨਾਂ ਦੇ ਲਈ ਗੁਰਮੁਖੀ ਕੰਮ ਨਹੀਂ ਕਰਦੀ, ਕਿਉਂਕਿ ਜ਼ਿਆਦਾ ਮੇਰੇ ਆਡੀਅנס ਪਾਕਿਸਤਾਨ 'ਚ ਰਹਿਣ ਵਾਲੇ ਨੇ ਜਿਹੜੇ ਉਰਦੂ ਚਾਹੁੰਦੇ ਨੇ, ਜਾਂ ਜਿਹੜੇ ਵਿਦੇਸ਼ਾਂ 'ਚ ਅਮਰੀਕਾ ਕੈਨੇਡਾ ਦੇ ਹਿਸਟਰੀ ਡਿਪਾਰਟਮੈਂਟ ਨੇ, ਸਾਊਥ ਏਸ਼ੀਆ ਸਟੱਡੀ ਡਿਪਾਰਟਮੈਂਟ ਨੇ, ਜਿੱਥੇ ਜਾ ਕੇ ਮੈਂ ਬੁੱਕ ਬਹੁਤ ਫ੍ਰੀ, ਮਤਲਬ ਆਪਣੇ ਵੱਲੋਂ ਜਿੰਨੀਆਂ ਕਿ ਮੈਂ ਛਪਾ ਕੇ ਦੇ ਸਕਦਾ, ਜਿਵੇਂ ਉੱਥੇ ਵੰਡ ਕੇ ਆਇਆ, ਉਹ ਸਾਰੇ ਲੋਕਾਂ ਲਈ ਇੰਗਲਿਸ਼ ਇਸ ਕਰਕੇ ਮੇਰੇ ਲਈ ਸੌਖੀ ਰਹੀ ਕਿ ਪੰਜਾਬੀ ਤੋਂ ਉਰਦੂ ਦੇ ਲਈ ਫਿਰ ਮੈਂ ਫਸ ਜਾਣਾ ਸੀ, ਕਿਉਂਕਿ ਮੈਂ ਉਰਦੂ ਦੇ ਨਹੀਂ ਸਕਦਾ, ਇਸ ਕਰਕੇ ਮੈਂ ਅੰਗਰੇਜ਼ੀ 'ਚ ਲਿਖ ਲਈ। ਹੁਣ ਕੋਈ ਨਾ ਕੋਈ ਹੋਪਫੁਲੀ ਹੰਭਲਾ ਮਾਰੇਗਾ ਕਿ ਜੋ ਇਹਨੂੰ ਪੰਜਾਬੀ 'ਚ ਜਾਂ ਉਰਦੂ 'ਚ ਟ੍ਰਾਂਸਲੇਟ ਕਰ ਦੇਗਾ। ਮਤਲਬ ਲੈਟਸ ਸੀ ਕਿ ਅੱਗੇ ਆਉਣ ਵਾਲੇ ਸਮੇਂ 'ਚ ਕਿੱਦਾਂ ਹੁੰਦਾ ਹੈ। ਜੀ ਡਾਕਟਰ ਸਾਹਿਬ, ਕੁਝ ਪੁਰਾਤਨ ਕਿਤਾਬਾਂ 'ਚ ਕਿਹਾ ਜਾਂਦਾ ਕਿ ਗੁਰੂ ਅਮਰਦਾਸ ਜੀ ਦੀ ਕੋਈ ਜਗ੍ਹਾ ਨਹੀਂ ਇੱਥੇ, ਤੇ ਫਿਰ ਇਹ ਬੋਲੀ ਸਾਹਿਬ ਜੇ ਹੈ, ਫਿਰ ਹੋਰ ਗੁਰਦੁਆਰਾ ਸਾਹਿਬ ਵੀ ਹੋਣਗੇ ਜੇ ਹੈ, ਤੇ ਕਿੱਥੇ ਕੋਈ ਤੁਹਾਡੀ ਰਿਸਰਚ ਕੋਈ ਲੱਭੀ ਕੋਈ ਇਸ ਤਰ੍ਹਾਂ ਦੀਆਂ ਜਗ੍ਹਾ? ਹਾਂਜੀ, ਇੱਕ ਤਾਂ ਢਿੱਲੋਂ ਸਾਹਿਬ ਤੁਹਾਨੂੰ ਯਾਦ ਹੋਏਗਾ, ਆਪਾਂ ਸਭ ਤੋਂ ਪਹਿਲਾਂ ਜਿਹੜਾ ਸ਼ੋਅ ਤੁਹਾਡੇ ਨਾਲ ਕੀਤਾ ਸੀ ਗੁਰਦੁਆਰਾ ਝਾੜੀ ਸਾਹਿਬ ਸੀ, ਬਹੁਤ ਟੌਲ ਜਗ੍ਹਾ। ਉਹ ਆਪਣਾ ਚੈਪਟਰ ਹੈਗਾ ਕਿਤਾਬ ਦੇ ਵਿੱਚ, ਤੁਸੀਂ ਉਹਦੀ ਐਕਚੁਅਲੀ ਤਸਵੀਰ ਵੀ ਦੋਸਤਾਂ ਨੂੰ ਦਿਖਾ ਸਕਦੇ ਹੋ। ਇਹ ਹੈ ਜੀ ਪੇਜ ਨੰਬਰ 136, ਚੈਪਟਰ ਨੰਬਰ 29, 136 ਨੰਬਰ ਪੇਜ ਹੈ। ਉਹ ਗੁਰਦੁਆਰਾ ਸਾਹਿਬ, ਗੁਰਦੁਆਰਾ ਝਾੜੀ ਸਾਹਿਬ, ਬਿਲਕੁਲ ਜਿਹਦੇ ਨੇੜੇ ਸੋਹਣ ਸਿੰਘ ਸੀਤਲ ਜੀ ਉਹਨਾਂ ਨੇ ਤੂਤਾਂ ਵਾਲਾ ਖੂਹ ਨਾਵਲ ਲਿਖਿਆ ਹੋਇਆ, ਉਹ ਵੀ ਤੀਜੇ ਪਾਤਸ਼ਾਹ ਦਾ ਗੁਰਦੁਆਰਾ ਹੈ। ਦੂਸਰਾ ਇਹ ਹੈ, ਹੁਣ ਕੁਝ ਕਿਤਾਬਾਂ ਛਪੀਆਂ ਜਿਨ੍ਹਾਂ 'ਚ ਸਭ ਤੋਂ ਪਹਿਲੀ ਕਿਤਾਬ ਸੀਗੀ ਵਲੀਉੱਲਾ ਖਾਨ ਸਾਹਿਬ ਦੀ 1962 'ਚ ਪਾਕਿਸਤਾਨ ਤਾਰੀਖ ਬੋਰਡ ਨੇ ਛਪਵਾਈ ਸੀ ਕਿਤਾਬ। ਉਹਦੇ ਵਿੱਚ ਉਹ ਲਿਖਦੇ ਆ ਕਿ ਤੀਜੇ ਪਾਤਸ਼ਾਹ ਦਾ ਕੋਈ ਗੁਰਦੁਆਰਾ ਨਹੀਂ ਹੈ। ਮੁੜ ਕੇ ਉਹਦੀ ਕਾਪੀ ਅੱਗੇ ਇੰਡੀਆ ਨੇ ਛਪਾਈ, ਉਹਨਾਂ ਦਾ ਨਾਮ ਸੀ ਮੇਰੇ ਖਿਆਲ ਸਰਦਾਰ ਹਰੀ ਸਿੰਘ, ਹਿਸਟੋਰੀਕਲ ਸ਼ਰਾਈਨਸ ਇਨ ਪਾਕਿਸਤਾਨ। ਉਸੇ ਬੁੱਕ ਦੀ ਕਾਪੀ ਸੀ ਉਹ। ਉਹਨਾਂ ਨੇ ਵੀ ਉਹੀ ਮਿਸਟੇਕ ਕੀਤੀ ਵੀ ਪਾਕਿਸਤਾਨ ਦੇ ਵਿੱਚ ਕੋਈ ਤੀਜੇ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਨਹੀਂ ਹੈ। ਮੁੜ ਕੇ ਕੁਝ ਹੋਰ ਨਵੇਂ ਸਮੇਂ 'ਚ ਵੀ ਮੌਜੂਦਾ ਕੁਛ 5-10 ਸਾਲਾਂ 'ਚ ਹੋਰ ਕਿਤਾਬਾਂ ਆਈਆਂ,
ਉਹਨਾਂ ਨੇ ਵੀ ਉਸ ਗੁਰਦੁਆਰਾ ਨੂੰ ਝਾੜੀ ਸਾਹਿਬ ਦਾ ਨਾਮ ਨਹੀਂ ਦਿੱਤਾ। ਸੋ ਆਪਾਂ ਥੋੜਾ ਜਿਹਾ ਹੋਰ ਡੀਪ ਜਾਂਦਾ ਹੋਇਆ ਤੀਜੇ ਪਾਤਸ਼ਾਹ ਦੀਆਂ ਜਿਹੜੀਆਂ ਇਹ ਜਗ੍ਹਾ ਹੈਗੀਆਂ, ਭਾਵੇਂ ਲਾਹੌਰ ਦੇ ਵਿੱਚ ਹੈ, ਭਾਵੇਂ ਉਹ ਕਾਦੀਵਿੰਡ ਦੇ ਕੋਲ ਹੈ, ਉਹਨੂੰ ਬਕਾਇਦਾ ਨਾਮ ਦੇ ਕੇ ਉਹਨਾਂ ਦੇ ਨਾਲ ਹਿਸਟਰੀ ਜੋੜ ਕੇ ਜਿਹੜਾ ਹੈਗਾ ਉਹ ਅਟੈਚ ਕਰ ਦਿੱਤਾ ਕਿ ਹੁਣ ਉਹਦੇ ਬਿਲਕੁਲ ਨਾਲ ਜਿਹੜਾ ਕਾਦੀਵਿੰਡ ਪਿੰਡ ਹੈ ਉਹਦੇ ਵਿੱਚ ਇੱਕ ਹੋਰ ਗੁਰੂ ਅਮਰਦਾਸ ਜੀ ਦਾ ਵੀ ਗੁਰਦੁਆਰਾ ਸੀ। ਸੋ ਟੋਟਲ 3 ਜਗ੍ਹਾ ਹੋ ਗਈਆਂ ਆਪਣੀ ਇਸ ਬੁੱਕ ਦੇ ਮੁਤਾਬਕ, ਜੋ ਕਿ ਪਾਕਿਸਤਾਨ ਦੇ ਵਿੱਚ ਤੀਜੇ ਪਾਤਸ਼ਾਹ ਦੇ ਨਾਲ ਸੰਬੰਧਿਤ ਸਨ, ਜਿਨ੍ਹਾਂ ਦੇ ਹੁਣ ਕੁਝ ਅਵਸ਼ੇਸ਼ ਉੱਥੇ ਹੈਗੇ ਆ, ਪੂਰੇ ਗੁਰਦੁਆਰਾ ਸਾਹਿਬ ਨਹੀਂ ਹੈਗੇ, ਪਰ ਤੀਜੇ ਪਾਤਸ਼ਾਹ ਦੇ ਨਾਲ ਸੰਬੰਧਿਤ 3 ਪਲੇਸਿਸ ਜਿਹੜੀਆਂ ਹੈਗੀਆਂ ਪਾਕਿਸਤਾਨ ਦੇ ਵਿੱਚ ਮੇਰੀ ਇਸ ਬੁੱਕ ਦੇ ਮੁਤਾਬਕ ਹੈਗੀਆਂ ਨੇ। ਜੇ ਹੋਰ ਫਿਊਚਰ 'ਚ ਮਿਲਦੀਆਂ ਗਈਆਂ ਤਾਂ ਆਪਾਂ ਫਿਊਚਰ ਐਡੀਸ਼ਨ ਜਿਹੜੀਆਂ ਹੈਗੀਆਂ ਉਹ ਜ਼ਰੂਰ ਐਡ ਕਰਦੇ ਜਾਵਾਂਗੇ, ਪਰ ਇਹ ਕਹਿਣਾ ਗਲਤ ਹੈ ਕਿ ਪਾਕਿਸਤਾਨ ਦੇ ਵਿੱਚ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਕੋਈ ਗੁਰਦੁਆਰਾ ਨਹੀਂ ਹੈ ਜਾਂ ਨਹੀਂ ਸੀ। ਨਹੀਂ ਹੈ ਤਾਂ ਆਪਾਂ ਇਸ ਕਰਕੇ ਕਹਿ ਸਕਦੇ ਕਿ ਫੋਟੋ ਉਹਦੀ ਗੁਰਦੁਆਰਾ ਸਾਹਿਬ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਉੱਥੇ ਹੈ ਸੀ ਮੇਰੀ ਤੇ ਲਵਲੀ ਦੀ, ਤੇ ਨਹੀਂ ਉਹ ਆਪਣੀ ਫੋਟੋ ਮੈਂ ਲੱਭ ਰਿਹਾ ਹਾਂ ਤੇ ਹੁਣ ਲੱਭਣਾ ਥੋੜਾ ਜਿਹਾ ਔਖਾ। ਕੋਈ ਗੱਲ ਨਹੀਂ। ਮੈਂ ਇਨ ਦਾ ਮੇਨ ਟਾਈਮ ਜਿਹੜੀ ਉਸ ਗੁਰਦੁਆਰਾ ਸਾਹਿਬ ਦੀ ਜਨਰਲ ਫੋਟੋ ਹੈਗੀ ਹੈ ਉਹ ਮੈਂ ਤੁਹਾਨੂੰ ਦਿਖਾ ਦਿਆਂ। ਇਹ ਤਸਵੀਰ ਹੈ ਜੀ, ਇਹ ਵੀ ਤੀਜੇ ਪਾਤਸ਼ਾਹ ਦਾ ਗੁਰਦੁਆਰਾ ਝਾੜੀ ਸਾਹਿਬ ਹੈ। ਇਹ ਕਾਦੀਵਿੰਡ ਦੇ ਕੋਲ ਹੈ, ਬਹੁਤ ਵੱਡੀ ਕਹਿ ਲਓ ਵੀ ਆਹ ਵਿਚਕਾਰਲਾ ਕਮਰਾ ਰਹਿ ਗਿਆ। ਤੁਸੀਂ ਦੇਖੋ ਇੱਥੇ ਸਾਈਡ ਵਾਲਾ ਜਿਹੜਾ ਵੱਡਾ ਹੁੰਦਾ ਨਾ ਆਪਣਾ ਬਿਗ ਪ੍ਰੇਅਰ ਹਾਲ, ਉਹਦੀ ਉਹ ਤੁਹਾਨੂੰ ਥੋੜੀ ਜਿਹੀ ਇੱਥੇ ਨਜ਼ਰ ਆਏਗੀ ਬਿਲਡਿੰਗ ਦੇ ਵਿੱਚ। ਸੋ ਉਹ ਕਮਰੇ ਜਿਹੜੇ ਆ ਉਹ ਛੇਤੀ ਉੱਧੜ ਜਾਂਦੇ ਆ ਕਹਿ ਲਓ ਜਾਂ ਖਰਾਬ ਹੋ ਜਾਂਦੇ ਆ, ਪਰ ਆਹ ਜਿਹੜਾ ਵਿਚਕਾਰਲਾ ਰੂਮ ਹੁੰਦਾ ਜਿਹਦੇ ਉੱਪਰ ਗੁੰਬਦ ਹੁੰਦਾ, ਇਹ ਅਕਸਰ ਐਂਡ ਤੱਕ ਪਹਿਲੇ ਬਾਕੀਆਂ ਨਾਲੋਂ ਕੰਪੈਰੀਟਿਵਲੀ ਜ਼ਿਆਦਾ ਰਹਿੰਦਾ। ਇਸ ਕਰਕੇ ਤੁਹਾਨੂੰ ਪਾਕਿਸਤਾਨ 'ਚ ਬਹੁਤ ਜਗ੍ਹਾ ਤੇ ਖਾਲੀ ਇਹੋ ਜਿਹੇ ਸਟਰਕਚਰ ਨਜ਼ਰ ਆਉਣਗੇ ਜਿਹੜਾ ਲੱਗਦਾ ਵੀ ਹੈ ਗੁਰਦੁਆਰਾ ਸਾਹਿਬ ਇਹ ਇਦਾਂ ਕਿੱਦਾਂ ਸੀ ਉੱਚਾ। ਐਕਚੁਅਲੀ ਉਹਦਾ ਚੱਕਰ ਇਹ ਆ ਵੀ ਜਿਹੜੀ ਇੱਕ ਥੱਲੇ ਵਾਲੀ ਮੰਜ਼ਿਲ ਹੈਗੀ ਹੈ, ਜਿਹੜੀ ਤੁਹਾਨੂੰ ਇਹਦੇ ਵਿੱਚ ਰਾਈਟ ਦਿਸ ਸਪੌਟ ਪਤਾ ਵੀ ਲੱਗ ਜਾਂਦਾ, ਉਹ ਜਿਹੜੀ ਮੰਜ਼ਿਲ ਆ, ਜਿਹੜੇ ਨਾਲ ਦੇ ਕਮਰੇ ਆ, ਉਹ ਸਮੇਂ ਦੀ ਜਿਹੜੀ ਹੈਗੀ ਆ ਟਾਈਮ ਉਹਦੇ ਨਾਲ ਜਾਂਦੇ ਲੱਗੇ ਆ। ਇਹ ਗੁਰਦੁਆਰਾ ਸੀਗਾ ਗੁਰਦੁਆਰਾ ਪਾਤਸ਼ਾਹੀ ਤੀਜੀ ਝਾੜੀ ਸਾਹਿਬ ਦਰਗੇ, ਤੇ ਨਾਲ ਹੀ ਇਹਦੇ ਇੱਕ ਹੋਰ ਗੁਰਦੁਆਰਾ ਸਾਹਿਬ ਸੀ ਪਿੰਡ ਕਾਦੀਵਿੰਡ ਤੋਂ ਪੂਰਬ 2 ਫਰਲੌਂਗ ਦੇ ਕਰੀਬ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਹੈ। ਇਹ ਆਪਾਂ ਹਰੇਕ ਚੈਪਟਰ ਦੇ ਵਿੱਚ ਜੇ ਤੁਸੀਂ ਉੱਪਰ ਧਿਆਨ ਨਾਲ ਦੇਖੋ, ਪੰਜਾਬੀ ਵੀ ਨਾਲ ਗੁਰਮੁਖੀ ਵੀ ਨਾਲ ਪੁਰਾਤਨ ਕਿਤਾਬਾਂ 'ਚ ਦਿੱਤੀ ਹੋਈ ਹੈ, ਤਾਂ ਕਿ ਪੁਰਾਣੀਆਂ ਕਿਤਾਬਾਂ ਦੇ ਵਿੱਚੋਂ ਜਿਹੜਾ ਵੀ ਕੋਈ ਕੋਟ ਹੈਗਾ ਉਹ ਪੜ੍ਹਨ ਵਾਲੇ ਨੂੰ ਸੌਖਾ ਮਿਲੇ। ਆਹ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਇਹ ਸਰਦਾਰ ਸੋਹਣ ਸਿੰਘ ਸੀਤਲ ਜੀ ਦਾ ਘਰ ਹੈ, ਨਾਲ ਇਹਨਾਂ ਦਾ ਬਾਗ ਸੀ। ਬਿਲਕੁਲ ਇੱਥੇ ਨੇੜੇ ਪਿੰਡ ਹੈਗਾ ਪੀਰੋ ਵਾਲਾ, ਵਰਨਾ। ਇਹਨਾਂ ਪਿੰਡਾਂ ਦੇ ਵਿੱਚ ਤੂਤਾਂ ਵਾਲਾ ਖੂਹ ਸੀ, ਜਿੱਥੇ ਉਹਨਾਂ ਨੇ ਤੂਤਾਂ ਵਾਲਾ ਖੂਹ ਆਪਣੇ ਬਹੁਤ ਸਾਰੇ ਇੰਡੀਆ 'ਚ ਰਹਿੰਦੇ ਦੋਸਤ ਉਹਨਾਂ ਨੇ ਪੜ੍ਹਿਆ ਹੋਵੇਗਾ। ਇੱਕ ਨਾਵਲ ਹੈ ਜਿਹੜਾ 10ਵੀਂ ਕਲਾਸ 'ਚ ਲੱਗਿਆ ਹੁੰਦਾ ਸੀਗਾ ਜੀ। ਹਾਂਜੀ, ਬਿਲਕੁਲ ਪਿੰਡ ਦੇ ਜਦੋਂ ਆਪਾਂ ਐਂਟਰ ਹੁੰਦੇ ਰਾਈਟ ਸਾਈਡ ਤੇ ਪਿੰਡ ਦੇ ਬਿਲਕੁਲ ਆਪੋਜ਼ਿਟ ਹੈ। ਉੱਥੇ ਹੁਣ ਟਿੱਬੇ ਜੇ ਆ, ਉਹਨਾਂ ਤੋਂ ਅੱਗੇ ਲੰਘ ਕੇ ਜਾ ਕੇ ਆ। ਡਾਕਟਰ ਸਾਹਿਬ ਨਾ ਜਗਦੀਪ ਨੇ ਸਾਡੇ ਨਾਲ ਮੈਨੂੰ ਕੱਲ ਦੇ ਸੀ ਮੈਸੇਜ ਕਰਨ ਵੀ ਡਾਕਟਰ ਸਾਹਿਬ ਨਾਲ ਗੱਲ ਕਰਨੀ ਹੈ, ਰੂਬਰੂ ਹੋ ਕੇ ਕੋਈ ਕੁਐਸਚਨ ਹੈ ਉਹਨਾਂ ਦਾ ਜੀ। ਤੋ ਜਗਦੀਪ ਨੇ ਹੇਹਰ ਪਿੰਡ ਤੋਂ, ਜਿਹੜਾ ਇੰਡੀਆ 'ਚ ਹੇਹਰ ਪਿੰਡ ਹੈ ਜੀ। ਜਗਦੀਪ ਨੂੰ ਆਪਾਂ 1 ਮਿੰਟ ਨਾਲ ਲੈਣਾ ਜੀ। ਜੀ ਜਗਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਜਗਦੀਪ ਜੀ। ਹਾਂਜੀ ਢਿੱਲੋਂ ਸਾਹਿਬ ਕੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ, ਫਸਟ ਕਲਾਸ ਜੀ। ਕੀ ਹਾਲ ਚਾਲ? ਆਪਣੇ ਨਾਸਰ ਨਾਲ ਹੋਈ ਸੀ ਗੱਲ ਮੇਰੀ ਅੱਜ ਤੋਂ ਲਗਭਗ ਤਕਰੀਬਨ 15-20 ਦਿਨ ਪਹਿਲਾਂ ਇਸ ਚੈਪਟਰ ਬਾਰੇ। ਹਾਂਜੀ। ਤੇ ਮੈਂ ਇਹਨਾਂ ਨੂੰ WhatsApp ਵੌਇਸ ਨੋਟ ਵੀ ਛੱਡਿਆ ਸੀਗਾ ਕਿ ਜਿਹੜਾ ਹੇਹਰ ਪਿੰਡ ਹੈ ਇਹ ਸਾਡਾ ਸਰਨੇਮ ਹੈ ਔਰ ਸਾਡਾ ਮਤਲਬ ਗੋਤ ਹੈ, ਪਿੰਡ ਵੀ ਹੈ। ਵੈਰੀ ਗੁੱਡ ਜੀ। ਲੁਧਿਆਣਾ ਜ਼ਿਲ੍ਹੇ 'ਚ? ਬਟ ਇਹ ਕੱਲ ਲੁਧਿਆਣੇ ਜ਼ਿਲ੍ਹੇ 'ਚ ਹੈ ਜੀ, ਰੈਕੋਟ ਦੇ ਤਹਿਸੀਲ ਦੇ ਵਿੱਚ। ਠੀਕ ਹੈ ਜੀ, ਠੀਕ ਹੈ। ਤੇ ਇਹ ਨਾਸਿਰ ਨੂੰ ਮੈਂ ਪੁੱਛਿਆ ਸੀਗਾ ਤਾਂ ਕਿਉਂਕਿ ਇਸ ਵਾਰ ਨਾ ਜਦੋਂ ਮਾਘ ਮਹੀਨੇ 'ਚ ਕਥਾ ਚੱਲ ਰਹੀ ਸੀ ਆਪਣੇ ਪਟਨਾ ਸਾਹਿਬ ਤੋਂ 10ਵੇਂ ਗ੍ਰੰਥ ਦੀ ਜੀ, ਉਹਦੇ ਵਿੱਚ ਆਉਂਦਾ ਕਿ ਜਦੋਂ ਪ੍ਰਿਥੀ ਚੰਦ ਨੇ ਈਰਖਾ ਕਰਨੀ ਸ਼ੁਰੂ ਕੀਤੀ ਤੇ ਜਿਹੜੇ 5ਵੇਂ ਪਾਤਸ਼ਾਹ ਨੂੰ ਜਦੋਂ ਗੱਦੀ ਤੇ ਬਿਠਾਇਆ ਗਿਆ ਜੀ, ਤੇ ਉਹ ਜਿਹੜੇ ਪ੍ਰਿਥੀ ਚੰਦ ਜੀ ਸੀਗੇ ਉਹ ਉਸ ਟਾਈਮ ਫਿਰ ਹੇਹਰ ਨਗਰ ਆ ਗਏ ਸੀ ਜੀ। ਤੇ ਉਦੋਂ ਜਿਹੜਾ ਮਨਾਉਣ ਲਈ ਉਹਨਾਂ ਨੂੰ ਮਤਲਬ 5ਵੇਂ ਪਾਤਸ਼ਾਹ ਨੇ ਕਿਹਾ ਮੈਂ ਜੋ ਵੀ ਦੌਲਤ ਹੈ ਧਨ ਜੋ ਵੀ ਮਤਲਬ ਹੈ ਉਹ ਸਾਰਾ ਲੈ ਲੈਣ ਜੀ। ਤੇ ਭਾਈ ਗੁਰਦਾਸ ਜੀ ਨੂੰ ਭੇਜਿਆ ਸੀਗਾ, ਜਿੰਨਾ ਮੈਂ ਸੁਣਿਆ, ਜਾਣੀ ਕਿ ਮੈਂ ਤੁਹਾਨੂੰ ਦੱਸ ਕਿ ਭਾਈ ਗੁਰਦਾਸ ਜੀ ਨੂੰ ਭੇਜਿਆ ਸੀਗਾ ਜੀ। ਉਹ ਸਾਰੀ ਜਿਹੜੀ ਵਾਰਤਾਲਾਪ ਸੀ, ਭਾਈ ਗੁਰਦਾਸ ਜੀ ਨੇ ਜਿਵੇਂ ਆਏ 1 ਦਿਨ ਪਹਿਲਾਂ ਇਸ਼ਨਾਨ ਕੀਤਾ ਤੇ ਇੱਥੇ ਰਹੇ ਪਿੰਡ 'ਚ, ਉਹ ਸਾਰਾ ਹੇਹਰ ਨਗਰ ਦਾ ਦੱਸਿਆ ਗਿਆ ਸੀਗਾ ਜੀ। ਤੇ ਕਿਉਂਕਿ ਸਾਡੇ ਪਿੰਡ ਇੱਕ ਪੁਰਾਤਨ ਖੂਹ ਵੀ ਹੈ ਜਿਹੜਾ ਅਸੀਂ ਸੁਣਿਆ ਸੀ ਕਿ ਪ੍ਰਿਥੀ ਚੰਦ ਨੇ 5 ਖੂਹ ਪਟਵਾਏ ਸੀਗੇ, ਜਿਹੜੇ ਸਰੋਵਰ ਜਾਂ ਆਪਣੇ ਵੱਲੋਂ ਉਹਨਾਂ ਨੇ ਬਣਵਾਏ ਸੀਗੇ ਦਰਬਾਰ। ਤੁਹਾਡਾ ਪਿੰਡ ਤੁਸੀਂ ਕਹਿ ਰਹੇ ਹੋ ਮਤਲਬ ਲੁਧਿਆਣੇ ਵਾਲਾ ਜਿਹੜਾ ਹੇਹਰ ਹੈ ਉੱਥੇ? ਜੀ। ਇਹਨਾਂ ਨੇ ਡਾਕਟਰ ਸਾਹਿਬ ਮੈਨੂੰ ਜਗਦੀਪ ਕਹਿੰਦਾ ਸੀ ਵੀ ਅਸੀਂ ਤਾਂ ਸੁਣਿਆ ਵੀ ਹੇਹਰ ਸਾਡੇ ਵਾਲਾ ਵਾ, ਤੇ ਤੁਹਾਡੇ ਚੈਪਟਰ 'ਚ ਮੈਨੂੰ ਸਾਰੇ ਪਿੰਡ ਵਾਲੇ ਇਹ ਸਮਝਦੇ ਵੀ ਹੇਹਰ ਉਹ ਵਾ ਜਿਹੜਾ ਸਾਡੇ ਵਾਲਾ ਵਾ, ਤੇ ਲਾਹੌਰ ਵਾਲਾ ਕਿਵੇਂ ਹੇਹਰ ਹੈ?
ਜੀ ਬਿਲਕੁਲ। ਜਗਦੀਪ ਤੁਹਾਡੀ ਆਵਾਜ਼ ਘੱਟ ਹੋਣ ਲੱਗ ਪਈ। ਹਾਂਜੀ ਡਾਕਟਰ ਸਾਹਿਬ। ਇੱਕ ਮਿੰਟ ਜਗਦੀਪ ਜੀ ਨੂੰ ਨਾਲ ਲੈ ਲਈ ਲਾਈਨ ਤੇ ਦੁਬਾਰਾ। ਇਹਨਾਂ ਦਾ ਕੁਐਸਚਨ ਇਹੀ ਸੀ ਮੈਂ ਡਾਕਟਰ ਠੀਕ ਹੈ। ਸਾਹਿਬ ਹੇਹਰ ਹਾਂਜੀ। ਅਸੀਂ ਤੇ ਇਹ ਸੁਣਿਆ ਵਾ ਹੇਹਰ ਵੀ ਸਾਡੇ ਵਾਲਾ ਵਾ ਤੇ ਉਹ ਹੇਹਰ ਲਾਹੌਰ ਵਾਲਾ ਨਿਕਲਿਆ ਤੁਹਾਡੀ ਕਿਤਾਬ ਤੋਂ, ਤੇ ਮੈਂ ਉਹ ਬੁੱਕ ਖਰੀਦ ਕੇ ਹੁਣ ਪੜ੍ਹਨੀ ਹੈ ਤੇ ਮੈਨੂੰ ਦੱਸਿਆ ਵੀ ਜਾਵੇ ਕਿ ਇਹਦੀ ਥੋੜਾ ਜਿਹਾ ਹਿਸਟਰੀ ਵੀ, ਅਸੀਂ ਤੇ ਇਹੀ ਸਮਝਦੇ ਰਹੇ ਵੀ ਹੇਹਰ ਸਾਡੇ ਵਾਲਾ। ਜੀ ਬਿਲਕੁਲ। ਇਹ ਜਿਹੜਾ ਕੱਲ ਵੀ ਇਹ ਕੁਐਸਚਨ ਸੀ, ਕਿਉਂਕਿ ਉਹਦੇ ਵਿੱਚ ਪੱਟੀ ਦਾ ਜ਼ਿਕਰ ਵੀ ਆ ਰਿਹਾ ਸੀ ਤੇ ਨੇੜੇ ਗੋਇੰਦਵਾਲ ਦਾ ਜ਼ਿਕਰ ਵੀ ਆ ਰਿਹਾ ਸੀ, ਵਿੱਚ ਹੀ ਨਿੱਜਰ ਵਾਲਾ ਪਿੰਡ ਦਾ ਜ਼ਿਕਰ ਵੀ ਆਇਆ। ਪਰ ਜਿਹੜਾ ਆਪਾਂ ਜਗਦੀਪ ਸਿੰਘ ਜੀ ਨੂੰ ਦੁਬਾਰਾ ਲਾਈਨ ਤੇ ਲੈਣੇ ਜੀ, ਜਗਦੀਪ ਸਿੰਘ ਜੀ ਅਵੇਲੇਬਲ ਹੈਗੇ ਨੇ। ਹੈਲੋ ਜੀ ਜਗਦੀਪ ਸਿੰਘ ਜੀ, ਆਵਾਜ਼ ਸੁਣ ਰਹੀ ਤੁਹਾਨੂੰ? ਹਾਂਜੀ ਭਾਜੀ ਆਵਾਜ਼ ਸੁਣ ਰਹੀ ਆ ਰਹੀ ਹੈ ਜੀ ਆਵਾਜ਼, ਉਹ ਵਿੱਚ ਫੋਨ ਆ ਗਿਆ ਸੀਗਾ। ਹਾਂਜੀ ਕੋਈ ਗੱਲ ਨਹੀਂ, ਉਹ ਵੀ ਜ਼ਰੂਰੀ ਹੈ, ਫੋਨ ਵੀ ਜ਼ਰੂਰੀ ਹੈ। ਹਾਂਜੀ ਅੱਛਾ, ਮੈਂ ਥੋੜਾ ਤੁਹਾਨੂੰ ਦੱਸ ਦਿੰਦਾ। ਨਹੀਂ ਕੋਈ ਗੱਲ, ਮੈਂ ਪਹਿਲਾਂ ਇੱਕ ਵਾਰ ਨਾ ਮੈਂ ਸਾਰਾ ਕੰਪਲੀਟ ਕਰ ਲਾਂ। ਤੇ ਉਹ ਦੱਸਿਆ ਗਿਆ ਸੀਗਾ ਕਿ ਭਾਈ ਗੁਰਦਾਸ ਜੀ ਇੱਥੇ ਆਏ, ਉਹਨਾਂ ਨੇ ਸਾਰੀ ਜੋ ਵਾਰਤਾਲਾਪ ਹੋਈ ਉਹ ਕੀਤੀ, ਤੇ ਉਸ ਤੋਂ ਬਾਅਦ ਮਤਲਬ ਉਹਨਾਂ ਨਾਲ ਜਿਹੜੀ ਤਕਰਾਰਬਾਜ਼ੀ ਹੋ ਗਈ ਇੱਕ ਤਰ੍ਹਾਂ ਨਾਲ ਜੀ ਪ੍ਰਿਥੀ ਚੰਦ ਨਾਲ, ਕਿਉਂਕਿ ਉਹ ਇੱਥੇ ਆਪਣੇ ਮਤਲਬ ਕਹਿੰਦੇ ਸੀ ਕਿ ਮੇਰੇ ਸੇਵਕ ਨੇ ਜਿਹੜੇ ਹੇਹਰ ਪਿੰਡ ਆਉਣਗੇ। ਜਦੋਂ ਉਹ ਇਤਿਹਾਸ ਸੁਣਿਆ ਅਸੀਂ ਤੇ ਉਸ ਟਾਈਮ ਤੱਕ ਸਾਰਾ ਸੁਣਿਆ, ਤਾਂ ਮੇਰੇ ਕੋਲ ਕੁਝ ਵੀਡੀਓ ਕਲਿੱਪਸ ਵੀ ਪਏ ਨੇ, ਤੇ ਉਹ ਇਹ ਲੱਗਿਆ ਕਿ ਸਾਡੇ ਪਿੰਡ ਦਾ ਜੀ ਬਿਲਕੁਲ। ਬਟ ਜਦੋਂ ਮੈਂ ਮਤਲਬ ਇਹ ਬੁੱਕ ਆਈ ਉਸ ਟਾਈਮ ਤੱਕ ਮੈਂ ਤੁਹਾਨੂੰ ਨਹੀਂ ਸੀ ਜਾਣਦਾ। ਨਾਸਿਰ ਮੇਰੇ ਨਾਲ ਕੰਟੈਕਟ 'ਚ ਹੈ ਲਗਭਗ 3.5 ਸਾਲ ਤੋਂ ਜੀ। ਤੇ ਨਾਸਿਰ ਕਰਕੇ ਮੈਨੂੰ ਪਤਾ ਸੀਗਾ ਕਿ ਨਾਸਿਰ ਵੀ ਉਹ ਬੁੱਕ ਬਾਰੇ ਜਾਣਦਾ। ਮੈਂ ਇਹਨਾਂ ਨੂੰ ਮੈਸੇਜ ਕੀਤਾ, ਮੈਂ ਕਿਹਾ ਐਂ ਕਰਕੇ ਵੀ 68 ਨੰਬਰ ਚੈਪਟਰ ਹੈ ਜਿਹੜਾ ਹੇਹਰ, ਇਹ ਸਾਡਾ ਸਰਨੇਮ ਹੈ। ਠੀਕ ਹੈ। ਤੇ ਕੱਲ ਮੈਨੂੰ ਇਹ ਲਾਈਵ ਨਹੀਂ ਸੀ ਸੁਣ ਰਿਹਾ, ਮੈਂ ਕਿਹਾ ਬਾਅਦ 'ਚ ਸੁਣ ਲੂੰਗਾ। ਮੈਨੂੰ ਇਹ ਨਹੀਂ ਸੀ ਪਤਾ ਕਿ ਕੱਲ ਐਂਟਰ ਹੋਇਆ ਜਾ ਸਕਦਾ। ਜਦੋਂ ਰਮਨ ਤੇ ਕਮਲ ਗੱਲ ਕਰ ਰਹੇ ਸੀਗੇ, ਰਮਨ ਮੁੰਡਾ ਇੱਧਰ ਆਪਣੇ ਪਿੰਡ ਦੇ ਕਮਲ ਦੇ ਸੀਗੇ, ਤੇ ਉਸ ਟਾਈਮ ਮੈਨੂੰ ਲੱਗਿਆ, ਉਦੋਂ ਬਾਅਦ ਮੈਂ ਨਾਸਿਰ ਨਾਲ ਗੱਲ ਕੀਤੀ ਸੀ ਇਹ ਸਾਰੀ, ਕਿ ਇੱਕ ਤਾਂ ਇਹ ਉਦੋਂ ਬਾਅਦ ਦੇ ਵਿੱਚ ਜਿਹੜਾ ਸਾਡੇ ਪਿੰਡ ਇਤਿਹਾਸ ਜੁੜਦਾ ਉਹ ਇਹ ਹੈ ਕਿ ਉਸ ਤੋਂ ਬਾਅਦ ਜਿਹੜੇ ਤੀਜੇ ਪਾਤਸ਼ਾਹ ਨੇ ਭੇਜੇ ਸੀਗੇ ਭਾਈ ਹਮੀਰਾ ਜੀ, ਸਿੱਖ ਧਰਮ ਦੇ ਪ੍ਰਚਾਰ ਲਈ ਜਿਹੜੇ ਭੇਜੇ ਜਾਂਦੇ ਸੀਗੇ, ਉਹ ਭਾਈ ਹਮੀਰਾ ਜੀ ਨੂੰ ਸਾਡੇ ਪਿੰਡ ਭੇਜਿਆ ਗਿਆ ਸੀਗਾ। ਠੀਕ ਹੈ ਜੀ। ਤੇ ਫਿਰ ਉਹਨਾਂ ਨੂੰ ਉਦੋਂ ਬਾਅਦ ਦੇ ਵਿੱਚ ਇੱਕ ਵਾਰ ਹੋਇਆ ਸੀਗਾ 6ਵੇਂ ਪਾਤਸ਼ਾਹ ਜੀ ਵੱਲੋਂ ਕਿ ਤੁਹਾਨੂੰ ਜਿਹੜਾ ਪੁੱਤਰ ਮਿਲੂਗਾ ਉਹ ਪਲਿਆ ਪਲਾਇਆ ਮਿਲੂਗਾ, ਤੇ ਉਹ ਉਹਨਾਂ ਨੂੰ ਪੁੱਤਰ ਦੀ ਦਾਤ ਜਿਹੜੀ ਸੀਗੀ ਉਹ ਮਿਲੀ ਸੀਗੀ ਉਹਨਾਂ ਨੂੰ ਮਹੰਤ ਕਿਰਪਾਲ ਦਾਸ ਜੀ ਦੇ ਰੂਪ ਦੇ ਵਿੱਚ। ਠੀਕ ਹੈ। ਹਾਂਜੀ। ਤੇ ਉਹ ਤਾਂ ਕਰਕੇ ਅਸੀਂ ਉਹ ਇਤਿਹਾਸ ਆਪਣੇ ਪਿੰਡ ਦਾ ਸਮਝਦੇ ਸੀਗੇ ਕਿ ਜਿਹੜਾ ਉਹ ਹੇਹਰ ਦਾ ਇਤਿਹਾਸ ਹੈ ਵੀ ਉਹ ਸਾਡੇ ਪਿੰਡ ਦਾ ਜੀ। ਇਹਦੇ ਕਰਕੇ ਮੈਂ ਇਹ ਕਲੈਰੀਫਿਕੇਸ਼ਨ ਮੰਗਣੀ ਸੀ। ਇੱਕ ਤਾਂ ਵੀ ਜਿਹੜੀਆਂ 5 ਜਿਹੜੇ ਸਰੋਵਰ ਕਹਿੰਦੇ ਸੀ ਉਹਨਾਂ ਨੇ ਖੁਦਵਾਏ ਅੰਮ੍ਰਿਤਸਰ ਦੇ ਬਰਾਬਰ, ਵੀ ਉਹ ਕਿੱਥੇ ਕਿੱਥੇ ਨੇ? ਪ੍ਰਿਥੀ ਚੰਦ ਜੀ ਨੇ ਖੁਦਵਾਏ ਸੀ। ਇੱਕ ਜੇ ਸਾਡੇ ਪਿੰਡ ਦੇ ਇਤਿਹਾਸ ਬਾਰੇ ਤੁਸੀਂ ਕੁਝ ਇਲੈਬੋਰੇਟ, ਕਿਉਂਕਿ ਤੁਸੀਂ ਜੋ ਕੱਲ ਸਾਰਾ ਦੱਸ ਰਹੇ ਸੀਗੇ ਕਿ 6ਵੇਂ ਪਾਤਸ਼ਾਹ ਜੀ ਉਦੋਂ ਬਾਅਦ ਚ ਗਵਾਲੀਅਰ ਤੋਂ ਬਾਅਦ ਸਿੱਧਾ ਉੱਥੇ ਜਾਂਦੇ ਨੇ, ਮਤਲਬ ਜੇ ਇਦਾਂ ਦੇ ਕੋਈ ਆਪਣੇ ਇੱਧਰ ਪਿੰਡਾਂ ਦਾ ਵੀ ਕੋਈ ਇਤਿਹਾਸ ਸਾਡੇ ਪਿੰਡ ਹੇਹਰ ਦਾ ਨਿਕਲਦਾ ਤਾਂ ਸਾਨੂੰ ਉਹ ਜ਼ਰੂਰ ਤੁਸੀਂ ਦੱਸੋ। ਮੈਨੂੰ ਤੁਹਾਡਾ ਕੁਐਸਚਨ ਬਹੁਤ ਵਧੀਆ ਲੱਗਿਆ, ਕਿਉਂਕਿ ਆਪਣਾ ਮਕਸਦ ਇਹੀ ਹੈ ਕਿ ਕਈ ਵਾਰੀ ਇਹੋ ਜਿਹੇ ਨਾਮ ਬਹੁਤ ਮਿਕਸ ਹੁੰਦੇ ਨੇ। ਮੈਂ ਵੀ ਪੁਰਾਣੀਆਂ ਕਿਤਾਬਾਂ 'ਚ ਬਹੁਤ ਇਹੋ ਜਿਹੀ ਚੀਜ਼ਾਂ ਲੱਭੀਆਂ ਜਿਹੜੀਆਂ ਕੇਵਲੀ ਕਿ ਹੁੰਦਾ ਵੀ ਇੱਕ ਤੋਂ ਅੱਗੇ ਦੀ ਅੱਗੇ ਗਲਤੀ ਜਿਹੜੀ ਚੱਲਦੀ ਰਹਿੰਦੀ ਹੈ। ਸੋ ਤੁਹਾਡਾ ਕੁਐਸਚਨ ਇਹ ਹੈ ਕਿ ਕਿਉਂ ਹੁਣ ਆਪਣਾ ਕੰਮ ਹੈ ਵੀ ਉਹਨਾਂ ਨੂੰ ਹੋਰ ਅੱਗੇ ਸਟੱਡੀ ਕਰਕੇ ਲੱਭਣਾ। ਸੋ ਹੁਣ ਜਿਹੜਾ ਹੁਣ ਆਪਾਂ ਨੂੰ ਸਭ ਤੋਂ ਵੱਡਾ ਜਿਹੜਾ ਇਹ ਪਿੰਡ ਹੈ ਹੇਹਰ ਜਿਹੜਾ ਪਾਕਿਸਤਾਨ 'ਚ ਹੈ, ਇਹਦੀਆਂ 47 ਤੋਂ ਪਹਿਲਾਂ ਕਿਤਾਬਾਂ 'ਚ ਬਹੁਤ ਮਿਲ ਜਾਂਦਾ ਵੀ ਇਸ ਪਿੰਡ ਦੇ ਵਿੱਚ ਪ੍ਰਿਥੀ ਚੰਦ ਦੀ ਪਿੰਡ ਦੇ ਬਾਹਰ ਸਮਾਧ ਸੀ, ਉਹਦੀਆਂ ਫੋਟੋਆਂ ਵੀ ਹੈਗੀਆਂ ਬਹੁਤ ਲੋਕਾਂ ਕੋਲ। ਬਿਲਕੁਲ ਮੈਂ ਮਤਲਬ ਨਾ ਮੈਂ ਜਿੱਥੋਂ ਪੱਕਾ ਹੋਇਆ, ਜਦੋਂ ਤੁਸੀਂ ਉੱਥੇ ਥੱਲੇ ਕਿਸੇ ਨੇ ਲਿਖਿਆ ਵੀ ਸੀ ਕਿ ਉਹਨਾਂ ਦੀ ਸਮਾਧ ਇੱਧਰ ਹੈ, ਫਿਰ ਮੈਨੂੰ ਹੋ ਗਿਆ ਕਿ ਇਹ ਜੋ ਹੇਹਰ ਦਾ ਇਤਿਹਾਸ ਹੈ ਇਹ ਉਸ ਹੇਹਰ ਦਾ ਹੀ ਹੈ। ਪਰ ਇਦਾਂ ਨਹੀਂ ਹੁੰਦਾ ਵੀ ਜਿਹੜੇ ਹੁਣ ਪਿੰਡ ਹੇਹਰ ਹੈ ਨਾ ਤੁਹਾਡੇ ਵਾਲਾ ਵੀ ਔਰ ਕੁਝ ਹੋਰ ਹੇਹਰ ਵੀ ਹੈ, ਇਹ ਸਾਰੇ ਕਈ ਵਾਰੀ ਕੀ ਹੁੰਦਾ ਹੈ ਕਿ ਲੋਕੀ ਕੁਝ ਉੱਠ ਕੇ ਉਧਰੋਂ ਬੈਠੇ ਹੁੰਦੇ। ਸੋ ਵਟ ਵੀ ਨੀਡ ਟੂ ਡੂ ਇਜ਼, ਔਰ ਇਹ ਕਿਉਂਕਿ ਜਿੱਦਾਂ ਆਪਾਂ ਨੂੰ ਕੱਲ ਜਿਹੜਾ ਭੱਠੇ ਦੀ ਸਾਈਡ ਜਿੱਥੇ ਸੁੱਲੀ ਖਾਨ ਦੀ ਡੈਥ ਹੋਈ ਹੈ, ਕੋਈ ਕੁਐਸਚਨ ਸੀਗਾ ਕਿ ਉਹ ਗੁਰੂ ਕਾ ਕੋਠਾ ਬਠਿੰਡਾ ਵਾਲੇ ਕਹਿੰਦੇ ਸਾਡੇ ਵੱਲ ਆ, ਉਹ ਕਹਿੰਦੇ ਆ ਉਧਰ ਆ। ਸੋ ਇਸ ਕਰਕੇ ਬਿਲਕੁਲ ਜਿਹੜੀ 10 ਚੱਲ ਰਹੀ ਸੀ। ਹਾਂਜੀ, ਔਰ ਜਿਹੜਾ ਮੇਰਾ ਪਰਸਨਲ ਇੰਟਰਸਟ ਹੈਗਾ, ਕਿਉਂਕਿ ਮੈਂ ਕੰਮ ਹੀ ਪਾਕਿਸਤਾਨ ਨਾਲ ਕਰਦਾ, ਅੱਜ ਵੀ ਮੈਂ ਤਾਂ ਅੰਮ੍ਰਿਤਸਰ ਸਿਫਤੀ ਦਾ ਘਰ ਵੀ ਮੈਂ ਤਾਂ ਪਾਕਿਸਤਾਨ ਲੈ ਗਿਆ। ਸੋ ਮੈਨੂੰ ਕਈ ਲੰਬਾ ਚੱਕੀ ਚੀਜ਼ਾਂ ਉਧਰ ਲਈ ਜਾਣਾ, ਪਰ ਮੈਂ ਕਦੀ ਵੀ ਇਦਾਂ ਨਹੀਂ, ਮੈਂ ਇਦਾਂ ਗੁੱਸਾ ਨਹੀਂ ਕਰੂੰਗਾ ਵੀ ਜੇ ਆਪਾਂ ਨੂੰ ਇਹ ਚੈਪਟਰ ਚੁੱਕ ਕੇ ਹੇਹਰ ਵਾਲਾ ਤੁਹਾਡੇ ਪਿੰਡ ਲਿਆਉਣਾ ਪਵੇ। ਸਿਰਫ ਇਹ ਕਿ ਮੈਨੂੰ ਥੋੜੀ ਰਿਸਰਚ, ਆਈ ਨੀਡ ਯੂਰ ਹੈਲਪ। ਸਭ ਤੋਂ ਪਹਿਲਾਂ ਤੁਸੀਂ ਉਹਦੇ ਲਈ ਕੀ ਕਰਨਾ ਆ, ਜਿਹੜਾ ਆਪਣਾ ਚੈਪਟਰ ਇਹ ਆਪਾਂ ਹੇਹਰ ਲਿਖਿਆ ਹੋਇਆ ਪਾਕਿਸਤਾਨ ਵਾਲਾ, ਉਹਦੇ ਨਾ ਪਿੱਛੇ ਐਂਡ ਤੇ ਸਾਈਟੇਸ਼ਨਸ ਮੈਂ ਪੁਰਾਣੀਆਂ ਕਿਤਾਬਾਂ ਤੋਂ ਬਹੁਤ ਦਿੰਦਾ ਹੁੰਦਾ ਤੇ ਮੈਂ ਕਿਹੜਾ ਪੈਰਾਗ੍ਰਾਫ, ਔਰ ਇੱਕ ਪੈਰੇ 'ਚ ਮੈਂ 3 ਕਿਤਾਬਾਂ ਦਾ ਪੇਜ ਨੰਬਰ ਰੈਫਰੈਂਸ ਦਿੱਤਾ ਹੋਇਆ। ਔਰ ਹੁੰਦੀਆਂ ਸਾਰੀਆਂ ਪੁਰਾਤਨ ਕਿਤਾਬਾਂ, ਏਦਾਂ ਕੋਈ ਨਵੇਂ ਪਿਛਲੇ 100-150 ਸਾਲੇ ਵਾਲੇ ਆਥਰ ਨਹੀਂ, ਪੁਰਾਣੀਆਂ ਦੀਆਂ ਆਥਰ। ਤੁਹਾਡੀ ਮੈਨੂੰ ਹੈਲਪ ਦੀ ਲੋੜ ਹੈ ਕਿ ਤੁਸੀਂ ਉਹ ਸਾਰੀਆਂ ਕਿਤਾਬਾਂ ਦੇ ਉਹ ਪੇਜ ਨੰਬਰ ਪੜ੍ਹਨੇ ਆ। ਜੇ ਤੁਹਾਨੂੰ ਕਿਤਾਬ ਉਹਨਾਂ 'ਚ ਕੋਈ ਨਹੀਂ ਮਿਲਦੀ ਹੋਈ, ਦੁਰਲਭ ਹੁੰਦੀਆਂ ਕਈ ਵਾਰੀ, ਤੁਸੀਂ ਸਿਰਫ ਮੈਨੂੰ ਇੱਕ ਮੈਸੇਜ ਟੈਕਸਟ ਕਰਨਾ, ਢਿੱਲੋਂ ਸਾਹਿਬ ਕੋਲ ਨੰਬਰ ਮੇਰਾ ਲੈ ਲੈਣਾ, ਤੇ ਮੈਨੂੰ ਆਹ ਕਿਤਾਬ ਜਿਹੜੇ ਤੁਸੀਂ ਪੈਰਾਗ੍ਰਾਫ ਚੌਥੇ ਦੀ ਸਾਈਟੇਸ਼ਨ ਦਿੱਤੀ ਹੈ, ਮੈਨੂੰ ਇਹ ਕਿਤਾਬ ਨਹੀਂ ਮਿਲਦੀ। ਉਹ ਕਰਦਿਆਂ ਤੁਸੀਂ ਖੁਦ ਰਿਸਰਚ ਵਿੱਚ ਜਾਣ ਕੇ ਤੁਹਾਨੂੰ ਇਹ ਆਈਡੀਆ ਪਹਿਲਾਂ ਲੱਗਣ ਲੱਗ ਪੈਣਾ ਵੀ ਕੀ ਜਿਹੜੇ ਪ੍ਰਿਥੀ ਚੰਦ ਨੇ ਬਾਕੀ ਸਰੋਵਰ ਵੀ ਬਣਾਏ, ਜਿਹਨਾਂ ਤੁਸੀਂ ਗੱਲ ਪੜ੍ਹੀ ਹੈ, ਤੁਸੀਂ ਦਸਮ ਗ੍ਰੰਥ ਦੀ ਗੱਲ ਕੀਤੀ ਹੈ, ਕੀ ਉਹ ਪਹਿਲੀ ਗੱਲ ਕਿ ਵਾਕਈ ਉਸ ਦਸਮ ਗ੍ਰੰਥ ਦੇ ਵਿੱਚ ਕਿਹੜੇ ਪੇਜ ਨੰਬਰ ਤੇ ਲਿਖੇ ਹੋਏ ਨੇ?
ਮੈਂ ਬਹੁਤ ਵਾਰੀ ਨੋਟ ਕਰ ਚੁੱਕਾ, ਜਦੋਂ ਕਈ ਵਾਰੀ ਆਪਾਂ ਕੋਈ ਚੀਜ਼ ਸੁਣਦੇ ਆ YouTube ਤੇ ਜਾਂ ਇੰਟਰਨੈਟ ਤੇ, ਉਹ ਜਦੋਂ ਅਸਲੀ ਖਰੜੇ 'ਚ ਜਾਈਦਾ ਨਾ, ਉਹ ਉੱਥੇ ਹੁੰਦੀ ਨਹੀਂ, ਉਹ ਨਾਮ ਗਲਤ ਆਇਆ ਹੁੰਦਾ। ਸੋ ਪਹਿਲਾ ਕੰਮ ਆਪਣਾ ਇਹ ਹੈਗਾ ਵੀ ਜਿੱਥੋਂ ਵੀ ਤੁਸੀਂ ਇਹ ਗੱਲ ਬਾਰ-ਬਾਰ ਸੁਣੀ ਹੈ, ਪਹਿਲਾਂ ਆਪਾਂ ਉਹ ਆਥੈਂਟਿਕ ਪੁਰਾਣੀ ਕਿਤਾਬ ਦਾ ਪੇਜ ਨੰਬਰ ਲੱਭਣਾ। ਫਿਰ ਜਿਹੜਾ ਮੇਰੀ ਕਿਤਾਬ ਦੇ ਵਿੱਚ ਆਪਾਂ ਪਾਕਿਸਤਾਨ ਵਾਲੇ ਹੇਰਾ ਪਿੰਡ ਦੇ ਨਾਲ ਸਾਰੀ ਸਟੋਰੀ ਨੂੰ ਮਿਲਾਇਆ, ਉਹਨਾਂ ਨਾਲ ਕੰਪੇਅਰ ਕਰਨਾ, ਤਾਂ ਕਿ ਜਦੋਂ ਆਪਾਂ ਸਾਲ 2 ਸਾਲ 5 ਸਾਲਾਂ ਨੂੰ ਦੁਬਾਰਾ ਇਹ ਚੈਪਟਰ ਲਿਖੀਏ, ਹੋ ਸਕਦਾ ਆਪਾਂ ਨੂੰ ਇਹ ਐਡੀਸ਼ਨ ਜਾਂ ਚੇਂਜਸ ਜਿਹੜੀਆਂ ਕਰਨੇ। ਜਿਹੜੀ ਹਿਸਟਰੀ ਹੈ ਨਾ, ਹਮੇਸ਼ਾ ਇਦਾਂ ਹੀ ਸਬਜੈਕਟ ਟੂ ਚੇਂਜ ਰਹਿੰਦੀ ਹੈ। ਕਈ ਵਾਰੀ ਲੋਕੀ ਇਸ ਚੀਜ਼ ਗੁੱਸਾ ਕਰ ਲੈਂਦੇ ਆ ਵੀ ਉਹ ਮੈਂ ਗੱਲ ਕੀਤੀ ਕੱਟੋ ਨਾ, ਇਦਾਂ ਨਹੀਂ ਹੁੰਦਾ। ਹਿਸਟਰੀ 'ਚ ਤਾਂ ਅਗਲੇ ਮਹੀਨੇ ਕੋਈ ਨਾ ਕੋਈ ਇਹੋ ਜਿਹਾ ਦਸਤਾਵੇਜ਼ ਲੱਭ ਸਕਦਾ ਪ੍ਰਿਥੀ ਚੰਦ ਦਾ ਹੀ, ਜਿਹੜਾ ਬਿਲਕੁਲ ਕਿਤੇ ਹੋਰ, ਉਹ ਕਿਸੇ ਨੇ ਆਪਣੀ ਲਾਇਬ੍ਰੇਰੀ 'ਚ ਰੱਖਿਆ ਹੋ ਸਕਦਾ। ਸੋ ਇਸ ਕਰਕੇ ਹਿਸਟਰੀ ਹਮੇਸ਼ਾ ਐਵੋਲੂਸ਼ਨਰੀ ਆ, ਜਿਹਦੇ 'ਚ ਲਾਈਕ ਮਾਈਂਡਡ ਲੋਕੀ ਇਕੱਠੇ ਹੋ ਕੇ ਚੱਲਣ ਤਾਂ ਉਹਦੀ ਸੰਭਾਲ ਬਹੁਤ ਵਧੀਆ ਹੁੰਦੀ ਹੈ। ਸੋ ਇਸ ਕਰਕੇ ਬਿਲਕੁਲ ਤੁਸੀਂ ਉਸ ਪਿੰਡ ਵਾਲੇ ਇੰਨਾ ਸ਼ੌਂਕ ਨਾਲ ਫੋਨ ਕੀਤਾ, ਮੈਨੂੰ ਬਹੁਤ ਹੀ ਮਾਣ ਹੈ ਔਰ ਖੁਸ਼ੀ ਹੈ ਜਗਦੀਪ ਸਿੰਘ ਜੀ। ਥੈਂਕ ਯੂ। ਹਾਂਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਦਸਮ ਗ੍ਰੰਥ ਜਦੋਂ ਬਾਬਾ ਜੀ ਕਥਾ ਕਰ ਰਹੇ ਸੀਗੇ, ਜਿਹੜੇ ਪਟਨਾ ਸਾਹਿਬ ਦੇ ਸਿੰਘ ਸਾਹਿਬ ਨੇ, ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਉਹਨਾਂ ਨੇ ਗੱਦੀ ਤੇ ਬੈਠਣ ਦੀ ਕੋਸ਼ਿਸ਼ ਕੀਤੀ ਕਿਸੇ ਨਾ ਕਿਸੇ, ਕਿਉਂਕਿ ਉਹਨਾਂ ਦੇ ਮੁਗਲ ਸਾਮਰਾਜ ਜਿਹੜੇ ਸੀਗੇ ਤਾਲੁਕਾਤ ਜ਼ਿਆਦਾ ਵਧੀਆ ਸੀਗੇ, ਤੇ ਉਹਨਾਂ ਨੇ ਸੂਲੀ ਚੰਦ ਜਿਹੜੇ ਸੀਗੇ ਉਹਨਾਂ ਨਾਲ ਮਿਲ ਕੇ ਜਹਾਂਗੀਰ ਕੋਲੋਂ ਦਿੱਲੀ ਗਏ ਨੇ ਜੀ। ਮੈਨੂੰ ਐਕਚੁਅਲੀ ਦਿੱਲੀ ਸੀ ਸ਼ਾਇਦ ਤੋਂ ਅੱਜ, ਜਾਂ ਮੈਨੂੰ ਤੁਹਾਡੀ ਗੱਲ ਤੋਂ ਅੱਜ ਇਹ ਬਹੁਤ ਚੰਗਾ ਲੱਗਾ, ਡਿਫਰੈਂਟ ਚੀਜ਼ ਪਤਾ ਲੱਗੀ ਕਿ ਦਸਮ ਗ੍ਰੰਥ, ਕਿਉਂਕਿ ਨਾ ਡਿਊ ਟੂ ਸਮ ਰੀਜ਼ਨ ਮੈਂ ਐਵੇਂ ਕਹਾਂ ਮੈਂ ਦਸਮ ਗ੍ਰੰਥ ਨਹੀਂ ਪੜਿਆ, ਕਿਉਂਕਿ ਮੈਨੂੰ ਸੀ ਕਿ ਮੈਨੂੰ ਸੀ ਕਿ 10ਵੇਂ ਪਾਤਸ਼ਾਹ ਦੀ, ਕਿਉਂਕਿ ਪਹਿਲੇ 6 ਜਾਂ 7 ਗੁਰੂ ਸਾਹਿਬ ਹੀ ਪਾਕਿਸਤਾਨ ਗਏ, ਇਸ ਕਰਕੇ ਮੇਰੀ ਜਿਹੜੀ ਰਿਸਰਚ ਹੈ 7ਵੇਂ ਗੁਰੂ ਸਾਹਿਬ ਤੋਂ ਬਾਅਦ ਗਈ ਨਹੀਂ ਹੈ। ਪਰ ਮੇਰੇ ਮਨ 'ਚ ਤਮੰਨਾ ਸੀ ਵੀ ਕਦੀ ਮੈਂ ਇਸ ਟੌਪਿਕ ਤੇ ਵੀ ਜਾਵਾਂ ਹੁਣ। ਪਰ ਜੇ ਤੁਸੀਂ ਕਿਹਾ ਵੀ ਉਹਨਾਂ ਦਸਮ ਗ੍ਰੰਥ ਦੀ ਕਥਾ ਦੇ ਵਿੱਚ ਇਹ ਜ਼ਿਕਰ ਆਇਆ, ਮੈਂ ਸ਼ੋਰਲੀ ਪੜ੍ਹਨ ਦੀ ਕੋਸ਼ਿਸ਼ ਕਰੂੰਗਾ, ਔਰ ਮੈਨੂੰ ਆਸ ਹੈ ਕਿ ਉਹਦੇ ਵਿੱਚ ਆਪਾਂ ਨੂੰ ਕੋਈ ਨਾ ਕੋਈ ਨਵੀਂ ਚੀਜ਼ ਜਿਹੜੀ ਹੈ ਜੀ ਜੋ ਮੈਂ ਵੀਡੀਓ ਕਲਿੱਪ ਉਹਦੇ ਵਿੱਚੋਂ ਲਏ ਸੀਗੇ ਨਾ, ਘਰ ਬੈਠੇ ਨੇ ਛੋਟੇ ਛੋਟੇ, ਉਹ ਵੀ ਮੈਂ ਤੁਹਾਨੂੰ WhatsApp ਕਰ ਦੂੰਗਾ। ਉਹਨਾਂ ਨੇ ਕਿਹਾ ਸੀ ਕਿ ਉਹ ਸੂਲੀ ਚੰਦ ਨਾਲ ਮਿਲ ਕੇ ਜਹਾਂਗੀਰ ਕੋਲ ਗਏ, ਪਰ ਜਿਹੜੀ ਜਹਾਂਗੀਰ ਦੀ ਮਤਲਬ ਜੋ ਉਹਨਾਂ ਦੀ ਮਨਸ਼ਾ ਹੋ ਗਈ ਸੀਗੀ, ਉਹ ਫਿਰ ਪੈਸੇ ਧੇਲੇ ਵਾਲੀ ਹੋ ਗਈ ਕਿ ਜੋ ਜੰਗੀਰ ਹੈ, ਜੋ ਇਹ ਚੀਜ਼ਾਂ ਨੇ। ਫਿਰ ਉਦੋਂ ਉਹਨਾਂ ਨੇ ਇਹ ਸਮਝਿਆ ਕਿ ਮੈਨੂੰ ਕਿਤੇ ਨਾ ਕਿਤੇ ਮਤਲਬ ਇਹ ਲੋਕ ਸਹੀ ਪਾਸੇ ਨਹੀਂ ਚੜ ਰਹੇ। ਉਹ ਕਹਿੰਦੇ ਸੀ ਕਿ ਉਹਨਾਂ ਦੀ ਮਤਲਬ ਮਦਦ ਦੇ ਨਾਲ, ਸੂਲੀ ਚੰਦ ਦੀ ਮਦਦ ਦੇ ਨਾਲ ਜਾਂ ਜਹਾਂਗੀਰ ਦੀ ਮਦਦ ਦੇ ਨਾਲ ਉਹ ਆਪਣਾ ਜਿਹੜਾ ਗੱਦੀ ਆ ਉਹ ਹਥਿਆ ਲੈਣ। ਬਟ ਉਹ ਚੀਜ਼ ਉਹਨਾਂ ਨੂੰ, ਜਦੋਂ ਉਹਨਾਂ ਨੇ ਅੱਗੇ ਜਾ ਕੇ ਸੂਲੀ ਚੰਦ ਨੇ ਜਹਾਂਗੀਰ ਨਾਲ ਗੱਲ ਕੀਤੀ ਉਹਨਾਂ ਨੂੰ ਲੈ ਕੇ, ਤੇ ਉਹ ਉਹਨਾਂ ਨੂੰ ਲੱਗਿਆ ਕਿ ਇਹ ਮਤਲਬ ਜਿਹੜੀ ਮਨਸ਼ਾ, ਪਹਿਲਾਂ ਤਾਂ ਉਹਨਾਂ ਨੇ ਪੁੱਛਿਆ ਤੁਸੀਂ ਉਧਰੋਂ ਆਏ ਹੋ, ਕੀ ਜਗੀਰਾ ਲਿਆਏ ਹੋ? ਮਤਲਬ ਉਹ ਸਾਰੇ ਵੀਡੀਓ ਕਲਿੱਪ ਛੋਟੇ ਛੋਟੇ ਪਏ ਨੇ ਮੇਰੇ ਕੋਲੇ। ਜਦੋਂ ਉਹ ਆਪਾਂ ਹੁਣ ਇਹ ਕੋਸ਼ਿਸ਼ ਕਰਨੀ ਹੈ ਵੀ ਜਿਹੜੇ ਬਾਬਾ ਜੀ ਦੀ ਉਹ ਕਥਾ ਕਰ ਰਹੇ, ਉਹਨਾਂ ਤੋਂ ਜੇ ਤੁਸੀਂ ਪੁੱਛ ਲਓਗੇ ਕਿ ਦਸਮ ਗ੍ਰੰਥ ਦੇ ਕਿਹੜੇ ਅਧਿਆਏ 'ਚ ਹੈਗਾ, ਕਿਉਂਕਿ ਦਸਮ ਗ੍ਰੰਥ ਵੀ ਬਹੁਤ ਵੱਡਾ ਵੋਲੀਅਮ ਹੈ, ਉਹ 'ਚ ਥੋੜੇ ਆਪਾਂ ਨੂੰ ਉਹ ਤੋਂ ਹੈਲਪ ਮਿਲ ਜੂ ਵੀ ਕਿਹੜੇ ਪੇਜ ਨੰਬਰ ਜਾਂ ਅੰਗ ਨੰਬਰ ਤੇ ਹੈਗਾ। ਔਰ ਦੂਜਾ ਇੱਕ ਚੀਜ਼ ਮੈਂ ਹੋਰ, ਮੈਨੂੰ ਯਾਦ ਆ ਗਈ ਹੁਣ ਤੁਹਾਡੇ ਕਹਿਣ ਤੇ, ਇਹ ਆਉਂਦਾ ਵੀ ਮੁਗਲ ਦਰਬਾਰ 'ਚ ਸੁਲੀ ਖਾਨ ਨੇ 14,000 ਵਿੱਗੇ ਜ਼ਮੀਨ ਹੇਹਰ ਔਰ ਕਾਦਰ ਪਿੰਡ 'ਚ ਦਿੱਤੀ ਸੀ। ਹੁਣ ਇਹ ਕਾਦਰ ਪਿੰਡ ਮੈਨੂੰ ਪਾਕਿਸਤਾਨ 'ਚ ਨਹੀਂ ਲੱਭਿਆ, KADER ਇੱਧਰ ਵੀ ਹੈ ਨਹੀਂ, ਅੱਛਾ ਆਪਣੇ ਵੱਲ ਵੀ ਹੈ ਨਹੀਂਗਾ ਮੈਨੂੰ। ਆਪੇ ਹੇਹਰ ਦੇ ਨੇੜੇ, ਅੱਛਾ KADER ਹੁਣ ਪੰਜਾਬੀ 'ਚ ਕਾਦਰ ਵੀ ਕਹਾਂਗੇ, ਏਦਾਂ ਲਿਖਿਆ ਸੀ। 14,000 ਵਿੱਗੇ ਸੁਲੀ ਖਾਨ ਨੇ ਹੇਹਰ ਔਰ ਕਾਦਰ ਪਿੰਡ ਦੇ ਵਿੱਚ ਪ੍ਰਿਥੀ ਚੰਦ ਨੂੰ ਦਿੱਤੀ ਸੀਗੀ, ਠੀਕ ਹੈ। ਸੋ ਇਹ ਲਿਖਤਾ ਹੁੰਦਾ। ਔਰ ਮੈਂ ਉੱਥੇ ਬੜੀ ਕੋਸ਼ਿਸ਼ ਕੀਤੀ ਸੀ, ਇਹ ਜਦੋਂ ਮੈਨੂੰ ਵੀ ਸ਼ੱਕ ਸੀ ਨਾ ਵੀ ਪਿੰਡ ਉਹ ਹੈ ਕਿ ਨਹੀਂ ਹੈ, ਮੈਂ ਕਿਹਾ ਸੀ ਵੀ ਜੇ ਕਾਦਰ ਪਿੰਡ ਮੈਨੂੰ ਲੱਭ ਗਿਆ ਨਾ, ਫਿਰ ਉਹ ਮੈਨੂੰ ਉੱਧਰ ਲੱਭਾ ਨਹੀਂ ਪਾਇਆ। ਸੋ ਠੀਕ ਹੈ। ਇੱਕ ਹੇਰਾ ਆਪਣੇ ਜਿਵੇਂ ਹੇਹਰ ਪਿੰਡ ਆ, ਹੇਹਰ ਸਰਨੇਮ ਹੈ, ਹਾਹੇ ਨੂੰ ਲਾਵਾਂ ਹਾਹਾ ਰਾਰਾ, ਉਹ ਤਾਂ ਆਪਣੇ ਪਿੰਡ ਹੀ ਹੈ। ਬਟ ਜਿਵੇਂ ਇੱਕ ਜਲੰਧਰ ਕੋਲ ਵੀ ਹੇਰਾ ਨੇ, ਇੱਕ ਮੋਗੇ ਕੋਲ ਵੀ ਕੋਕਰੀ ਹੇਰ ਹੈ, ਮਤਲਬ ਇਦਾਂ ਦੇ ਹੇਰ ਨਾਂ ਦੇ ਪਿੰਡ ਤਾਂ ਕਈ ਨੇ ਆਪਣੇ, ਜਿੰਨਾ ਚ ਆਪਾਂ ਨੂੰ ਦਾ ਪਤਾ। ਮੈਂ ਤਾਂ ਹੀ ਨਾਸਿਰ ਨੂੰ ਬਾਅਦ ਜੀ, ਆਪਣੇ ਦੋਸਤ ਜਸਵੀਰ ਸਿੰਘ ਜੀ ਪੁੱਛ ਰਹੇ ਨੇ ਪ੍ਰਿਥੀ ਚੰਦ ਨੇ ਜੋ ਦਰਬਾਰ ਸਾਹਿਬ ਵਰਗਾ ਮੰਦਿਰ ਬਣਾਇਆ ਸੀ ਉਹ ਕਿੱਥੇ ਹੈ? ਹਾਂਜੀ, ਉਹੀ ਚੱਕਰ ਚੱਲ ਰਿਹਾ ਜੀ। ਮੇਰੇ ਖੋਜ ਦੇ ਮੁਤਾਬਕ ਜਿੰਨਾ ਮੈਂ ਕਰ ਸਕਿਆ, ਜਿੰਨੇ ਮੈਂ ਕਹ ਲਓ ਭਈ ਜੋਗਾ ਹੈਗਾ ਮੇਰੇ ਮੁਤਾਬਕ। ਮੈਂ ਜਗਦੀਪ ਨੂੰ ਤੁਹਾਡਾ ਨੰਬਰ ਦੇਣਾ, ਤੁਸੀਂ ਪਰਸਨਲੀ ਜ਼ਰੂਰ ਕਰ ਲਿਓ। ਜੀ ਜ਼ਰੂਰ, ਮੈਨੂੰ ਬਹੁਤ ਖੁਸ਼ੀ ਹੋਵੇਗੀ। ਸੋ ਅੱਜ ਦਾ ਟੌਪਿਕ ਜਿਹੜਾ ਵਾ ਸਾਡੀ ਟੌਪਿਕ ਤੋਂ ਹਟ ਜਾਣਾ, ਕਿਉਂਕਿ ਕੱਲ ਨੂੰ ਵਾਲਾ ਜੁਆਇਨ ਕਰਨਾ ਵੀ ਇੱਕ ਟੌਪਿਕ ਦੇ ਵਿੱਚ ਨਾ ਦੂਜਾ ਟੌਪਿਕ ਪਾ ਲਿਆ। ਓਕੇ ਜੀ, ਨੰਬਰ ਸ਼ੇਅਰ ਕਰ ਦੇਣਾ, ਤੁਸੀਂ ਸਾਨੂੰ ਜ਼ਰੂਰ ਕਰਿਓ ਗੱਲ। ਥੈਂਕ ਯੂ ਸਰ। ਥੈਂਕ ਯੂ ਨਾਸਿਰ। ਥੈਂਕ ਯੂ ਡਾਕਟਰ ਸਾਹਿਬ। ਥੈਂਕ ਯੂ ਜੀ ਢਿੱਲੋਂ ਸਾਹਿਬ। ਸੋ ਡਾਕਟਰ ਸਾਹਿਬ, ਅੱਜ ਦੇ ਮੇਰਾ ਖਿਆਲ ਹੈ ਮੈਂ ਆਖਰੀ ਤੁਹਾਨੂੰ ਕੋਈ ਕੁਐਸਚਨ ਪੁੱਛਿਆ ਸੀ, ਹੁਣ ਮੇਰੇ ਵੀ ਜ਼ਹਿਨ ਚੋਂ ਨਿਕਲ ਗਿਆ ਵੀ ਹੋਰ ਗੁਰਦੁਆਰਾ ਸਾਹਿਬਾਨ ਦਾ ਸੀ ਵੀ ਇੱਥੇ ਹੋਰ ਵੀ ਹੈ ਨੇ, ਤੇ ਕਿੱਥੇ ਹੈ ਨੇ, ਤੁਹਾਨੂੰ ਕਿਤੇ ਮਿਲੇ ਸਰ? ਜੀ, ਆਪਾਂ ਨੂੰ ਜਿਹੜੇ ਹੋਰ ਗੁਰਦੁਆਰਾ ਸਾਹਿਬ ਇੱਥੇ, ਜਿਵੇਂ ਮੈਂ ਗੱਲ ਕਰ ਕੱਢਿਆ, ਇੱਕ ਤਾਂ ਸੀਗਾ ਕਾਦੀਵਿੰਡ ਦੇ ਕੋਲ ਜਿਹੜਾ ਗੁਰਦੁਆਰਾ ਝਾੜੀ ਸਾਹਿਬ ਹੈ, ਔਰ ਉਹਦੇ ਨਾਲ ਹੀ ਪਿੰਡ ਦੇ ਵਿੱਚ ਸੀ ਭਾਈ ਬਹਿਲੋਲ ਦਾ ਗੁਰਦੁਆਰਾ, ਉਹ ਵੀ ਤੀਜੇ ਪਾਤਸ਼ਾਹ ਦਾ ਹੈਗਾ। ਤੇ ਇੱਕ
ਧੁੰਨੀ ਪਿੰਡ ਦੇ ਵਿੱਚ ਵੀ ਹੈਗਾ, ਸਾਡੇ ਦੋਸਤਾਂ ਨੇ ਇੱਕ ਨੇ ਕਮੈਂਟ 'ਚ ਵੀ ਲਿਖਿਆ ਸੀ, ਉੱਥੇ ਪਰ ਇਸ ਵੇਲੇ ਕੋਈ ਗੁਰਦੁਆਰਾ ਸਾਹਿਬ ਨਹੀਂ ਮਿਲ ਸਕਿਆ। ਸੋ ਇਹ ਕੁਝ ਜਗ੍ਹਾ ਸੀਗੀਆਂ। ਧੁੰਨੀ ਇੱਥੋਂ ਵਾਲਾ ਹਾਫਿਜ਼ਾਬਾਦ ਵਾਲਾ? ਹਾਂਜੀ, ਹਾਫਿਜ਼ਾਬਾਦ ਵਾਲਾ। ਜਦੋਂ ਆਪਾਂ ਉਸ ਡਿਸਟ੍ਰਿਕਟ 'ਚ ਜਾਵਾਂਗੇ ਆਪਾਂ ਉਸ ਗੁਰਦੁਆਰਾ ਸਾਹਿਬ ਨੂੰ ਵੀ ਕਵਰ ਕਰਾਂਗੇ। ਆਪਣਾ ਆਹ ਜਿਹੜਾ ਵੋਲੀਅਮ ਹੈਗਾ, ਜਿਹੜੀ ਆਪਾਂ ਕਿਤਾਬ ਲਿਖੀ ਹੈ, ਇਹਦੇ ਵਿੱਚ ਆਪਾਂ ਜਿਹੜੇ 6 ਜ਼ਿਲ੍ਹੇ ਕੀਤੇ ਆ, ਇਹਨਾਂ ਵਿੱਚ ਉਹ ਵਾਲਾ ਨਹੀਂ ਹੈਗਾ, ਇਸ ਕਰਕੇ ਉਹਦੇ ਬਾਰੇ ਮੈਂ ਫਿਲਹਾਲ ਰਿਸਰਚ ਨਹੀਂ ਕਰ ਸਕਿਆ। ਪਰ ਧੁਨੀ ਦੇ ਵਿੱਚ ਵੀ ਕਿਹਾ ਜਾਂਦਾ ਕਿ ਤੀਜੇ ਪਾਤਸ਼ਾਹੀ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ, ਜਿੱਥੇ ਉਹਨਾਂ ਦਾ ਇੱਕ ਪੈਰ ਦਾ ਜੋੜਾ ਸੀਗਾ। ਜਿਹੜੇ ਆਪਾਂ ਜਦੋਂ ਹਫ਼ਤਮਦਾਰ ਪਿੰਡ ਦੀ ਗੱਲ ਕਰ ਰਹੇ ਸੀ, ਉੱਥੋਂ ਇੱਕ ਪੈਰ ਦਾ ਜੋੜਾ ਗੁਰੂ ਸਾਹਿਬ ਦਾ ਤੀਜੇ ਪਾਤਸ਼ਾਹੀ ਦਾ ਧੁਨੀ ਭਰਾਵਾਂ ਦੋਹਾਂ 'ਚ ਵੰਡ ਪੈ ਗਈ ਸੀ। ਇੱਕ ਉੱਧਰ ਚਲਾ ਗਿਆ ਸੀ, ਇੱਕ ਧੁਨੀ ਪਿੰਡ ਲੈ ਗਿਆ ਸੀ ਹਾਫਿਜ਼ਾਬਾਦ ਦੇ ਕੋਲ, ਇੱਕ ਹਫ਼ਤਮਦਰ ਦੇ ਵਿੱਚ ਪਿੰਡ ਤੀਜੇ ਪਾਤਸ਼ਾਹੀ ਦੇ ਪੈਰ ਦਾ ਜਿਹੜਾ ਜੋੜਾ ਸੀ ਉਹ ਰਹਿ ਗਿਆ ਸੀ। ਇਸ ਕਰਕੇ ਉਹ ਵੀ ਇੱਕ ਜਗ੍ਹਾ ਹੈਗੀ ਹੈ ਜਿਹੜੀ ਤੀਜੇ ਪਾਤਸ਼ਾਹੀ ਗੁਰੂ ਅਮਰਦਾਸ ਜੀ, ਜਿਹਨਾਂ ਦਾ ਅੱਜ ਗੁਰਪੁਰਬ ਮਨਾਇਆ ਜਾ ਰਿਹਾ, ਉਹਨਾਂ ਦੇ ਨਾਲ ਪਾਕਿਸਤਾਨ ਦੇ ਵਿੱਚ ਸੰਬੰਧਿਤ ਹੈਗੀ ਹੈ। ਸੋ ਕੁਲਵਿੰਦਰ ਸਿੰਘ ਢਿੱਲੋਂ ਜੀ, ਜਰਮਨੀ ਤੋਂ 2 ਵੀਕ ਬਾਅਦ ਮਿਲਣ ਲੱਗ ਪਏਗੀ ਐਮਾਜ਼ੋਨ ਤੋਂ। 2 ਵੀਕ ਬਾਅਦ ਤੁਸੀਂ ਅਵੇਲੇਬਲ ਹੋਏਗੀ, ਉੱਥੋਂ ਲੈ ਸਕਦੇ ਹੋ। ਕੁਲਵਿੰਦਰ ਢਿੱਲੋਂ ਪੁੱਛਦੇ ਆ, ਡਾਕਟਰ ਸਾਹਿਬ ਮੇਰਾ ਖਿਆਲ ਹੈ 1 ਘੰਟਾ 10 ਮਿੰਟ ਹੋ ਗਏ, ਹੁਣ ਬਸ ਕਰ ਦਈਏ ਆਪਾਂ, ਬਹੁਤ ਲੰਬਾ ਹੋ ਗਿਆ ਅੱਜ ਦਾ ਵੀ। ਬਿਲਕੁਲ ਜੀ, ਕੋਸ਼ਿਸ਼ ਤੇ ਇਹੀ ਸੀ ਵੀ ਆਪਾਂ ਘੰਟੇ ਦਾ ਕਰਾਂਗੇ, ਫਿਰ ਉੱਤੇ ਜਲਦੀ ਦਾ। ਜੀ ਤੁਸੀਂ ਢਿੱਲੋਂ ਸਾਹਿਬ, ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਮੈਂ ਇੱਕ ਚੀਜ਼ ਇੱਥੇ ਹੋਰ ਐਡ ਕਰ ਦਿੰਦੇ ਆ, ਜੇ ਤੁਹਾਡੇ ਕੋਲ 2 ਮਿੰਟ ਹੈਗੇ ਆ। ਨਹੀਂ, ਸਾਡੇ ਕੋਲ ਤਾਂ ਬਹੁਤ ਟਾਈਮ ਹੈ, ਤੁਸੀਂ ਗੱਲ ਕਰਨ ਵਾਲੇ ਬਣੋ। ਮੇਰੇ ਸਵਾਲ ਮੁੱਕ ਗਏ ਸੀ। ਸਵਾਲ ਕਿਸੇ ਨੂੰ ਨਾਲ ਲੈ ਲਓ, ਨਾਲ ਕਿਸੇ ਨੂੰ ਐਡ ਕਰ ਲਓ। ਓਕੇ, ਮੈਂ ਸਿਰਫ ਇਹ ਦੱਸਣਾ ਕਿ ਐਡ ਕਰ ਲੈਣੇ, ਇਸ ਤਰ੍ਹਾਂ ਕਰ ਲੈਣੇ। ਨਹੀਂ, ਮੈਂ ਦੱਸਣਾ ਕਿ ਮੈਂ ਐਕਚੁਅਲੀ ਮੈਂ ਯਾਦ ਕਰ ਰਿਹਾ ਸੀਗਾ ਇਨ ਦਾ ਮੀਨ ਟਾਈਮ, ਇਸ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਿੱਖਾਂ ਦਾ ਨਾਮ ਆਉਂਦਾ, ਕਿ ਕਿਉਂਕਿ ਆਪਾਂ ਆਪਣਾ ਚੈਪਟਰ ਮੁਕਾ ਲਈਏ, ਅੱਜ ਆਪਾਂ ਗੱਲ ਕਰ ਰਹੇ ਹਾਂ ਗੁਰਦੁਆਰਾ ਬੌਲੀ ਸਾਹਿਬ ਲਾਹੌਰ, ਤੀਜੇ ਪਾਤਸ਼ਾਹੀ। ਇੱਥੇ ਕੁਝ ਸਿੱਖਾਂ ਦਾ ਨਾਮ ਆਉਂਦਾ ਹੈ ਕਿ ਜਿਹੜੇ ਭਾਈ ਸੈਮ ਦਿੱਤਾ ਤੇ ਭਾਈ ਸੈਦੋ ਜੱਟ, ਇਹ ਜਦੋਂ ਗੁਰੂ ਤੀਜੇ ਪਾਤਸ਼ਾਹੀ ਆਏ, ਉਹਨਾਂ ਨੇ ਉਹਨਾਂ ਦਾ ਵੈਲਕਮ ਕੀਤਾ। ਹੁਣ ਮੈਂ ਇਹ ਦੱਸਦਾ ਕਿ ਜਿਹੜੇ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਹੈਗੀ ਆ, ਉਹਦੇ ਵਿੱਚ ਵੀ ਇਹ 2 ਸਿੱਖਾਂ ਦਾ ਨਾਮ ਆਉਂਦਾ ਹੈ। ਉਹ ਲਿਖਦੇ ਆ, ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਸੰਹਾਰੀ, ਸਾਈਂ ਦਿੱਤਾ ਝੰਡਿਆ ਸੈਦੋ ਜੱਟ ਸ਼ਬਦ ਵਿਚਾਰੀ। ਮਤਲਬ ਜਿਹੜੇ ਸੋਢੀਜ਼ ਦੀ ਫੈਮਿਲੀ ਦੇ ਵਿੱਚੋਂ ਜਿਹੜੇ ਸਹਾਰੀ ਮੱਲ ਸੀਗੇ, ਇਹ ਹੁਣ ਸਹਾਰੀ ਮੱਲ, ਉਹ ਸ਼ਾਇਦ ਜਿੱਦਣ ਆਪਾਂ ਅਗਲੇ ਦਿਨ ਚੈਪਟਰ ਜਾਈਏ ਕਈਆਂ ਨੂੰ ਯਾਦ ਹੋਏਗਾ ਕਿ ਉਹਨਾਂ ਦੇ ਬੇਟੇ ਦਾ ਵਿਆਹ ਸੀ, ਜਦੋਂ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਉੱਥੇ ਲਾਹੌਰ ਗਏ ਹੋਏ ਸੀ। ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਚਿੱਠੀਆਂ ਲਿਖੀਆਂ, ਚਿੱਠੀਆਂ ਨਹੀਂ ਸੀ ਪਹੁੰਚੀਆਂ। ਸੋ ਸਹਾਰੀ ਮੱਲ ਜਿਹੜਾ ਨੇਮ ਕਰੈਕਟਰ ਹੈ, ਉਧਰੋਂ ਆ ਰਿਹਾ। ਸੋ ਮੈਂ ਦੁਬਾਰਾ ਲਾਈਨ ਪੜ੍ਹ ਦੇਣਾ, ਸਨਮੁਖ ਸਿੱਖ ਲਾਹੌਰ ਵਿੱਚ ਸੋਢੀ ਆਇਣ ਤਾਇਆ ਸੰਹਾਰੀ, ਸਾਈਂ ਦਿੱਤਾ ਝੰਡੀਆ ਸੈਦੋ ਜੱਟ ਸ਼ਬਦ ਵਿਚਾਰੀ। ਮਤਲਬ ਜਿਹੜੇ ਸਾਈਂ ਦਿੱਤਾ ਸੀਗਾ ਆਫ ਝਾਂਜੀ ਕਾਸਟ, ਤੇ ਸੈਦੋ ਸੀ ਜਿਹੜਾ ਜੱਟ ਸੀ, ਦੇ ਆਰ ਥਿੰਕਰਸ ਆਫ ਦਾ ਵਰਡ ਆਫ ਦਾ ਗੁਰੂ। ਸੋ ਉਹਨਾਂ ਦਾ ਨਾਮ ਜਿਹੜਾ ਹੈਗਾ ਉਹ 2 ਸਿੱਖਾਂ ਦਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵੀ ਮਿਲ ਜਾਂਦਾ। ਸੋ ਇਹ ਬੌਲੀ ਗੁਰੂ ਅਮਰਦਾਸ ਬਹੁਤ ਛੋਟੇ ਬਾਜ਼ਾਰ ਦੇ ਵਿੱਚ ਹੈ। ਕਦੀ ਪਾਕਿਸਤਾਨ ਜਾਓ, ਬਾਜ਼ਾਰਾਂ ਦੇ ਵਿੱਚ ਘੁੰਮੋ, ਸ਼ਾਪਿੰਗ ਲਈ ਜਾਓ, ਤਾਂ ਉਸ ਮਹਾਨ ਸਥਾਨ ਤੇ ਜ਼ਰੂਰ ਦਰਸ਼ਨ ਕਰਨਾ ਜਿੱਥੋਂ ਇਹ ਲਾਈਨ ਬਣੀ ਹੈ, ਜਿਹਨੂੰ ਆਪਾਂ ਸਿਰਫ ਅੱਧਾ ਹੁਣ ਪੜ੍ਹ ਲੈਂਦੇ ਹਾਂ। ਲਾਹੌਰ ਸ਼ਹਿਰ, ਅੰਮ੍ਰਿਤਸਰ ਸਿਫਤੀ ਦਾ ਘਰ। ਅੱਗੇ ਤੋਂ ਜਦੋਂ ਵੀ ਆਪਾਂ ਕਦੀ ਲਾਈਨ ਪੜ੍ਹੀਏ ਅੰਮ੍ਰਿਤਸਰ ਸਿਫਤੀ ਦਾ ਘਰ, ਜ਼ਰੂਰ ਯਾਦ ਰੱਖਣਾ ਕਿ ਉਹਦੇ ਅੱਗੇ ਤੀਜੀ ਪਾਤਸ਼ਾਹੀ ਨੇ 2 ਅੱਖਰ ਜ਼ਰੂਰ ਲਿਖੇ ਹੋਏ ਨੇ, ਲਾਹੌਰ ਸ਼ਹਿਰ। ਔਰ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ, ਕਿਤੇ ਕਿਸੇ ਬੋਰਡ ਨੂੰ ਚੇਂਜ ਨਾ ਕਰਵਾਉਣ ਬਹਿਣਾ, ਇਟਸ ਨਾਟ ਗੋਨਾ ਵਰਕ। ਸਿਰਫ ਤੁਹਾਡੀ ਜਾਣਕਾਰੀ ਲਈ ਹੈ, ਸੋ ਦੈਟ ਵੀ ਜਸਟ ਨੋ ਕਿ ਗੁਰੂ ਸਾਹਿਬ ਨੇ ਕੀ ਪੂਰੀ ਪੰਕਤੀ ਕੀ ਲਿਖੀ। ਜੀ ਢਿੱਲੋਂ ਸਾਹਿਬ, ਥੈਂਕ ਯੂ ਸੋ ਮਚ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਔਰ ਖਾਸ ਕਰਕੇ ਢਿੱਲੋਂ ਸਾਹਿਬ ਜਿਹੜੇ ਕਿ ਆਪਣੇ ਮਸ਼ਰੂਫ ਸਮੇਂ ਦੇ ਵਿੱਚ ਸਾਨੂੰ ਟਾਈਮ ਦਿੱਤਾ। ਥੈਂਕ ਯੂ ਜੀ। ਤੁਸੀਂ ਟਾਈਮ ਤੁਸੀਂ ਦਿੱਤਾ, ਅਸੀਂ ਤੇ ਹੁਣ ਆ ਕੇ ਬਹਿ ਗਏ। ਬਾਕੀ ਅੱਜ ਵੀ ਅਸੀਂ ਮੈਸੇਜ ਨਹੀਂ ਲੈ ਸਕੇ, ਤਾਂ ਮੈਨੂੰ ਕੁਝ ਕੰਮ ਸੀ, ਉਸ ਵਜ੍ਹਾ ਤੋਂ ਜਾਣਾ ਪੈਣਾ ਜਲਦੀ, ਨਹੀਂ ਤੇ ਤੁਹਾਡੀ ਕਾਲ ਵੀ ਲੈ ਲੈਂਦੇ ਆਪਾਂ ਸਾਰਿਆਂ ਦੀਆਂ। ਸੋ ਅੱਜ ਦਾ ਪ੍ਰੋਗਰਾਮ ਦਾ ਅਸੀਂ ਇੱਥੇ ਹੀ ਇਖਤਤਾਮ ਕਰ ਦੇਣਾ ਮੁਕਾਉਂਦੇ। ਕੱਲ ਫਿਰ ਮਿਲਾਂਗੇ ਇਸੇ ਟਾਈਮ 10 ਵਜੇ ਪਾਕਿਸਤਾਨੀ ਟਾਈਮ। ਥੈਂਕ ਯੂ ਜੀ। ਔਰ ਮੈਂ ਅੱਜ ਸੌਰੀ, ਮੈਂ ਆਪਣੇ ਦੋਸਤਾਂ ਜਿਹਨੇ ਕਮੈਂਟ ਸੀ ਨਾਲ ਨਹੀਂ ਦੇਖ ਸਕਿਆ। ਮੈਂ ਸ਼ੋਅ ਤੋਂ ਬਾਅਦ ਜਿੰਨੇ ਤੁਸੀਂ ਸਭ ਨੇ ਕਮੈਂਟ ਲਿਖੇ ਨੇ ਮੈਂ ਜ਼ਰੂਰ ਪੜੂੰਗਾ, ਤੇ ਕੋਈ ਕਿਸੇ ਨੇ ਮੈਨੂੰ ਕੋਈ ਕੁਐਸਚਨ ਪੁੱਛਿਆ ਹੋਇਆ, I would like to answer that via the comments. Thank you so much. ਸਤਿ ਸ੍ਰੀ ਅਕਾਲ।